ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੋਟਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 25 ਮਾਰਚ 2025 12 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਕੌਮ ਤੇ ਖਾਲਸਤਾਨ ਦੀ ਪ੍ਰਾਪਤੀ ਲਈ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਸਿੱਖ ਕੌਮ ਵੱਲੋਂ ਸਿਆਸੀ ਲਾਮਬੰਦੀ ਕਾਮਯਾਬੀ ਨਾਲ ਅੱਗੇ ਵਧ ਰਹੀ ਹੈ ਔਰ ਬੀਤੇ ਕੱਲ ਨਿਊਯਾਰਕ ਸਟੇਟ ਦੀ ਸੈਨੇਟ ਵਿੱਚ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਮਤਾ ਪਾਸ ਕੀਤਾ ਗਿਆ ਔਰ ਇਸ ਤੋਂ ਪਹਿਲਾਂ ਅਮਰੀਕਾ ਦੀਆਂ 4 ਸਟੇਟਾਂ ਜਿਵੇਂ ਕਿ ਕੈਲੀਫੋਰਨੀਆ ਨਿਊਯਰਸੀ ਕਨੈਕਟੀਕਟ ਅਤੇ ਪੈਨਸਿਲਵਾਨੀਆ ਵੱਲੋਂ ਜਿਹੜਾ ਸਿੱਖ ਨਸਲਕੁਸ਼ੀ ਨੂੰ ਜੈਨੋਸਾਈਡ ਵਜੋਂ ਮਾਨਤਾ ਦਿੱਤੀ ਜਾ ਚੁੱਕੀ ਹੈ। ਸੋ ਮਤਾ ਪਾਸ ਹੋਣ ਮੌਕੇ ਵਰਲਡ ਸਿੱਖ ਪਾਰਲੀਮੈਂਟ ਅਤੇ ਨਿਊਯਾਰਕ ਦੇ ਗੁਰਦੁਆਰਾ ਸਾਹਿਬਾਨ ਦੇ ਅਹੁਦੇਦਾਰ ਵੀ ਜਿਹੜੇ ਮੌਜੂਦ ਸਨ ਔਰ ਸਿੱਖ ਵਫਦ ਨੂੰ ਅਸੈਂਬਲੀ ਵਿੱਚ ਵੀ ਰੈਕਗਨਾਈਜ਼ ਕੀਤਾ ਗਿਆ ਔਰ ਇਹ ਸੈਨੇਟ ਰੈਜ਼ੋਲੂਸ਼ਨ ਪਾਸ ਕਰਵਾਉਣ ਵਿੱਚ ਜਪਨੀਤ ਸਿੰਘ ਜਿਹੜੇ ਕਿ ਖੁਦ ਵੀ ਸਿਆਸੀ ਪਿੜ ਵਿੱਚ ਹਨ ਉਹਨਾਂ ਵੱਲੋਂ ਵਿਸ਼ੇਸ਼ ਰੋਲ ਅਦਾ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਨੌਜਵਾਨ ਕੌਣ ਨੇ ਮੈਂ ਨਹੀਂ ਜਾਣਦਾ ਲੇਕਿਨ ਇਹ ਜਿਵੇਂ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ ਇੱਕ ਆਪਣੀ ਕਿਰਤ ਕਮਾਈ ਚੋਂ ਉਸ ਤੋਂ ਮੈਂ ਅੰਦਾਜ਼ਾ ਲਾ ਸਕਦਾ ਕਿ ਇਹ 10 ਦੀ ਕਿਰਤ ਕਮਾਈ ਕਰਨ ਵਾਲੇ ਆਮ ਪੱਧਰ ਦੇ ਉੱਤੇ ਵਿਚਰਨ ਵਾਲੇ ਨੌਜਵਾਨ ਨੇ ਜੀ। ਉਹਨਾਂ ਦੇ ਅੰਦਰ ਭਾਵਨਾ ਹੈ ਔਰ ਜਿਵੇਂ ਮੈਂ ਅਕਸਰ ਜਦੋਂ ਇਸ ਕਿਸਮ ਦੇ ਵੀਰਾਂ ਭੈਣਾਂ ਵੱਲੋਂ ਸਾਡੇ ਹਮਾਇਤ ਦੇ ਵਿੱਚ ਭਾਵੇਂ ਇੱਕ ਟਕਾ ਵੀ ਆਉਂਦਾ ਹੈ ਤੇ ਉਹ ਮੈਨੂੰ ਇਵੇਂ ਲੱਗਦਾ ਕਿ ਜਿਵੇਂ ਦੁਨੀਆ ਦਾ ਖਜ਼ਾਨਾ ਜਿਹੜਾ ਉਹ ਸਾਡੀ ਜੇਬ ਦੇ ਵਿੱਚ ਹੈ ਔਰ ਇਹ ਉਹ ਭਾਵਨਾ ਵਾਲੇ ਨੌਜਵਾਨ ਵੀਰ ਨੇ ਜਿਨ੍ਹਾਂ ਨੂੰ ਕੋਈ ਆਪਣੀ ਚਾਹਨਾ ਨਹੀਂ ਹੈ। ਨਹੀਂ ਤਾਂ ਬਹੁਤ ਵਾਰ ਕਈਆਂ ਨੂੰ ਇਹ ਚਾਹਨਾ ਹੁੰਦੀ ਹੈ ਜੀ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ ਜਾਂ ਦੂਜਾ ਲੇਕਿਨ ਉਹਨਾਂ ਦੀ ਇਸ ਨਿਸ਼ਕਾਮਤਾ ਨੇ ਮੇਰੇ ਅੰਦਰ ਜ਼ਰੂਰ ਚਾਹਨਾ ਪੈਦਾ ਕੀਤੀ ਹੈ ਕਿ ਮੈਂ ਕਦੇ ਇਸ ਵੀਰ ਨੂੰ ਮਿਲ ਸਕਾਂ। ਵੀਰ ਹਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਚੰਗਾ ਲੱਗੇਗਾ 5 ਅਪ੍ਰੈਲ ਨੂੰ ਜਦੋਂ ਕਿ ਕੈਪੀਟਲ ਹਿੱਲ ਦੇ ਉੱਤੇ ਫਰੀडम ਮਾਰਚ 8ਵਾਂ ਫਰੀडम ਮਾਰਚ ਇਸ ਵਾਰ ਬੜੇ ਉਤਸ਼ਾਹ ਦੇ ਨਾਲ ਔਰ ਜਿਵੇਂ ਭਾਈ ਹਿੰਮਤ ਸਿੰਘ ਭਾਈ ਬਲਵਿੰਦਰ ਸਿੰਘ ਚੱਠਾ ਭਾਈ ਨਰਿੰਦਰ ਸਿੰਘ ਦੱਸ ਰਹੇ ਸਨ ਅੱਡ ਗੁਰਦੁਆਰਿਆਂ 'ਚ ਵੀ ਬਹੁਤ ਉਤਸ਼ਾਹ ਹੈ। ਬਹੁਤ ਸਾਰੀਆਂ ਥਾਵਾਂ ਤੋਂ ਬੱਸਾਂ ਵੀ ਆਉਣੀਆਂ ਨੇ ਔਰ ਜੇ ਤੁਸੀਂ ਆ ਕੇ ਮਿਲੋ ਮੈਂ ਤੁਹਾਨੂੰ ਆਪਣੇ ਗਲ ਨਾਲ ਲਾਵਾਂ ਕਿ ਭਾਈ ਤੁਹਾਡੇ ਵਰਗੇ ਵੀਰ ਹੀ ਸਾਡਾ ਸਹਾਰਾ ਨੇ ਜਿਨ੍ਹਾਂ ਨੇ ਸਾਨੂੰ ਤੁਰਦਿਆਂ ਰੱਖਿਆ ਹੋਇਆ। ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਜਿਹੜੀ ਸਿਆਸੀ ਲਾਮਬੰਦੀ ਦਾ ਸਫ਼ਰ ਹੁੰਦਾ ਹੈ
ਇਹ ਸ਼ੁਰੂ ਤੋਂ ਬਹੁਤ ਜਿਹੜਾ ਇਨਸਿਗਨੀਫੀਕੈਂਟ ਤਰੀਕੇ ਨਾਲ ਹੁੰਦਾ ਹੈ, ਉਸ ਦਾ ਪ੍ਰਭਾਵ ਅਸਰ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਆਉਂਦਾ। ਬਹੁਤ ਵਾਰ ਇਹੀ ਹੁੰਦਾ ਹੈ ਕਿ ਜਿਸ ਹਲਕੇ ਦੇ ਵਿੱਚ ਕੋਈ ਕਾਂਗਰਸਮੈਨ ਹੈ ਜਾਂ ਈਵਨ ਕੌਂਸਲਮੈਨ ਜਾਂ ਦੂਸਰੇ ਲੈਵਲ ਦੇ ਉੱਤੇ ਤੁਸੀਂ ਕਿਸੇ ਦਾ ਫੰਡ ਰੇਜ਼ਰ ਕਰ ਦਿੱਤਾ, ਉਹਨੂੰ ਮੌਕੇ ਦੇ ਉੱਤੇ ਕਿਸੇ ਵੇਲੇ ਗੁਰਦੁਆਰੇ ਉਹ ਆ ਗਿਆ। ਇਸ ਤੋਂ ਬਿਯੋਂਡ ਹੁਣ ਤੱਕ ਜਿਹੜਾ ਬਹੁਤ ਬੀਤੇ ਜੇ ਵਰਿਆਂ ਵੱਲ ਦੇਖੀਏ ਤੇ ਕੋਈ ਉਹਨਾਂ ਇਲੈਕਟਿਡ ਰਿਪਰੈਜ਼ੈਂਟੇਟਿਵਸ ਤੋਂ ਸਿਆਸੀ ਲਾਹਾ ਲੈਣ ਦੀ ਗੱਲ ਸਾਡੇ ਬਹੁਤਿਆਂ ਦੇ ਵਿੱਚ ਨਹੀਂ ਸੀ, ਕਿਉਂਕਿ ਅਜੇ ਇਹ ਫੀਲਡ ਵੀ ਨਵਾਂ ਸੀ। ਔਰ ਜਦੋਂ ਅਸੀਂ ਦੂਸਰੀਆਂ ਕਮਿਊਨਿਟੀਜ਼ ਵੱਲ ਦੇਖਦੇ ਸੀ ਕਿ ਭਾਈ ਦੇਖੋ ਜੇ ਅਮਰੀਕਾ ਦੇ ਵਿੱਚ ਆਰਮੀਨੀਅਨ ਵੱਡੀ ਗਿਣਤੀ 'ਚ ਨੇ ਤੇ ਉਹਨਾਂ ਨੇ ਕਿਵੇਂ ਦੋਵੇਂ ਪਾਸੇ ਡੈਮੋਕ੍ਰੇਟਾਂ ਔਰ ਰਿਪਬਲਿਕਾਂ ਨਾਲ ਲੌਬੀ ਕਰਕੇ ਆਰਮੀਨੀਅਨ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਦੇ ਵਿੱਚ ਭਾਵੇਂ ਉਹਨਾਂ ਨੂੰ 30 ਸਾਲ ਲੱਗੇ, ਉਹਨਾਂ ਨੇ ਐਫਰਟ ਕੀਤਾ। ਇਸੇ ਤਰ੍ਹਾਂ ਅਸੀਂ ਦੂਸਰੇ ਮੁੱਦਿਆਂ ਤੇ ਦੇਖਦੇ ਸੀ ਕਿ ਭਾਈ ਜਦੋਂ ਵੀ ਕੋਈ ਇੰਟਰਨੈਸ਼ਨਲ ਇਸ਼ੂ ਆਉਂਦਾ ਤਾਂ ਇੱਕ ਸਟਰੋਂਗ ਲੌਬੀ ਉਹਨਾਂ ਦੇ ਹੱਕ 'ਚ ਕੌਣ ਖਲੋਂਦੇ ਨੇ, ਕਿਵੇਂ ਖਲੋਂਦੇ ਨੇ। ਸੋ ਇਸ ਪਾਸੇ ਬੇਸ਼ੱਕ ਜੂਨ 84 ਇੱਕ ਵੱਡਾ ਸਾਡੇ ਲਈ ਝਟਕਾ ਸੀ, ਜਿਸ ਤੋਂ ਬਾਅਦ ਬਾਹਰਲੇ ਮੁਲਕਾਂ ਦੇ ਵਿੱਚ ਪੋਲੀਟੀਕਲ ਲੌਬੀ ਦੀ ਸ਼ੁਰੂਆਤ ਹੋਈ। ਉਸ ਦੇ ਵਿੱਚ ਗੰਗਾ ਸਿੰਘ ਢਿੱਲੋਂ, ਡਾਕਟਰ ਗੁਰਮੀਤ ਸਿੰਘ ਔਲਖ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਰੋਲ ਅਦਾ ਕੀਤਾ। ਡਾਕਟਰ ਗੁਰਮੀਤ ਸਿੰਘ ਔਲਖ ਲੰਮਾ ਸਮਾਂ ਵਾਸ਼ਿੰਗਟਨ DC 'ਚ ਹੀ ਰਹਿੰਦਿਆਂ ਉਹਨਾਂ ਨੇ ਹਾਊਸ ਦੇ ਵਿੱਚ, ਸੈਨੇਟ ਦੇ ਵਿੱਚ ਰੈਜ਼ੋਲੂਸ਼ਨਸ ਮੂਵ ਕਰਵਾਏ, ਕਈ ਚੀਜ਼ਾਂ ਜਿਹੜੀਆਂ ਨੇ ਕਾਂਗਰੈਸ਼ਨਲ ਰੈਕਡ ਦੇ ਵਿੱਚ ਦਰਜ ਕਰਵਾਈਆਂ। ਇੱਕ ਦੋ ਵਾਰ ਜਿਹੜੇ ਮਤੇ ਸੀ ਉਹ ਉਹਨਾਂ ਦੇ ਉੱਤੇ ਕਾਫੀ ਹਮਾਇਤ ਮਿਲੀ, ਜਿਹਦੇ 'ਚ ਇਹ ਸੀ ਉਦੋਂ ਅਮਰੀਕਾ ਹਿਊਮਨ ਰਾਈਟਸ ਦਾ ਵੱਡਾ ਚੈਂਪੀਅਨ ਸੀ, ਜਿਵੇਂ 9/11 ਤੋਂ ਬਾਅਦ ਕਈ ਕੁਛ ਬਦਲਿਆ। ਔਰ ਉਹਦੇ 'ਚ ਇਹ ਸੀ ਕਿ ਭਾਰਤ ਦੀ ਆਰਥਿਕ ਮਦਦ ਬੰਦ ਕੀਤੀ ਜਾਏ ਕਿਉਂਕਿ ਉਹ ਹਿਊਮਨ ਰਾਈਟਸ ਵਾਇਓਲੇਟ ਕਰ ਰਹੇ। ਹਾਲਾਂਕਿ ਇਹ ਕਦੇ ਬੰਦ ਹੋਈ ਨਹੀਂ ਕਿਉਂਕਿ ਨਾ ਉਹ ਸੈਨੇਟ ਤੱਕ ਪਹੁੰਚਦਾ ਸੀ ਤੇ ਪ੍ਰੈਜ਼ੀਡੈਂਟ ਕੋਲ ਪਾਵਰਸ ਹੁੰਦੀਆਂ ਨੇ ਵੀਟੋ ਕਰਨ ਦੀਆਂ। ਲੇਕਿਨ ਉਸ ਜ਼ਮਾਨੇ 'ਚ ਅਜੇ ਇੰਡੀਅਨ ਲੌਬੀ ਜਿਹੜੀ ਹੈ ਉਹ ਸਿਰ ਚੁੱਕ ਰਹੀ ਸੀ ਔਰ ਸਿੱਖ ਅਹੈਡ ਸੀ। ਹੌਲੀ ਹੌਲੀ ਹਾਲਾਤ ਬਦਲਦੇ ਚਲੇ ਗਏ ਕਿਉਂਕਿ ਇੰਡੀਆ ਉਸ ਦੌਰ ਦੇ ਵਿੱਚ ਅਜੇ ਸੋਵੀਅਤ ਬਲਾਕ ਦੇ ਵਿੱਚ ਸੀ, ਕੋਲਡ ਵਾਰ ਈਰਾ ਚੱਲ ਰਿਹਾ ਸੀ। ਔਰ ਇਹ ਵੀ ਕਾਰਨ ਸੀ ਕਿ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਸਿੱਖਾਂ ਦੇ ਹਮਾਇਤੀ ਸੀ ਉਹੀ ਪਾਕਿਸਤਾਨ ਦੇ ਵੀ ਹਮਾਇਤੀ ਸੀ। ਕਸ਼ਮੀਰ ਦੇ ਮੁੱਦੇ ਤੇ ਉਹ ਕਸ਼ਮੀਰੀਆਂ ਦੀ ਗੱਲ ਕਰਦੇ ਸੀ। ਹਾਲਾਂਕਿ ਜਦੋਂ ਅਸੀਂ 1991-92 ਤੱਕ ਪਹੁੰਚਦੇ ਹਾਂ, 1999-90 'ਚ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਭਾਰਤ ਨੇ ਅਮਰੀਕਾ ਵੱਲ ਝੁਕਣਾ ਸ਼ੁਰੂ ਕੀਤਾ। ਔਰ 9/11 ਤੋਂ ਬਾਅਦ ਭਾਰਤ ਦੀ ਸਟਰੋਂਗ ਲੌਬੀ, ਜਿਹਦੇ 'ਚ ਉਹਨਾਂ ਨੇ ਲੌਬਿੰਗ ਫਰਮਸ ਵੀ ਹਾਇਰ ਕੀਤੀਆਂ ਔਰ ਇੰਡੀਆ ਕਾਕਸ ਜਿਹੜੀ ਆ ਉਹ ਸਪਰੈਡ ਕਰਨੀ ਸ਼ੁਰੂ ਕੀਤੀ। ਔਰ ਜਦੋਂ ਤੱਕ ਫਿਰ ਸਿੱਖਾਂ ਦੇ ਜਿਹੜਾ ਮੋੜਵਾਂ ਉਸ ਦਾ ਜਵਾਬ ਦੇਣਾ ਸੀ ਉਹ ਦਿੱਤਾ ਵੀ ਕਿ ਅੱਜ ਤੋਂ 6-7 ਸਾਲ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ US ਕਾਂਗਰੈਸ਼ਨਲ ਸਿੱਖ ਕਾਕਸ ਇਸ ਨੂੰ ਜਿਹੜਾ ਸਾਹਮਣੇ ਲਿਆਂਦਾ ਜਾਂਦਾ ਔਰ ਅਸੀਂ ਅਕਸਰ ਜ਼ਿਕਰ ਕੀਤਾ ਕਿ ਕਿਵੇਂ ਉਸ ਵੇਲੇ ਇੱਥੇ ਅਨੁਪਮਾ ਰਾਓ ਜਿਹੜੀ ਭਾਰਤ ਦੀ ਐਂਬੈਸਡਰ ਸੀ ਅਮਰੀਕਾ 'ਚ, ਉਹਨੇ ਕਿੰਨੀ ਸਟਰੋਂਗ ਲੌਬੀ ਕੀਤੀ ਕਿ ਸਿੱਖ ਕਾਕਸ ਰਜਿਸਟਰ ਨਾ ਹੋ ਸਕੇ। ਔਰ ਉਸ ਵੇਲੇ ਜਿਹੜੀ ਪਹਿਲੀ ਡੈਮੋਕ੍ਰੈਟ ਚੇਅਰਪਰਸਨ ਬਣੀ ਸਿੱਖ ਕਾਕਸ ਦੀ, ਜੂਡੀ ਚਾਓ, LA ਤੋਂ ਰਿਪਰੈਜ਼ੈਂਟ ਕਰਦੀ ਸੀ, ਉਸ ਦੇ ਉੱਤੇ ਉਹਦੇ ਆਫਿਸ ਜਾ ਕੇ ਅਨੁਪਮਾ ਰਾਓ ਨੇ ਇਹ ਕਿਹਾ ਕਿ ਜੀ ਆਲਰੇਡੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਸਿੱਖ ਕਾਕਸ ਦੀ ਕੀ ਲੋੜ ਹੈ। ਪਰ ਉਹਨੇ ਕਿਹਾ ਜੀ ਮੇਰੇ ਕਨਸਟੀਟੂਐਂਟਸ ਔਰ ਦੂਸਰੇ ਜਿਹੜੇ ਨੇ ਅਸੀਂ ਵਿਦਨ ਅਮਰੀਕਾ ਸਿੱਖਾਂ ਦੀਆਂ ਪ੍ਰੋਬਲਮਸ ਨੂੰ ਜਿਹੜਾ ਹੈ ਉਹ ਅੱਗੇ ਲਿਆਉਣ ਦਾ ਕਰਨਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਭਾਵੇਂ ਇਸ ਲਾਈਨ ਦੇ ਉੱਤੇ ਵਿਰੋਧੀ ਗੱਲ ਕਰਨ ਵਾਲੇ ਅੱਜ ਤੱਕ ਵੀ ਸਿੱਖ ਕਾਕਸ ਨੂੰ ਕਦੇ ਕਿਸੇ ਨਾਲ ਜੋੜ, ਕਦੇ ਕਿਸੇ ਨਾਲ ਜੋੜ ਕਹਿੰਦੇ ਨੇ, ਪਰ ਅਸੀਂ ਉਦੋਂ ਵੀ ਇਸੇ ਹੀ ਪਲੇਟਫਾਰਮ ਤੋਂ ਕਿਹਾ ਸੀ ਕਿ ਪੋਲੀਟੀਕਲੀ ਸਿੱਖ ਕਾਕਸ ਖਾਲਿਸਤਾਨ ਦਾ ਮਤਾ ਕਦੋਂ ਲਿਆਏਗੀ, ਉਹ ਲਿਆ ਵੀ ਸਕਦੀ ਹੈ ਕਿ ਨਹੀਂ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਇਸ ਮੌਕੇ ਦੇ ਉੱਤੇ ਇੰਡੀਆ ਕਾਕਸ ਦੇ ਬਰਾਬਰ ਸਿੱਖ ਕਾਕਸ ਦਾ ਖੜਾ ਹੋ ਜਾਣਾ ਆਪਣੇ ਆਪ 'ਚ ਹੀ ਮੈਸੇਜ ਹੈ ਕਿ ਸਿੱਖ ਇੰਡੀਆ ਦਾ ਹਿੱਸਾ ਨਹੀਂ ਨੇ। ਔਰ ਮੈਂ ਕਿਹਾ ਵੀ ਸਾਡੇ ਆਪਣਿਆਂ ਨੂੰ ਸ਼ਾਇਦ ਇਹਦੀ ਅਹਿਮੀਅਤ ਦੀ ਸਮਝ ਨਾ ਹੋਏ ਪਰ ਦੁਸ਼ਮਣ ਨੂੰ ਬੜੀ ਚੰਗੀ ਤਰ੍ਹਾਂ ਸਮਝ ਹੈ। ਔਰ ਅਨੁਪਮਾ ਰਾਓ ਜਿਹੜੀ ਮੈਦਾਨ 'ਚ ਉਤਰੀ ਹੋਈ ਹੈ ਕਿ ਲਾਸਟ ਮਿੰਟ ਤੇ ਮੌਕੇ ਵੀ ਸਿੱਖ ਕਾਕਸ ਨੂੰ ਕਿਲ ਕੀਤਾ ਜਾ ਸਕੇ। ਔਰ ਇਹੀ ਪੀਰੀਅਡ ਸੀ ਜਿਹਦੇ 'ਚ ਕਿ ਫਿਰ ਅੱਡ-ਅੱਡ ਸਟੇਟਾਂ ਦੇ ਵਿੱਚ ਪਿਛਲੇ ਵਰਿਆਂ ਦੇ ਵਿੱਚ ਸਾਡੇ ਵੀਰਾਂ ਨੇ ਇਹ ਲੌਬੀ ਸ਼ੁਰੂ, ਕਿਉਂਕਿ
ਹਰ ਚੀਜ਼ ਜਦੋਂ ਤੁਸੀਂ ਇਨਵੋਲਵ ਹੁੰਦੇ ਹੋ ਉਦੋਂ ਤੁਹਾਨੂੰ ਸਿਸਟਮ ਦੀ ਸਮਝ ਆਣੀ ਸ਼ੁਰੂ ਹੁੰਦੀ ਹੈ। ਹੁਣ ਜ਼ਾਹਰ ਹੈ ਕਿ ਵੀ ਜਿਹੜੇ ਵੀ ਜਦੋਂ ਸਾਡੀਆਂ ਸਿੱਖ ਡੇ ਪੈਰੇਡਸ ਹੁੰਦੀਆਂ VIP ਆ ਜਾਂਦੇ ਨੇ। ਅਮਰੀਕਾ 'ਚ ਜਿਹੜਾ ਉਹ ਪਹਿਲਾਂ ਨਹੀਂ ਸੀ, ਜਦੋਂ ਅਸੀਂ ਦੇਖਿਆ ਕਿ ਵੀ ਖਾਸ ਤੌਰ ਤੇ ਨਿਊਯਾਰਕ ਦੀਆਂ ਪੈਰੇਡਸ ਦੇ ਵਿੱਚ ਜਦੋਂ ਨਿਊਯਾਰਕ ਦਾ ਮੇਅਰ ਆਉਣ ਲੱਗ ਗਿਆ ਔਰ ਫਿਰ ਈਵਨ ਸੈਨੇਟਰ ਵੀ ਜਿਹੜਾ ਮਾਈਨੋਰਟੀ ਲੀਡਰ ਹੈ ਸੈਨੇਟ ਦੇ ਵਿੱਚ ਹੁਣ ਉਹ ਵੀ ਪਿਛਲੀਆਂ 2-3 ਪੈਰੇਡਸ ਤੇ ਆਇਆ। ਕੌਂਸਲਮੈਨ ਔਰ ਪੁਲਿਸ ਆਫੀਸ਼ੀਅਲ ਔਰ ਦੂਸਰੇ ਤਾਂ ਆਉਂਦੇ ਹੀ ਆਉਣ ਹੀ ਲੱਗੇ। ਸੋ ਉਹਦੇ ਥੱਲੇ ਤੁਹਾਡਾ ਪੋਲੀਟੀਕਲ ਸਟੇਚਰ ਵੀ ਵਧਣਾ ਸ਼ੁਰੂ ਹੋਇਆ ਔਰ ਇਸ ਗੱਲ ਦੀ ਸਮਝ ਵੀ ਆਣੀ ਸ਼ੁਰੂ ਹੋਈ ਕਿ ਵੀ ਜੇ ਭਵਿੱਖ ਦੇ ਵਿੱਚ ਅਸੀਂ ਆਪਣਾ ਖਾਲਿਸਤਾਨ ਦਾ ਕੇਸ ਬਿਲਡ ਕਰਨਾ ਹੈ ਤੇ ਫਿਰ ਸਿੱਖਾਂ ਦੀ ਕਿਵੇਂ ਪਰਸੀਕਿਊਸ਼ਨ ਹੋ ਰਹੀ ਹੈ ਇੰਡੀਅਨ ਮੈਪ ਦੇ ਵਿੱਚ, ਕਿਸ ਹਾਲਾਤ ਚੋਂ ਸਿੱਖ ਗੁਜ਼ਰ ਰਹੇ ਨੇ, ਉਹਦੇ 'ਚ ਜੈਨੋਸਾਈਡ ਜਾਂ ਸਿੱਖ ਨਸਲਕੁਸ਼ੀ ਸਾਬਤ ਕਰਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਉਹ ਜੂਨ 84 ਹੋਏ, ਨਵੰਬਰ 84 ਹੋਏ ਔਰ ਇਸ ਦੇ ਉੱਤੇ ਜਿਹੜਾ ਕੰਮ ਹੋਣਾ ਸ਼ੁਰੂ ਹੋਇਆ ਔਰ ਜਿਵੇਂ ਅਸੀਂ ਅੱਜ ਫਖਰ ਨਾਲ ਕਹਿ ਸਕਦੇ ਹਾਂ ਕਿ ਬਹੁਤ ਸਾਰੀਆਂ ਸਟੇਟਾਂ ਦੀਆਂ ਬਹੁਤ ਸਾਰੀਆਂ ਸਿਟੀਜ਼ ਲੈਵਲ ਦੇ ਉੱਤੇ ਵੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ। 4 ਅਮਰੀਕਾ ਦੀਆਂ ਪ੍ਰੋਮੀਨੈਂਟ ਸਟੇਟਸ ਜਿਨ੍ਹਾਂ 'ਚ ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਔਰ ਕੈਲੀਫੋਰਨੀਆ ਨੇ, ਜਿਨ੍ਹਾਂ ਨੇ ਆਲਰੇਡੀ ਅਸੈਂਬਲੀ ਔਰ ਸੈਨੇਟ ਦੋਨਾਂ ਰਾਹੀਂ ਜਿਹੜੀ ਹੈ ਉਹ ਸਿੱਖ ਨਸਲਕੁਸ਼ੀ ਨੂੰ ਮਾਨਤਾ ਮਿਲ ਚੁੱਕੀ ਹੈ। ਔਰ ਅਕਸਰ ਇਹ ਕਿਹਾ ਜਾਂਦਾ ਸੀ ਕਿ ਵੀ ਨਿਊਯਾਰਕ 'ਚ ਇੰਨੇ ਸਿੱਖ ਰਹਿੰਦੇ ਨੇ, 25-30 ਗੁਰਦੁਆਰੇ ਨੇ, ਇੰਨੀ ਵੱਡੀ ਪੈਰੇਡ ਹੁੰਦੀ ਹੈ ਔਰ ਨਿਊਯਾਰਕ ਦੇ ਵਿੱਚ ਕਿਉਂ ਨਹੀਂ ਨਿਊਯਾਰਕ ਅਸੈਂਬਲੀ ਜਾਂ ਸੈਨੇਟ ਜਾਂ ਟੁਗੈਦਰ ਇਸ ਪਾਸੇ ਕਦਮ ਚੁੱਕਦੇ। ਇਹ ਠੀਕ ਹੈ ਕਿ ਨਿਊਯਾਰਕ 'ਚ ਐਕਟੀਵਿਟੀ ਤਾਂ ਹੈ ਖਾਲਿਸਤਾਨ ਦੀ, ਲੇਕਿਨ ਪੋਲੀਟੀਕਲ ਐਕਟਿਵਿਜ਼ਮ ਦੇ ਲੈਵਲ ਦੇ ਉੱਤੇ ਉਸ ਲੈਵਲ ਦਾ ਕੰਮ ਨਹੀਂ ਸੀ। ਹਾਲਾਂਕਿ ਬਹੁਤ ਸਾਰੇ ਆਪਣੇ ਵੀ ਉਮੀਦਵਾਰ ਕਿਸਮਤ ਅਜਮਾਈ ਕਰਦੇ ਨੇ, ਈਵਨ ਸਿਟੀ ਕੌਂਸਲ ਦੇ ਲਈ ਵੀ ਔਰ ਕਾਂਗਰਸਮੈਨ ਦੀ ਦੌੜ 'ਚ ਵੀ ਮੇਰਾ ਖਿਆਲ ਹੈ 1-2 ਵਾਰ ਬਹੁਤਿਆਂ ਨੇ ਕੀਤਾ। ਪਰ ਇੱਥੇ ਇੱਕ ਡਿਫਰੈਂਟ, ਇੱਕ ਤਾਂ ਕਮਿਊਨਿਟੀ ਕਾਫੀ ਡਾਈਵਰਸ ਵੀ ਹੈ ਔਰ ਇੱਕ ਮੈਟਰੋਪੋਲੀਟਨ ਹੋਣ ਦੇ ਨਾਤੇ ਕੋਈ ਫਿਕਸ ਲੈਵਲ ਦੇ ਉੱਤੇ ਜਿਹਦੇ ਨਾਲ ਕਿਸੇ ਦੀ ਕੋਈ ਲਾਇਲਟੀ, ਕਿਉਂਕਿ ਹੁੰਦਾ ਤਾਂ ਇਹੀ ਹੈ ਵੀ ਹਰ ਥਾਂ ਤੁਹਾਨੂੰ ਇੱਕ ਅੱਧੇ ਕਾਂਗਰਸਮੈਨ ਜਾਂ ਸੈਨੇਟਰ ਜਾਂ ਅਸੈਂਬਲੀਮੈਨ ਉਸ ਨੂੰ ਆਪਣਾ ਦੁਖੜਾ ਸੁਣਾਉਣਾ ਪੈਂਦਾ ਹੈ। ਪਰ ਉਹ ਇਕੱਲਾ ਦੁਖੜਾ ਸੁਣਾਉਣ ਨਹੀਂ, ਉਹਦੇ ਲਈ ਚਾਂਦੀ ਦੀ ਚਾਬੀ ਵੀ ਲੱਗਦੀ ਹੈ। ਤੁਸੀਂ ਉਹਨਾਂ ਦੇ ਫੰਡ ਰੇਜ਼ਿੰਗ ਕਰਦੇ ਹੋ, ਉਹਨਾਂ ਨੂੰ ਬਿਲਡ ਕਰਦੇ ਹੋ, ਫਿਰ ਹੌਲੀ ਉਹ ਤੁਹਾਡਾ ਕੇਸ ਲੈ ਕੇ ਜਿਹੜਾ ਅੱਗੇ ਵਧਦੇ ਨੇ ਉਹਦੇ 'ਚ ਉਹ ਵੀ ਦੇਖਦੇ ਨੇ ਵੀ ਕਿਸ ਲੈਵਲ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਪਾਪੂਲੇਸ਼ਨ ਵਾਈਜ਼ ਵੀ ਮਨੀ ਵਾਈਜ਼ ਵੀ ਜਿਹੜੀ ਇੰਡੀਅਨ ਕਮਿਊਨਿਟੀ ਹੈ ਉਹਨਾਂ ਨੂੰ ਹੋਰ ਕੁਝ ਸੁਝਦਾ ਹੋਏ ਨਾ ਸੁਝਦਾ ਹੋਏ, ਜਦੋਂ ਸਿੱਖਾਂ ਦਾ ਕਿਤੇ ਭਲਾ ਹੋ ਰਿਹਾ ਹੋਏ ਉਹਦੇ 'ਚ ਉਹ ਜ਼ਰੂਰ ਜੰਪ ਕਰਦੇ ਨੇ। ਔਰ ਉਹ ਤਾਂ ਇੰਡੀਆ ਨੂੰ ਇੱਕ ਡੈਮੋਕ੍ਰੇਸੀ, ਜਮਹੂਰੀਅਤ ਔਰ ਉਹ ਜਿਹੜਾ ਸਾਰਾ ਸੰਸਾਰ ਇੱਕ ਕੁਟੁੰਬ ਹੈ, ਵਾਸੂਦੇਵਾ ਕੁਟੁੰਬਮ ਇੱਦਾਂ ਦੇ, ਤਾਂ ਉਹਨਾਂ ਦੇ ਉੱਤੇ ਜਦੋਂ ਨਸਲਕੁਸ਼ੀ ਦਾ ਲੇਬਲ ਲੱਗਦਾ ਹੈ ਜਿਹੜੀ ਉਹਨਾਂ ਨੇ ਕੀਤੀ ਹੈ ਔਰ ਕਰ ਰਹੇ ਨੇ, ਤੇ ਉਹ ਜਿਹੜੇ ਨੇ ਫਿਰ ਬੜਾ ਭੜਕਦੇ ਵੀ ਨੇ ਔਰ ਲਿਖਣ ਪੜ੍ਹਨ 'ਚ ਵੀ ਅੱਗੇ ਨੇ। ਉਹ ਹੇਟ ਮੇਲ ਵੀ ਭੇਜਣੀ ਸ਼ੁਰੂ ਕਰ ਦੇਣਗੇ ਔਰ ਬਹੁਤ ਵਾਰ ਜੇ ਤੁਸੀਂ ਜਿਹੜਾ ਪੋਲੀਟੀਸ਼ੀਅਨ ਜਿਹਦੇ ਤੇ ਤੁਸੀਂ ਕੰਮ ਕਰ ਰਹੇ ਹੋ ਉਹਨੂੰ ਤੁਸੀਂ ਤਿਆਰ ਨਹੀਂ ਕੀਤਾ ਹੋਇਆ ਤੇ ਉਹ ਫਿਰ ਉੱਤੋਂ ਦੌੜ ਜਾਂਦਾ। ਪਰ ਇਹ ਜਿਹੜੀ ਕੱਲ ਦੀ ਕਾਰਵਾਈ ਹੈ ਨਿਊਯਾਰਕ ਸਟੇਟ ਦੀ ਸੈਨੇਟ ਦੀ, ਇਹ ਸਾਡੇ ਲਈ ਬੜੀ ਹੌਸਲਾ ਅਫਜ਼ਾਈ ਵਾਲੀ ਗੱਲ ਹੈ, ਕਿਉਂਕਿ ਇਹ ਪਹਿਲੀ ਵਾਰ ਹੋਇਆ ਕਿ ਨਿਊਯਾਰਕ ਦੀ ਸਟੇਟ ਸੈਨੇਟ ਨੇ ਰੈਜ਼ੋਲੂਸ਼ਨ ਨੰਬਰ ਜਿਹੜਾ ਇਹਨਾਂ ਦਾ ਸੈਨੇਟਰ ਵੱਲੋਂ ਲਿਆਂਦਾ ਗਿਆ, ਬੀਬੀ ਸੈਨੇਟਰ ਹੈ ਜੈਸਿਕਾ ਰੈਮੋਸ, ਇਹ ਕੋਲੰਬੀਅਨ ਮੂਲ ਦੀ ਬੀਬੀ ਹੈ ਔਰ 569 ਸੈਨੇਟ ਰੈਜ਼ੋਲੂਸ਼ਨ ਨੰਬਰ ਉਹਨਾਂ ਨੇ ਕੱਲ ਪੇਸ਼ ਕੀਤਾ ਔਰ ਇਸ ਨੂੰ ਯੂਨੈਨਿਮਸਲੀ ਨਿਊਯਾਰਕ ਦੀ ਸੈਨੇਟ ਨੇ ਪਾਸ ਕੀਤਾ। ਇਸ ਮੌਕੇ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਹਿੰਮਤ ਸਿੰਘ ਔਰ ਇਸੇ ਤਰ੍ਹਾਂ ਰਿਚਮੰਡ ਹਿਲ ਗੁਰਦੁਆਰਾ ਕਲਚਰਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਰ ਬੋਪਾ ਰਾਏ, ਸਰ ਕੰਗ ਔਰ ਇਹ ਸਾਰੇ ਵੀਰ, ਹੋਰ ਵੀ ਫੁੱਲ ਫਲੈਜ ਡੈਲੀਗੇਸ਼ਨ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ, ਇਹ ਵੀ ਮੌਜੂਦ ਸਨ ਔਰ ਇਹਨਾਂ ਨੇ ਬਾਹਰ ਪ੍ਰੈਸ ਕਾਨਫਰੰਸ ਵੀ ਕੀਤੀ। ਸਰ ਆਲੂਵਾਲੀਆ ਉਹਨਾਂ ਨੇ ਐਡਰੈਸ ਕੀਤਾ ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ ਦੇ ਉੱਤੇ ਨੌਜਵਾਨ ਜਪਨੀਤ ਸਿੰਘ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ,
ਇਹ ਕਾਫੀ ਐਕਟਿਵ ਵੀ ਰਹੇ, ਉਹਨਾਂ ਨੇ ਸਿਟੀ ਕੌਂਸਲ ਦੀ ਇਲੈਕਸ਼ਨ ਵੀ ਲੜੀ, ਹਾਲਾਂਕਿ ਬਿਗਨਿੰਗ ਹੈ ਲੂਜ਼ ਵੀ ਕੀਤੀ, ਲੇਕਿਨ ਇਸ ਸਾਰੇ ਦੇ ਵਿੱਚ ਜਪਨੀਤ ਸਿੰਘ ਹੋਰਾਂ ਨੇ ਸੈਨੇਟਰ ਜੈਸਿਕਾ ਰੈਮੋਸ ਦੇ ਨਾਲ ਪਰਸਨਲ ਰਿਲੇਸ਼ਨਸ਼ਿਪ, ਜਿਵੇਂ ਤੁਸੀਂ ਲੌਬੀ ਕਰਦੇ ਹੋ, ਪਰਸਨਲ ਲੈਵਲ ਤੇ ਕਨਵਿੰਸ ਕਰਦੇ ਹੋ, ਉਸ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ। ਔਰ ਭਾਈ ਹਿੰਮਤ ਸਿੰਘ, ਔਰ ਮੈਨੂੰ ਯਾਦ ਹੈ ਕਿ ਇਹ ਬੀਬੀ ਜੈਸਿਕਾ ਰੈਮੋਸ ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਨਿਊਯਾਰਕ 'ਚ ਹੋਇਆ ਉਹਦੇ 'ਚ ਆਈ, ਉਹਨੇ ਦੱਸਿਆ ਸੀ ਕਿ ਕਿਵੇਂ ਕੋਵਿਡ-19 ਦੇ ਚੱਲਦੇ ਆ ਜਦੋਂ ਉਹ ਤੇ ਉਹਨਾਂ ਦੀ ਫੈਮਿਲੀ ਸਾਰੀ ਜਿਹੜੀ ਹੈ ਉਹ ਭੁੱਖੇ ਭਾਣੇ ਬੈਠੀ ਸੀ ਔਰ ਸਿਟੀ ਨਾਲੋਂ ਵੀ ਸਭ ਕੱਟ ਆਫ ਸੀ। ਉਹਨੇ ਕਿਹਾ ਮੈਂ ਡਾਇਰੈਕਟਰੀ ਦੇਖੀ ਕਿ ਕੋਈ ਸਿੱਖ ਗੁਰਦੁਆਰਾ ਕੋਈ ਹੋਏ, ਤਾਂ ਉਹਨੇ ਕਿਹਾ ਵੀ ਹਿੰਮਤ ਸਿੰਘ ਦਾ ਨੰਬਰ ਮੈਨੂੰ ਮਿਲਿਆ, ਮੈਂ ਕਾਲ ਕੀਤਾ ਔਰ ਉਸ ਹਾਲਤ 'ਚ ਉਹਨਾਂ ਨੇ ਸਾਡੇ ਤੱਕ ਫੂਡ ਪਹੁੰਚਾਇਆ ਔਰ ਲਗਾਤਾਰਤਾ ਨਾਲ, ਔਰ ਉਹ ਜਿਹੜੀ ਹੈ ਬਹੁਤ ਭਾਵੁਕ ਹੋ ਕੇ ਅੱਖਾਂ 'ਚੋਂ ਅਥਰੂ ਕੇਰਨ ਲੱਗ ਗਈ ਸੀ ਵੀ ਜੇ ਸਾਡੇ ਟੱਬਰ ਦੀ ਜਾਨ ਬਚੀ ਹੈ ਤਾਂ ਉਹਦੇ ਲਈ ਇਹ ਸਿੱਖਾਂ ਦੀ ਦੇਣ ਹੈ। ਸੋ ਮੈਂ ਸਮਝਦਾ ਵੀ ਇਹ ਗੁੱਡਵਿਲ ਤਾਂ ਹੁੰਦੀ ਹੈ, ਪਰ ਤੁਸੀਂ ਉਸ ਨੂੰ ਪੋਲੀਟੀਕਲ ਈਡੀਅਮ 'ਚ ਕਿਵੇਂ ਕਨਵਰਟ ਕਰਨਾ ਹੈ। ਔਰ ਇਸੇ ਹੀ ਬੀਬੀ ਰਾਹੀਂ ਜਿਹੜਾ ਹੈ ਉਹ ਨਿਊਯਾਰਕ ਦੀ ਅਸੈਂਬਲੀ ਦੇ ਵਿੱਚ, ਸੈਨੇਟ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਵੀ ਮਾਨਤਾ ਮਿਲੀ, ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਅਜੇ, ਕਿਉਂਕਿ ਇਸ ਸੈਨੇਟ 'ਚ ਇਸ ਨੂੰ ਮਾਨਤਾ ਦਿੱਤੀ ਗਈ ਹੈ। ਔਰ ਇਸ ਦੇ ਵਿੱਚ ਨੈਕਸਟ ਸਟੈਪ ਜਿਹੜਾ ਹੈ ਉਹ ਨਿਊਯਾਰਕ ਸਟੇਟ ਅਸੈਂਬਲੀ, ਉਹਦੇ 'ਚ ਭਿੰਨ ਤਰ੍ਹਾਂ ਦੇ ਹੁੰਦੇ ਨੇ, ਕਿਉਂਕਿ ਜਿਵੇਂ ਮੈਂ ਕਿਹਾ ਵੀ ਇੰਡੀਅਨ ਲੌਬੀ ਵੀ ਆਪਣਾ ਰੰਗ ਦਿਖਾਉਂਦੀ ਹੈ, ਲੇਕਿਨ ਇਸ ਸੈਨੇਟ ਦੀ ਰੈਕਗਨੀਸ਼ਨ ਦੇ ਨਾਲ ਰਾਹ ਕਾਫੀ ਪੱਧਰਾ ਹੋ ਗਿਆ। ਔਰ ਇਹ ਜਿਹੜਾ ਰੈਜ਼ੋਲੂਸ਼ਨ ਉਹਨਾਂ ਨੇ ਪਾਸ ਕੀਤਾ ਉਸ ਨੂੰ ਮੈਂ ਸ਼ੇਅਰ ਕਰਨਾ ਚਾਹਾਂਗਾ। ਔਰ ਇਹ ਜਿਵੇਂ ਮੈਂ ਕਿਹਾ ਵੀ ਇਹ ਸੈਨੇਟ ਰੈਜ਼ੋਲੂਸ਼ਨ ਨੰਬਰ 569 ਔਰ ਉਹਦੇ 'ਚ ਉਹਦਾ ਰੈਕਗਨਾਈਜ਼ਿੰਗ ਕੰਟਰੀਬਿਊਸ਼ਨਸ ਆਫ ਦਾ ਸਿੱਖ ਕਮਿਊਨਿਟੀ and commemorating the Sikh massacre of 1984 ਕਿ ਸਿੱਖ ਕਮਿਊਨਿਟੀ ਦੀ ਕੰਟਰੀਬਿਊਸ਼ਨ ਨਿਊਯਾਰਕ ਦੇ ਸਟੇਟ ਨੂੰ ਅੱਗੇ ਵਧਾਉਣ 'ਚ ਔਰ ਕਮੈਮੋਰੇਟ ਕਰਨਾ ਸਿੱਖ ਮੈਸੈਕਰ ਕਤਲੇਆਮ 1984 ਦਾ। ਔਰ ਜਿਵੇਂ ਇਹਨਾਂ ਦਾ ਸਟਾਈਲ ਹੁੰਦਾ ਹੈ ਕਿ ਵੀ ਇਹ ਜਿਹੜਾ ਸਿੱਖ ਰਿਲੀਜਨ ਹੈ ਪੰਜਾਬ ਰੀਜਨ ਦਾ, ਸਾਊਥ ਏਸ਼ੀਆ ਦਾ, ਉਹਦੇ 'ਚ ਸ਼ੁਰੂਆਤ ਹੋਈ, 5ਵਾਂ ਦੁਨੀਆ ਦਾ ਵੱਡਾ ਧਰਮ ਹੈ ਔਰ 25 ਮਿਲੀਅਨ ਤੋਂ ਜ਼ਿਆਦਾ ਸਿੱਖ ਧਰਮ ਨੂੰ ਮੰਨਣ ਵਾਲੇ ਨੇ। ਹਾਲਾਂਕਿ ਕੁਝ ਚੀਜ਼ਾਂ ਨੇ ਜਿਹੜੇ ਸਾਨੂੰ ਹੁਣ ਇੰਪਰੂਵ ਕਰਨ ਦੀ ਲੋੜ ਹੈ। ਹੁਣ ਆਲਮੋਸਟ 35 ਮਿਲੀਅਨ ਸਿੱਖ ਪੋਪੂਲੇਸ਼ਨ ਹੈ। ਫਿਰ ਸਿੱਖਇਜ਼ਮ ਜਿਹੜਾ ਹੈ 15ਵੀਂ ਸਦੀ 'ਚ ਸਾਊਥ ਏਸ਼ੀਆ ਪੰਜਾਬ ਦੇ ਵਿੱਚ ਫਾਊਂਡ ਹੋਇਆ ਔਰ ਸਿੱਖਇਜ਼ਮ ਦੇ ਜਿਹੜੇ ਮੁੱਢਲੇ ਸਿਧਾਂਤ ਨੇ ਉਹਨਾਂ ਦੇ ਵਿੱਚ ਬਰਾਬਰੀ, ਇਨਸਾਫ, ਨਿਸ਼ਕਾਮ ਸੇਵਾ ਤੇ ਰੱਬ ਦੀ ਇਬਾਦਤ, ਰੱਬ ਦੀ ਬੰਦਗੀ। ਸਿੱਖ ਕਮਿਊਨਿਟੀ ਦੇ ਜਿਹੜੇ ਪ੍ਰਿੰਸੀਪਲ ਨੇ ਇਹਨਾਂ ਦੀ ਬਦੌਲਤ ਦੁਨੀਆ ਭਰ 'ਚ ਸਿੱਖਾਂ ਨੇ ਜਿਹੜਾ ਉਹ ਬਹੁਤ ਵੱਡੀਆਂ ਕੰਟਰੀਬਿਊਸ਼ਨਸ ਕੀਤੀਆਂ ਨੇ। ਖਾਸ ਤੌਰ ਤੇ ਜਿਹੜੇ ਨਿਊਯਾਰਕ ਸਟੇਟ ਦੇ ਵਿੱਚ ਸਿੱਖ ਵਸਦੇ ਨੇ ਉਹਨਾਂ ਨੇ ਵਾਈਟਲ ਰੋਲ ਪਲੇ ਕੀਤਾ ਇਸ ਸਟੇਟ ਦੇ ਸੋਸ਼ਲ, ਇਕਨੋਮਿਕ ਤੇ ਕਲਚਰਲ ਫੈਬਰਿਕ ਨੂੰ ਮਜ਼ਬੂਤ ਕਰਨ ਦੇ ਵਿੱਚ, ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਜਾਂ ਤਹਿਜ਼ੀਬੀ ਫੈਬਰਿਕ ਨੂੰ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਅਮਰੀਕਾ ਦੇ ਵਿੱਚ 5 ਲੱਖ ਤੋਂ ਜ਼ਿਆਦਾ ਸਿੱਖ ਨੇ, ਹਾਲਾਂਕਿ ਇਹ ਫਿਗਰ 1 ਮਿਲੀਅਨ ਦੇ ਕਰੀਬ ਹੈ, ਪਰ ਕਿਉਂਕਿ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਸੈਂਸਸ ਦੇ ਵਿੱਚ ਆਪਣਾ ਡਾਟਾ ਦਿੰਦੇ ਹੋ ਧਰਮ ਦਾ ਖਾਨਾ ਨਹੀਂ ਹੁੰਦਾ ਜਿਵੇਂ ਕੈਨੇਡਾ, ਯੂਕੇ 'ਚ ਹੁੰਦਾ ਹੈ, ਇਸ ਲਈ ਐਗਜ਼ੈਕਟ ਫਿਗਰ ਜਿਹੜੀ ਹੈ ਉਹ ਬਹੁਤ ਵਾਰ ਕੋਟ ਨਹੀਂ ਹੁੰਦੀ। ਲੇਕਿਨ ਜਿਹੜੇ ਦੂਸਰੇ ਰੈਜ਼ੋਲੂਸ਼ਨ ਨੇ ਜਾਂ ਦੂਸਰੇ ਇਹਨਾਂ ਦਾ ਇੱਕ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ ਕਿ ਇਹ ਫਿਗਰਸ ਦੇਣ ਲੱਗਿਆਂ ਵੀ ਸਾਨੂੰ ਜਿਹੜਾ ਹੈ ਉਹ ਕਰੈਕਟ ਹੋਣਾ ਚਾਹੀਦਾ ਹੈ। ਔਰ 1 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ ਔਰ ਅਮਰੀਕਨ ਫੈਬਰਿਕ ਦਾ ਹਿੱਸਾ ਨੇ ਔਰ 120 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਦੇ ਸਿੱਖ ਅਮਰੀਕਾ 'ਚ ਆਏ। ਉਹਨਾਂ ਨੇ ਖੇਤਾਂ ਦੇ ਵਿੱਚ ਕੰਮ ਕੀਤਾ, ਲੰਬਰ ਮਿਲਸ ਦੇ ਵਿੱਚ ਕੀਤਾ, ਮਾਈਨਸ ਦੇ ਵਿੱਚ ਕੀਤਾ, ਵੈਸਟਰਨ ਪੈਸੀਫਿਕ ਰੇਲ ਰੋਡ ਤੇ, ਔਰ ਆਲਮੋਸਟ ਹੁਣ ਅਮਰੀਕਾ ਦੀ ਹਰ ਸਟੇਟ ਦੇ ਵਿੱਚ ਉਹ ਸੈਟਲ ਨੇ। ਔਰ ਨੇਸ਼ਨ ਦੇ ਸੋਸ਼ਲ, ਕਲਚਰਲ, ਇਕਨੋਮਿਕ ਲੈਂਡਸਕੇਪ ਦੇ ਵਿੱਚ ਅੱਡ-ਅੱਡ ਫੀਲਡਸ ਦੇ ਵਿੱਚ, ਜਿਹਦੇ 'ਚ ਆਰਟ, ਮਿਊਜ਼ਿਕ, ਟਰੱਕਿੰਗ, ਐਗਰੀਕਲਚਰ, ਇਨਫੋਰਮੇਸ਼ਨ ਟੈਕਨੋਲੋਜੀ, ਲਾਅ, ਮੈਡੀਸਨ ਔਰ ਹੋਰ ਸਾਰੇ ਸ਼ੋਬਿਆਂ ਦੇ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ। whereas Sikhs have faced historical injustice, ਇਹ ਵੀ ਇੱਕ ਸੱਚਾਈ ਹੈ ਕਿ ਇਤਿਹਾਸਕ ਤੌਰ ਤੇ ਸਿੱਖਾਂ ਦੇ ਨਾਲ ਬਹੁਤ ਅਨਿਆਂ ਹੋਇਆ,
most notably in 1984, when thousands of Sikh men, women, and children were attacked and killed in coordinated acts of violence across India, including in the capital territory of Delhi, the states of Jharkhand, Madhya Pradesh, Haryana, Uttarakhand, Bihar, Uttar Pradesh, West Bengal, Himachal, Rajasthan, Odisha, Chhattisgarh, Tripura, Tamil Nadu, Gujarat, आंध्रा, केरला, महाराष्ट्र और भारती कब्जे वाला जम्मू कश्मीर। और ये बिल्कुल फैक्चुअल गल है कि भाई हज़ारां सिख जड़े ने इन्हां सारे ही सूबे किते वध किते घट सब तो ज़्यादा किलिंग्स दिल्ली च हुई हैं। एक अंदाजे मुताबिक 8 तो 10 हज़ार सिख जिउंदे साड़े गए, मारे गए, गलां च टायर पा के। और हालां सरकारी फिगर जड़ियां ने वो 3-3.5 हज़ार तो नहीं वधियां। फिर यह है कि भी ये जड़ी वेयर एज दिस टारगेटेड एंड सिस्टमैटिक वायलेंस हैज़ बीन रिकग्नाइज्ड बाय सम ह्यूमन राइट्स ऑर्गेनाइजेशंस, historians and governments around the world as a genocide against the Sikh people, as it sought to destroy a religious and ethnic community through mass killings, forced displacement and destructions of Sikh institutions। कि जिस लेवल ते सिखां नूं विਉਂਤਬੱਧ और प्लैंड तरीके नाल निशाने ते लिया गया, ये मनुखी हक्कां दीआं लंबरदार जथेबंदियां, हिस्टोरीयंस और दुनिया दीआं अड्ड-अड्ड हकूमतां दे विच ਇਹ ਮੰਨਿਆ ਗਿਆ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਤਾਂ ਕਿ ਸਿੱਖਾਂ ਨੂੰ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ ਉਹਨਾਂ ਨੂੰ ਜਿਹੜਾ ਬਿਲਕੁਲ ਐਲੀਮੀਨੇਟ ਕੀਤਾ ਜਾਏ, ਸਿੱਖ ਸੰਸਥਾਵਾਂ ਨੂੰ ਡਿਸਟਰੋਏ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਸਭ ਦੇ ਬਾਵਜੂਦ ਸਿੱਖ ਕਮਿਊਨਿਟੀ ਨੇ ਰਿਜ਼ੀਲੀਅੰਸ ਦਿਖਾਈ, ਸਟਰੈਂਥ ਇੰਨੀ ਐਡਵਰਸਿਟੀ ਵਿਰੋਧ ਦੇ ਔਰ ਇਸ ਕਿਸਮ ਦੇ ਜ਼ੁਲਮ ਦੇ ਬਾਵਜੂਦ ਉਹਨਾਂ ਨੇ ਰੀਬਿਲਡ ਆਪਣੀਆਂ ਜ਼ਿੰਦਗੀਆਂ ਨੂੰ ਕੀਤਾ ਔਰ ਉਹ ਆਪਣੇ ਧਾਰਮਿਕ ਫੇਥ ਦੇ ਉੱਤੇ ਇਨਕਲੂਡਿੰਗ ਦਾ ਕਮਿਟਮੈਂਟ ਆਫ ਕਮਿਊਨਿਟੀ ਸਰਵਿਸ ਐਂਡ ਜਸਟਿਸ ਫॉर ਆਲ, ਸਿੱਖ ਆਪਣੇ ਨਿਸ਼ਾਨੇ ਤੋਂ ਪਿੱਛੇ ਨਹੀਂ ਹਟੇ, ਟੁੱਟੇ ਨਹੀਂ। Whereas New York State and particularly Queens, New York is home to a thriving Sikh population with numerous gurdwaras serving as centers of worship, education and social service, including the Sikh Center of New York, which was established in 1972 as one of the first Sikh institutions in the region। ਉਹਦੇ ਚ ਕਿਉਂਕਿ ਇਹ ਬੀਬੀ ਉਸ ਹਲਕੇ ਨੂੰ ਹੀ ਰਿਪਰੈਜ਼ੈਂਟ ਕਰਦੀ ਹੈ, ਸੈਨੇਟ ਜਿੱਥੇ ਸਿੱਖ ਸੈਂਟਰ ਆਫ ਨਿਊਯਾਰਕ ਹੈ ਜਿਨ੍ਹਾਂ ਦੇ ਕਰਤਿਆਂ ਧਰਤਿਆਂ ਚੋਂ ਭਾਈ ਹਿੰਮਤ ਸਿੰਘ ਹੋਰੀ ਨੇ। ਔਰ ਇਹਦੇ ਚ ਉਹਨਾਂ ਨੇ ਕਿਹਾ ਕਿ ਵੀ ਕੁਈਨਸ ਦੇ ਸਿੱਖਾਂ ਦੀ ਜਿੱਥੇ ਵੱਡੀ ਸਿੱਖ ਪਾਪੂਲੇਸ਼ਨ ਹੈ, ਗੁਰਦੁਆਰੇ ਨੇ ਔਰ ਉਹ ਐਜੂਕੇਸ਼ਨ, ਸੋਸ਼ਲ ਸਰਵਿਸ ਹਰ ਖਿੱਤੇ 'ਚ ਆਪਣੀ ਕੰਟਰੀਬਿਊਸ਼ਨ ਕਰਦੇ ਨੇ। ਔਰ 1972 'ਚ ਸਥਾਪਿਤ ਜਿਹੜਾ ਸਿੱਖ ਸੈਂਟਰ ਆਫ ਨਿਊਯਾਰਕ ਹੈ ਉਹ ਪਹਿਲੀਆਂ ਉਹਨਾਂ ਸੰਸਥਾਵਾਂ 'ਚੋਂ ਹੈ ਜਿਹੜੀਆਂ ਸਥਾਪਿਤ ਹੋਈਆਂ। ਫਿਰ whereas Sikh community in New York has enriched the state through their contributions to various fields including business, medicine, public service, law enforcement, academia, while also fostering cross-cultural understanding and engagement through interfaith dialogue and humanitarian efforts। Again ਉਹੀ ਕਿ ਵੀ ਸਿੱਖ ਕਮਿਊਨਿਟੀ ਨੇ ਜਿਹੜਾ ਅੱਡ-ਅੱਡ ਸ਼ੋਬਿਆਂ ਦੇ ਵਿੱਚ ਆਪਣੀ ਵੱਡੀ ਕੰਟਰੀਬਿਊਸ਼ਨ ਦਿੱਤੀ ਹੈ ਔਰ ਇਨਸਾਨੀ ਹਕੂਕਾਂ ਦੇ ਲਈ ਔਰ ਇੰਟਰਫੇਥ ਡਾਇਲੌਗ ਦੇ ਵਿੱਚ ਵੀ ਸਿੱਖਾਂ ਦੀ ਵੱਡੀ ਦੇਣ ਹੈ। Whereas Sikhs are known for their selfless service exemplified by community kitchens that provide free meals to all people regardless of background and through charitable initiatives addressing issues such as food insecurity, disaster relief and social justice। ਕਿ ਸਿੱਖ ਖਾਸ ਤੌਰ 'ਤੇ ਆਪਣੀ ਨਿਸ਼ਕਾਮ ਸੇਵਾ ਦੇ ਲਈ ਜਾਣੇ ਜਾਂਦੇ ਨੇ, ਜਿਸ ਲਈ ਹਰ ਗੁਰਦੁਆਰੇ ਦੇ ਵਿੱਚ ਕਮਿਊਨਿਟੀ ਕਿਚਨ ਲੰਗਰ ਹੁੰਦਾ ਹੈ ਔਰ ਬਿਨਾਂ ਕਿਸੇ ਵੀ ਜ਼ਾਤ ਪਾਤ ਜਾਂ ਕਿਸੇ ਨਸਲ ਔਰ ਕਿਸੇ ਬੈਕਗਰਾਊਂਡ ਦੇ ਵਿਤਕਰੇ ਦੇ ਰਿਗਾਰਡਲੈਸ ਆਫ ਬੈਕਗਰਾਊਂਡ ਇਹ ਸਾਰਿਆਂ ਦੇ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਐਡਰੈਸ ਕਰਦੇ ਨੇ। ਫੂਡ ਇਨਸਿਕਿਉਰਿਟੀ ਨੂੰ, ਡਿਜ਼ਾਸਟਰ ਰਿਲੀਫ ਔਰ ਸੋਸ਼ਲ ਜਸਟਿਸ, ਇਨਸਾਫ ਦੇ ਲਈ ਸਮਾਜਿਕ ਤੌਰ 'ਤੇ। Whereas recognizing the horrific events of 1984 as a crucial step towards acknowledging historical injustices, promoting awareness and standing in solidarity with the Sikh community, now therefore be it ਕਿ ਅਸੀਂ ਜਿਹੜਾ horrific ਖੌਫਨਾਕ 1984 ਦਾ ਦੁਖਾਂਤ ਵਾਪਰਿਆ, ਜਿਹੜਾ ਹਿਸਟੋਰੀਕਲ ਇਨਜਸਟਿਸ ਸਿੱਖਾਂ ਦੇ ਨਾਲ ਹੋਇਆ,
ਉਸ ਨੂੰ ਮਾਨਤਾ ਦਿੰਦੇ ਆ ਆਮ ਅਮਰੀਕਨਾਂ ਦੇ ਲਈ ਅਵੇਅਰਨੈਸ ਪੈਦਾ ਕਰਨ ਲਈ ਔਰ ਸਿੱਖ ਕਮਿਊਨਿਟੀ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਆ ਅਸੀਂ ਇਹ ਰਿਜ਼ੋਲਵ ਕਰਦੇ ਆ ਰਿਜ਼ੋਲਵਡ that this legislative body honors the strength, resilience and contributions of Sikh community in New York State, acknowledging their vital role in the cultural and economic life of the state and be it further ਕਿ ਅਸੀਂ ਇਹ ਰਿਜ਼ੋਲਵ ਕਰਦੇ ਹਾਂ ਮਤਾ ਕਰਦੇ ਹਾਂ ਇਹ ਬਾਡੀ ਨਿਊਯਾਰਕ ਸੈਨੇਟ ਸਿੱਖਾਂ ਦੀ ਸਟਰੈਂਥ ਉਹਨਾਂ ਦਾ resilience ਉਹਨਾਂ ਦਾ ਡਿੱਗ ਕੇ ਵੀ ਫਿਰ ਖਲੋਣਾ ਔਰ ਜੋ ਸਿੱਖਾਂ ਦੀ ਕੰਟਰੀਬਿਊਸ਼ਨ ਹੈ ਨਿਊਯਾਰਕ ਸਟੇਟ ਦੀ ਔਰ ਉਹਨਾਂ ਨੇ ਜਿਵੇਂ ਕਲਚਰਲ ਔਰ ਇਕਨੋਮਿਕ ਲਾਈਫ ਸਟੇਟ ਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਉਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ ਰਿਜ਼ੋਲਵਡ that this legislative body recognizes the contributions of Sikh community and commemorates the Sikh massacre of 1984 through official recognition and remembrance ਕਿ ਅਸੀਂ ਸਿੱਖਾਂ ਦੀ ਨਿਊਯਾਰਕ ਸਟੇਟ ਨੂੰ ਦੇਣ ਉਹਨੂੰ ਵੀ ਸੈਲੀਬ੍ਰੇਟ ਕਰਦੇ ਹਾਂ ਔਰ ਜੋ ਸਿੱਖਾਂ ਦੇ ਨਾਲ 1984 ਦੇ ਵਿੱਚ ਹੋਇਆ ਉਸ ਨੂੰ ਵੀ ਅਸੀਂ ਆਫੀਸ਼ੀਅਲ ਤੌਰ ਦੇ ਉੱਤੇ ਮਾਨਤਾ ਦਿੰਦੇ ਹਾਂ ਸੋ ਮੈਂ ਸਮਝਦਾ ਵੀ ਇਹ ਇੱਕ ਵੱਡੀ ਪ੍ਰਾਪਤੀ ਹੈ ਬਿਲਕੁਲ ਔਰ ਕਿਉਂਕਿ ਪਹਿਲਾਂ ਕਿਸੇ ਵੀ ਥਾਂ ਦੇ ਉੱਤੇ ਕੋਈ ਡਾਕੂਮੈਂਟ ਕਲੀਅਰ ਕਿਉਂਕਿ ਉਹਨਾਂ ਦੇ ਆਪਣੇ ਰਿਸਰਚਰ ਹੁੰਦੇ ਨੇ ਉਹ ਪੂਰੇ ਹਰ ਚੀਜ਼ ਦੀ ਜਿਹੜੀ ਹੈ ਉਹ ਪੂਰੀ ਇਨਵੈਸਟੀਗੇਸ਼ਨ ਕਰਕੇ ਹੀ ਉਹ ਹਿੱਸਾ ਬਣਦਾ ਹੈ ਉਹਦੇ 'ਚ ਨਿਊ ਜਰਸੀ ਰੈਜ਼ੋਲੂਸ਼ਨ ਬਹੁਤ ਸਟਰੋਂਗ ਸੀ ਉਹਦੇ 'ਚ ਕਾਫੀ ਜਿਹੜਾ ਉਹ ਮਿਹਨਤ ਕੀਤੀ ਹੋਈ ਸੀ ਉਹ ਇੱਕ ਆਧਾਰ ਬਣਿਆ ਫਿਰ ਕਨੈਟੀਕਟ 'ਚ ਤਾਂ ਸਵਰਨਜੀਤ ਸਿੰਘ ਹੋਰਾਂ ਦੇ ਐਫਰਟ ਨਾਲ ਖਾਲਿਸਤਾਨ ਦੇ ਉੱਤੇ ਈਵਨ ਖਾਲਿਸਤਾਨ ਡੈਕਲੇਰੇਸ਼ਨ ਡੇ ਔਰ ਖੁਦ ਵੀ ਹੁਣ ਸਵਰਨਜੀਤ ਸਿੰਘ ਨਾਰਵਿਚ ਜਿਹੜਾ ਟਾਊਨ ਹੈ ਉਸ ਦੇ ਮੇਅਰ ਦੀ ਇਲੈਕਸ਼ਨ ਲੜ ਰਹੇ ਨੇ ਔਰ ਕਾਉਂਸਲਮੈਨ ਦੇ ਤੌਰ ਤੇ ਉਹ ਜਿੱਤੇ ਹੋਏ ਨੇ ਫਿਰ ਪੈਨਸਿਲਵੇਨੀਆ ਦੇ ਵਿੱਚ ਵੀ ਉਸੇ ਹੀ ਸਟਰੋਂਗ ਲਾਈਨ ਦੇ ਉੱਤੇ ਜਿਹੜਾ ਨਿਊ ਜਰਸੀ 'ਚ ਸੀ ਕੈਲੀਫੋਰਨੀਆ 'ਚ ਵੀ ਅਜੇ ਨਿਊਯਾਰਕ 'ਚ ਹੋਰ ਮਿਹਨਤ ਕਰਨ ਦੀ ਲੋੜ ਹੈ ਅਸੈਂਬਲੀ ਦੇ ਵਿੱਚ ਵੀ ਔਰ ਫਰਦਰ ਇਸ ਨੂੰ ਅੱਗੇ ਤੋਰਨ ਦੇ ਲਈ ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ ਨੂੰ ਵੀਰ ਜਪਨੀਤ ਸਿੰਘ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਗੁਰਦੁਆਰੇ ਦੇ ਦੂਸਰੇ ਪ੍ਰਬੰਧਕਾਂ ਨੂੰ ਵੀ ਕਿ ਇਸ ਕਿਸਮ ਦੇ ਮੌਕਿਆਂ ਦੇ ਉੱਤੇ ਜਿਹੜਾ ਸਾਡਾ ਮੈਸੇਜ ਦੇਣਾ ਜਾਂ ਕਾਜ਼ ਨੂੰ ਅੱਗੇ ਵਧਾਉਣਾ ਜਿਹੜਾ ਉਸ ਦੇ ਲਈ ਸਿਰ ਜੋੜ ਕੇ ਐਫਰਟ ਕਰਨ ਦੀ ਲੋੜ ਹੈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਥੱਲੇ ਨੇ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ बार पराए बैसना साई मुझे ना दे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ ਜਿੱਥੇ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ
ਕਿ ਨੀਲੀਆਂ ਦਸਤਾਰਾਂ ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਵਿਦੇਸ਼ ਮੰਤਰਾਲੇ ਅਤੇ ਮੀਡੀਆ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵਿਦਾ ਹੋਣ ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਸਨ ਔਰ ਭਾਰਤੀ ਹਾਕਮਾਂ ਤੇ ਦੁਮਸ਼ਲਿਆਂ ਨੂੰ ਉਸ ਵਕਤ ਵੱਡਾ ਧੱਕਾ ਲੱਗਾ ਜਦੋਂ ਕੈਨੇਡਾ ਦੀ ਸੀਸਸ ਏਜੰਸੀ ਵੱਲੋਂ ਮੀਡੀਆ ਨੂੰ ਬਰੀਫਿੰਗ ਦਿੰਦਿਆਂ ਇਹ ਕਿਹਾ ਗਿਆ ਕਿ ਭਾਰਤ ਆਉਣ ਵਾਲੀਆਂ ਜਿਹੜੀਆਂ ਫੈਡਰਲ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਇੱਛਾ ਤੇ ਸਮਰੱਥਾ ਰੱਖਦਾ ਹੈ। ਸੋ ਯਾਦ ਰਹੇ 28 ਅਪ੍ਰੈਲ ਨੂੰ ਕੈਨੇਡੀਅਨ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੇ ਤੁਸੀਂ ਭਾਰਤ ਦੇ ਵਿਦੇਸ਼ ਮੰਤਰਾਲੇ ਔਰ ਭਾਰਤੀ ਮੀਡੀਆ ਦੇ ਉਹ ਪਲ ਯਾਦ ਕਰੋ ਜਦੋਂ ਜਸਟਿਨ ਟਰੂਡੋ ਦੇ ਉੱਤੇ ਪਾਰਟੀ ਦੇ ਅੰਦਰੋਂ ਦਬਾਅ ਬਣਨਾ ਸ਼ੁਰੂ ਹੋਇਆ ਕਿਉਂਕਿ ਆਰਥਿਕਤਾ ਮੰਦਹਾਲੀ ਵੱਲ ਜਾ ਰਹੀ ਸੀ ਕਿ ਜਸਟਿਨ ਟਰੂਡੋ ਜਿਹੜਾ ਉਹ ਲੀਡਰਸ਼ਿਪ ਦਾ ਅਹੁਦਾ ਛੱਡਣ, ਔਰ ਜਦੋਂ ਤੱਕ ਉਹਨਾਂ ਨੇ ਛੱਡਿਆ ਜਿਸ ਦਿਨ ਉਹਨਾਂ ਨੇ ਆਪਣੀ ਫਾਈਨਲ ਜਿਹੜੀ ਹੈ ਉਹ ਵਿਦਾਇਗੀ ਸਪੀਚ ਦਿੱਤੀ ਜਿਹਦੇ ਚੋਂ ਕਾਫੀ ਇਮੋਸ਼ਨਲ ਵੀ ਹੋਏ ਔਰ ਭਾਰਤ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਸੀ। ਔਰ ਉਹਨਾਂ ਦੇ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਇਹ ਜਿਹੜੇ ਭਾਰਤ ਕੈਨੇਡਾ ਸੰਬੰਧ ਖਰਾਬ ਹੋਏ ਉਹ ਜਸਟਿਨ ਟਰੂਡੋ ਦੀ ਵਜ੍ਹਾ ਕਰਕੇ ਹੋਏ। ਜਸਟਿਨ ਟਰੂਡੋ ਖਾਲਿਸਤਾਨੀ ਵੋਟਾਂ ਦੇ ਲਈ ਜਿਹੜਾ ਇਹ ਸਾਰਾ ਉਸਨੇ ਖਾਲਿਸਤਾਨੀਆਂ ਨੂੰ ਪਲੈਕੇਟ ਕਰਦਿਆਂ ਭਾਰਤ ਦੇ ਉੱਤੇ ਬਿਨਾਂ ਸਬੂਤਾਂ ਤੋਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਚਾਰਜ ਲਾਇਆ ਔਰ ਭਾਰਤ ਦੇ 6 ਜਿਹੜੇ ਡਿਪਲੋਮੈਟ ਨੇ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ ਉਹਨੂੰ ਬਾਹਰ ਕੱਢਿਆ। ਔਰ ਇਹਦੇ ਲਈ ਜਸਟਿਨ ਟਰੂਡੋ ਜਿਹੜਾ ਹੈ ਉਹ ਅਸੀਂ ਇੰਨੀਆਂ ਰਿਕੁਐਸਟ ਭੇਜੀਆਂ, ਐਕਸਟ੍ਰਾਡੀਸ਼ਨ ਮੰਗੀ, ਉਹਨਾਂ ਨੇ ਇੰਨੇ ਲੋਕਾਂ ਦਾ ਕੀਤਾ, ਲੇਕਿਨ ਜਸਟਿਨ ਟਰੂਡੋ ਜਿਹੜਾ ਉਹ ਖਾਲਿਸਤਾਨ ਪੱਖੀ ਹੈ। ਔਰ ਇਹ ਗੁੱਡ ਰੀਡੈਂਸ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਕਿ ਭਾਈ ਇਹ ਤੋਂ ਜਾਨ ਛੁੱਟੀ। ਉਹਨਾਂ ਨੇ ਬੜੀਆਂ ਆਸਾਂ ਜਤਾਈਆਂ ਕਿ ਹੁਣ ਜਿਹੜੇ ਨੇ ਕੈਨੇਡਾ ਭਾਰਤ ਸੰਬੰਧ ਵਾਪਸ ਪਟੜੀ ਤੇ ਚੜ੍ਹ ਸਕਣਗੇ ਔਰ ਦੂਸਰਾ ਤੀਸਰਾ। ਔਰ ਈਵਨ ਜਿਹਨਾਂ ਨਵਾਂ ਜਿਹੜਾ ਲੀਡਰ ਬਣਿਆ ਲਿਬਰਲ ਪਾਰਟੀ ਦਾ ਹੁਣ ਪ੍ਰਾਈਮ ਮਿਨਿਸਟਰ ਹੈ ਮਾਰਕ ਕਾਰਨੀ, ਔਰ ਮਾਰਕ ਕਾਰਨੀ ਨੇ ਵੀ ਜਦੋਂ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਜਾਂ ਦੂਜੀ ਹੋਈ, ਜਿਵੇਂ ਹਾਲਾਂ ਉਹ ਬਿਲਕੁਲ ਜਿਹਨੂੰ ਰੂਕੀ ਲਫ਼ਜ਼ ਕਿਹਾ ਜਾਂਦਾ ਅੰਗਰੇਜ਼ੀ 'ਚ, ਕਿਉਂਕਿ ਪੋਲੀਟਿਕਸ ਦਾ ਤਾਂ ਬੰਦਾ ਨਹੀਂ ਹੈ, बैंक ऑफ इंग्लैंड सेंट्रल बैंक बैंकर है वो, लेकिन विद द क्लीन इमेज। और उन्हें भी कहा कि भी असी चाहांगे भी भारत दे नाल भी और दूसरे भी संबंध जिहड़े ने होण। हालां क्योंकि उन्होंने कोई उस पीरीयड तक कोई मार्क कार्नी नूं ब्रीफ तो नहीं सी किसी ने कीता होया, उन्हां दियां एजेंसियां ने सीसस ने जां दूसरियां ने कि भाई की है ओवरऑल उन्होंने पता तो होएगा, लेकिन उहदे इस कमेंट नूं ही इंडियंस लैके इवें दौड़े जिवें कुत्ते दे हत्थ कुछ आ जाए तो खो के दौड़ पैंदा कि जी हुण भारत कनेडा संबंध वापस होणगे। और देखो ये बैंकर ये समझदा भारत की की इंपॉर्टेंट, आपे ही उन्हां दे एक्सपर्ट भी बह जांदे ने और वो शाम नूं जिहड़ा टीवी दे उत्ते बैठ के फिर बड़े बड़े गपाड़ भी छड्ड रहे हुंदे ने। ते असीं उदों भी ये कहा सी कि भी ये जिहड़े पॉलिटिशियंस ने, हालां
ਜਸਟਨ ਟਰੂਡੋ ਨੇ, ਬੇਸ਼ੱਕ ਅਸੀਂ ਉਸ ਨੂੰ ਜਸਟਨ ਟਰੂਡੋ ਨੂੰ ਸਿੱਖ ਇਤਿਹਾਸ ਦਾ ਵੀ ਇੱਕ ਨਾਇਕ ਕਹਿੰਦੇ ਆ, ਸਾਡੇ ਵੀਰ ਰਾਜਵਿੰਦਰ ਸਿੰਘ ਤਾਂ ਜਥੇਦਾਰ ਟਰੂਡੋ ਲਿਖਦੇ ਨੇ, ਜਿਹੜਾ ਬਿਲਕੁਲ ਠੀਕ ਟ੍ਰਿਬਿਊਟ ਹੈ। ਨਾਈਸ। ਹਾਲਾਂ ਇੰਡੀਅਨ ਇੰਟਰਫੇਰੈਂਸ ਦੀ ਗੱਲ ਜਦੋਂ ਜਸਟਨ ਟਰੂਡੋ ਉਸ ਤੋਂ ਪਹਿਲੀ ਆਪਣੀ ਵਿਜ਼ਿਟ ਵੇਲੇ ਭਾਰਤ ਗਏ, ਉਸ ਤੋਂ ਤੱਕ ਜ਼ਾਹਰ ਹੋ ਚੁੱਕੀ ਸੀ ਕਿ ਭਾਈ ਕਿਸ ਲੈਵਲ ਦੇ ਉੱਤੇ ਕਰ ਰਹੇ ਨੇ। ਰਾਦਰ ਜੇ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਤੇ ਉਹ ਇਹ ਬਲੇਮ ਕਰੇਗੀ ਜਸਟਨ ਟਰੂਡੋ ਨੂੰ ਕਿ ਇੰਡੀਆ ਪ੍ਰਤੀ ਉਹਨਾਂ ਨੇ ਲੰਬਾ ਵਕਤ ਧੀਰਜ ਤੇ ਸੰਜਮ ਰੱਖਿਆ। ਉਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਉਹ ਬਾਜ਼ ਨਹੀਂ ਆਏ। ਔਰ ਫਾਈਨਲੀ ਹੁਣ ਤਾਂ ਜਦੋਂ ਅਸੀਂ ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਦੇਖਦੇ ਹਾਂ, ਜਿਹੜੀ 192 ਸਫ਼ਿਆਂ ਦੀ ਸਾਹਮਣੇ ਆਈ, ਜਿਹਦੇ 'ਚ ਆਇਆ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਜਿਹੜਾ ਉਹ ਸਿੱਧੀ ਦਖਲਅੰਦਾਜ਼ੀ ਕੀਤੀ ਇੰਡੀਆ ਨੇ। ਔਰ ਇਸ ਤੋਂ ਇਲਾਵਾ ਈਵਨ ਵਿਦਿਨ ਪਾਰਟੀ ਦੇ ਜਿਹੜੀ ਪਾਰਟੀ ਇਲੈਕਸ਼ਨਸ ਨੇ, ਉਹ ਕੰਜ਼ਰਵੇਟਿਵ ਵੇਲੇ ਜ਼ਿਆਦਾ ਉਹਨਾਂ ਨੇ ਰੋਲ ਪਲੇ ਕੀਤਾ। ਖਾਸ ਤੌਰ ਤੇ ਮਿਸਟਰ ਪੋਲੀਐਵਰ ਦੀ ਜਿਹੜੀ 2022 ਦੇ ਵਿੱਚ ਕੰਜ਼ਰਵੇਟਿਵ ਲੀਡਰਸ਼ਿਪ ਬਿਡ ਸੀ, ਉਹਦੇ 'ਚ ਉਹਨਾਂ ਨੇ ਰੋਲ ਅਦਾ ਕੀਤਾ। ਲੇਕਿਨ ਜਦੋਂ ਤੱਕ ਉਹ ਇਸ ਹੱਦ ਤੱਕ ਪਹੁੰਚ ਗਏ ਕਿ ਵੀ ਕੈਨੇਡੀਅਨ ਸੋਇਲ ਦੇ ਉੱਤੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਫਿਰ 3 ਮਹੀਨੇ ਜਸਟਨ ਟਰੂਡੋ ਨੂੰ ਲੱਗੇ। 18 ਜੂਨ 2023 ਨੂੰ ਇਹ ਕੋਲਡ ਬਲੱਡਡ ਮਰਡਰ ਹੁੰਦਾ ਹੈ ਔਰ 18 ਸਤੰਬਰ 2023 ਨੂੰ ਜਸਟਨ ਟਰੂਡੋ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਦੇ ਨੇ। ਸੋ ਉਹਨਾਂ 3 ਮਹੀਨਿਆਂ 'ਚ ਵੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਰਾਹੀਂ ਉਹਨਾਂ ਨੂੰ ਸਮਝਾਉਣ ਬੁਝਾਉਣ ਡਿਜ਼ਿਸਟ ਕਰਨ ਜਾਂ ਦੂਜਾ ਕੀਤਾ। ਫਿਰ ਜਿਹੜੀ ਹੁਣ ਅਸੀਂ ਹੋਕ ਕਮਿਸ਼ਨ ਤੋਂ ਇਲਾਵਾ ਵੀ ਜਦੋਂ ਇਸ ਕਮਿਸ਼ਨ ਦੇ ਸਾਹਮਣੇ ਟੈਸਟੀਫਾਈ ਹੋਇਆ, ਕਿੰਨੇ ਫੈਕਟ ਸਾਹਮਣੇ ਆਏ, ਗੱਲ ਕੱਲਾ ਪੋਲੀਟੀਕਲ ਮਰਡਰ ਤੱਕ ਨਹੀਂ ਸੀ ਹਰਦੀਪ ਸਿੰਘ ਨਿੱਜਰ ਦਾ ਜਾਂ ਸ਼ਰਦੂਲ ਸਿੰਘ ਦਾ, ਜਾਂ ਉਹਨਾਂ ਨੇ ਕਿਵੇਂ ਫਰੋਤੀਆਂ ਵਾਲੇ ਲੋਕ ਲਿਆਂਦੇ, ਗੈਂਗਸਟਰ ਲਿਆਂਦੇ, ਕਿਵੇਂ ਜਿਹੜੀ ਇਨਫੋਰਮੇਸ਼ਨ ਕਲੈਕਟ ਕੀਤੀ ਜਾਂਦੀ ਹੈ ਉਹ ਉਹਨਾਂ ਤੱਕ ਪਹੁੰਚਾਈ, ਗੈਂਗਸਟਰਸ ਤੱਕ, ਉਹਨਾਂ ਨੂੰ ਪੈਟਰਨਾਈਜ਼ ਕੀਤਾ। ਅਮਿਤ ਸ਼ਾਹ ਦਾ ਨਾਂ ਉਹਦੇ 'ਚ ਆਇਆ। ਸੋ ਜਦੋਂ ਇਸ ਲੈਵਲ ਤੱਕ ਸੀਸਸ ਦੀਆਂ ਜਿਹੜੀ ਇਹਨਾਂ ਦੀ ਖੁਫੀਆ ਏਜੰਸੀ ਹੈ, ਇਹ ਰਿਪੋਰਟਸ ਆਈਆਂ, ਤਾਂ ਫਿਰ ਸਾਨੂੰ ਤਾਂ ਇਹ ਪਤਾ ਸੀ ਕਿ ਵੀ ਇਹ ਮਾਰਕ ਕਾਰਨੀ ਆ ਜਾਏ ਜਾਂ ਈਵਨ ਕੱਲ ਨੂੰ ਜੇ ਕੰਜ਼ਰਵੇਟਿਵ ਪੋਲੀਐਵਰ ਵੀ ਆ ਜਾਏ ਤੇ ਇਹਦੇ ਨਾਲ ਫਰਕ ਨਹੀਂ ਪੈਂਦਾ ਹੁੰਦਾ। ਪੋਲੀਟੀਸ਼ੀਅਨਸ ਨੇ ਉਹ ਤਾਂ ਫੰਡ ਲੈਣ ਦੇ ਲਈ ਹਰ ਇੱਕ ਥਾਂ ਤੇ ਦੇਖਣਾ ਹੁੰਦਾ ਵੀ ਉਹਨਾਂ ਨੇ ਕੀ ਕਹਿਣਾ, ਪਰ ਅਲਟੀਮੇਟਲੀ ਮੁਲਕ ਦਾ ਜਿਹੜਾ ਮਫਾਦ ਹੈ, ਮੁਲਕ ਦੇ ਇੰਟਰਸਟ ਨੇ, ਮੁਲਕ ਦੀ ਨੈਸ਼ਨਲ ਸਿਕਿਉਰਿਟੀ ਹੈ, ਉਹਦੇ ਨਾਲ ਕੋਈ ਜਿਹੜਾ ਕੰਪਰੋਮਾਈਜ਼ ਨਹੀਂ ਹੁੰਦਾ। ਬਿਲਕੁਲ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਕਿਆਸ ਰਾਈਆਂ ਸਨ ਕਿ ਮਾਰਕ ਕਾਰਨੀ ਜਿਹੜੇ ਨੇ, ਕਿਉਂਕਿ ਜਿਹੜੀ ਇਲੈਕਸ਼ਨ ਸੀ ਉਹ ਤਾਂ ਅਕਤੂਬਰ 'ਚ ਹੋਣ ਦੀ ਡਿਊ ਸੀ ਕਿ ਵੀ ਉਹ ਕੀ ਕਰਨਗੇ। ਕੀ ਸਨੈਪ ਪੋਲ ਪਰ ਜ਼ਾਹਰ ਹੈ ਕਿ ਵੀ ਲਿਬਰਲ ਪਾਰਟੀ ਦੇ ਕੋਲ ਆਪਣੀ ਮੈਜੋਰਿਟੀ ਤਾਂ ਨਹੀਂ ਹੈ ਐਬਸੋਲੂਟ, ਉਹ ਜਗਮੀਤ ਸਿੰਘ ਦੀ ਵਿਸਾਖੀ ਦੇ ਸਹਾਰੇ ਤੁਰਨ ਵਾਲੀ ਹਕੂਮਤ ਸੀ। ਔਰ ਆਲਰੇਡੀ ਜਿਹੜੀ ਹੈ NDP ਜਿਹੜੀ ਪਾਰਟੀ ਹੈ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਹੁਣ ਹਮਾਇਤ ਨਹੀਂ ਕਰਾਂਗੇ। ਸੋ ਦੂਸਰੀ ਧਿਰ ਨੇ, ਕੰਜ਼ਰਵੇਟਿਵ ਪਾਰਟੀ ਨੇ ਨੋ ਕੌਨਫੀਡੈਂਸ ਮੋਸ਼ਨ ਲਿਆਣਾ ਹੀ ਲਿਆਣਾ ਸੀ। ਤੇ ਦੂਸਰੇ ਪਾਸੇ ਜਿੱਥੇ ਕਿ ਜਸਟਨ ਟਰੂਡੋ ਨੂੰ ਜਦੋਂ ਰਿਜ਼ਾਈਨ ਕਰਨਾ ਪਿਆ, ਉਦੋਂ ਜਿਹੜੀ ਪਪੂਲੈਰਿਟੀ ਸੀ ਲਿਬਰਲ ਪਾਰਟੀ ਦੀ ਬਹੁਤ ਘੱਟ ਸੀ ਕਿ ਵੀ ਉਹਨਾਂ ਨੂੰ ਲੱਗਦਾ ਸੀ ਵੀ ਜੇ ਅੱਜ ਇਲੈਕਸ਼ਨਾਂ ਹੋ ਜਾਣ ਤੇ ਕੰਜ਼ਰਵੇਟਿਵ ਪਾਰਟੀ ਉਵੇਂ ਹੀ ਥੰਪਿੰਗ ਮੈਜੋਰਟੀ ਨਾਲ ਜਿੱਤੇਗੀ ਜਿਵੇਂ ਟਰੰਪ ਜਿੱਤਿਆ, ਕਾਂਗਰਸ ਵੀ ਸਵੀਪ ਕੀਤੀ, ਸੈਨੇਟ ਦੀਆਂ ਸੀਟਾਂ ਵੀ, ਦੂਸਰਾ ਵੀ। ਫਿਰ ਕੱਲਾ ਇਹੀ ਨਹੀਂ ਸੀ, ਮਿਸਟਰ ਪੋਲੀਵਾ ਜਿਹੜਾ ਉਹ ਹੈ ਹੀ ਮਿਨੀ ਟਰੰਪ ਮਾਡਲ, ਉਹੀ ਲਾਈਨ ਲੈਂਡ ਦੀ ਇਮੀਗ੍ਰੈਂਟਸ ਦੇ ਖਿਲਾਫ, ਦੂਜਾ ਹਾਰਡ ਲਾਈਨ, ਕਿਉਂਕਿ ਲਿਬਰਲ ਪਾਰਟੀ ਬਾਰੇ ਇਹ ਪ੍ਰਚਾਰਿਆ ਗਿਆ ਕਿ ਟੂ ਲਿਬਰਲ ਹੈ, ਔਰ ਨਤੀਜੇ ਦੇ ਤੌਰ ਤੇ ਇੱਕ ਕੰਜ਼ਰਵੇਟਿਵ ਵੇਵ ਜਿਹੜੀ ਚੱਲੀ ਹੋਈ ਸੀ ਅਮਰੀਕਾ ਤੋਂ ਸ਼ੁਰੂ ਹੋਈ, ਅਸੀਂ ਇਟਲੀ ਦੇ ਵਿੱਚ ਵੀ ਦੇਖਿਆ ਉਹਦਾ ਪ੍ਰਭਾਵ, ਫਰਾਂਸ ਦੇ ਵਿੱਚ ਵੀ ਦੇਖਿਆ, ਹੰਗਰੀ ਦੇ ਵਿੱਚ ਵੀ ਦੇਖਿਆ। ਸੋ ਉਹ ਨਜ਼ਰ ਆ ਰਿਹਾ ਸੀ ਵੀ ਕੈਨੇਡਾ ਜਿਹੜਾ ਹੈ ਉਹਨੂੰ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਸਵੀਪ ਕਰੇਗੀ। ਪਰ ਜਿਹਨੂੰ ਉਹ ਕਹਿੰਦੇ ਨੇ ਗੁਰੂ ਸਾਹਿਬ ਨੇ ਤਾਂ ਅਲਟੀਮੇਟ ਟਰੂਥ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਹੋਰ ਦਾ ਹੋਰ ਹੋ ਜਾਂਦਾ। ਇਧਰ ਟਰੰਪ ਜਨਾਬ ਆਏ ਤੇ ਇਹਨਾਂ ਨੇ ਆਂਦਿਆਂ ਹੀ ਪਹਿਲਾਂ ਤਾਂ ਕੈਨੇਡਾ ਦੇ ਖਿਲਾਫ ਮੋਰਚਾ ਖੋਲਿਆ, ਕੈਨੇਡਾ ਮੈਕਸੀਕੋ ਦੋਨੋਂ, ਕਿ ਭਾਈ ਤੁਸੀਂ ਜਿਹੜਾ ਉਹ ਇਲੀਗਲ ਇਮੀਗ੍ਰੈਂਟ ਵੀ ਆ ਰਹੇ ਨੇ ਇੱਥੇ ਔਰ ਤੁਸੀਂ
ਫੈਂਟੇਨਾਈਲ ਜਿਹੜੀ ਡਰੱਗ ਹੈ ਜਿਹਦੇ ਥੱਲੇ ਅਮਰੀਕਨ ਬੱਚੇ ਮਰ ਰਹੇ ਨੇ ਔਰ ਦੂਸਰੇ ਉਹ ਤੁਹਾਡੇ ਬਾਰਡਰਸ ਤੋਂ ਆਉਂਦੀ ਹੈ। ਸੋ ਉਹ ਜਿਸ ਕਿਸਮ ਦਾ ਗੱਲ ਜੇ ਇਹ ਵੀ ਰਹਿੰਦੀ ਤਾਂ ਠੀਕ ਸੀ। ਫਿਰ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਕੀਤੀ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿ ਕੇ ਐਡਰੈਸ ਕਰਨਾ ਸ਼ੁਰੂ ਕੀਤਾ ਤੇ ਜ਼ਾਹਰ ਹੈ ਪਹਿਲਾਂ ਤਾਂ ਜਸਟਨ ਟਰੂਡੋ ਨੇ ਰਿਐਕਟ ਕਰਨਾ ਸੀ, ਪਰ ਹੌਲੀ ਜਦੋਂ ਪਹਿਲੀ ਸਟੇਜ ਤੇ ਬਹੁਤਿਆਂ ਨੂੰ ਲੱਗਾ ਵੀ ਸ਼ਾਇਦ ਜਸਟਨ ਟਰੂਡੋ ਲਈ ਡਿਸਲਾਈਕ ਹੈ ਪ੍ਰੈਜ਼ੀਡੈਂਟ ਟਰੰਪ ਦੀ ਔਰ ਉਹਨਾਂ ਨੇ ਇੱਕ ਜਸਟ ਜੋਕ ਦੇ ਅੰਦਾਜ਼ ਜਾਂ ਨੀਵਾਂ ਦਿਖਾਉਣ ਦੇ ਅੰਦਾਜ਼ ਕੀਤਾ। ਪਰ ਜਿਉਂ ਪ੍ਰੈਜ਼ੀਡੈਂਟ ਟਰੰਪ ਦੀ ਉਹ ਲਾਈਨ ਔਰ ਟੈਰਿਫ ਲਾਉਣ ਦੀ ਲਾਈਨ ਔਰ ਉਹ ਵੱਧਦੀ ਚਲੀ ਗਈ, ਕੈਨੇਡਾ ਦੇ ਵਿੱਚ ਵੀ ਰੋਹ ਵੱਧਦਾ ਚਲਾ ਗਿਆ। ਨਤੀਜੇ ਦੇ ਤੌਰ ਦੇ ਉੱਤੇ ਫਿਰ ਉੱਥੇ ਲਿਬਰਲ ਹੋਏ, ਕੰਜ਼ਰਵੇਟਿਵ ਹੋਏ, ਐਨਡੀਪੀ ਹੋਏ, ਕੈਨੇਡਾ ਦੇ ਵਿੱਚ ਇੱਕ ਵੇਵ ਖੜੀ ਹੋ ਗਈ ਕਿ ਅਸੀਂ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਦਾ ਜਿਹੜਾ ਬੌਸਪਣ ਹੈ ਉਹਦਾ ਜਵਾਬ ਦੇਣਾ ਔਰ ਬਾਈਕਾਟ ਦੀ ਲਾਈਨ ਸ਼ੁਰੂ ਹੋ ਗਈ। ਅੱਜ ਹੀ ਮੈਂ ਦੇਖ ਰਿਹਾ ਸੀ ਇੰਟਰਨੈਸ਼ਨਲ ਨਿਊਜ਼ ਕੇ ਵੀ ਈਵਨ ਕੈਨੇਡਾ ਦੀਆਂ ਬਹੁਤ ਸਾਰੀਆਂ 에ਅਰਲਾਈਨਸ ਨੇ ਅਮਰੀਕਾ ਦੇ ਕਈ ਸ਼ਹਿਰਾਂ ਦੀਆਂ ਫਲਾਈਟਸ ਕੈਂਸਲ ਕੀਤੀਆਂ ਇਸ ਪੀਰੀਅਡ ਕਿਉਂਕਿ ਮੁਸਾਫਰ ਨਹੀਂ ਨੇ। ਪੈਸੇਂਜਰਸ ਨੇ ਵੀ ਕਿਹਾ ਵੀ ਅਸੀਂ ਬਾਈਕਾਟ ਵੀ ਜਿਹੜਾ ਕੋਈ ਵਕੇਸ਼ਨ ਮਨਾਉਣ, ਹੁਣ ਸਪਰਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਜਿਹੜੇ ਵਕੇਸ਼ਨ ਮਨਾਉਣ ਅਮਰੀਕਨ ਡੈਸਟੀਨੇਸ਼ਨ ਤੇ ਆਉਂਦੇ ਸੀ ਉਹ ਕੈਨੇਡਾ ਚਲੇ ਗਏ। ਬਹੁਤ ਸਾਰਿਆਂ ਨੇ ਅਮਰੀਕਨ ਵਾਈਨ ਔਰ ਦੂਸਰੀਆਂ ਚੀਜ਼ਾਂ ਸ਼ੈਲਫਸ ਤੋਂ ਮੇਡ ਇਨ ਅਮਰੀਕਾ ਵਾਲਾ ਬਾਟ ਔਰ ਇਹ ਪਹਿਲੀ ਵਾਰ ਕੈਨੇਡਾ ਦੇ ਵਿੱਚ ਇਹ ਜਿਹੜਾ ਸੈਂਟੀਮੈਂਟ ਆਇਆ ਇਹ ਆਪਣੇ ਆਪ ਦੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਕਿਉਂਕਿ ਪਹਿਲਾਂ ਕਦੇ ਅਮਰੀਕਾ ਕੈਨੇਡਾ ਦੀ 150 ਸਾਲ ਦੀ ਇੱਕ ਸਾਂਝ ਵਾਲੀ ਹਿਸਟਰੀ ਹੈ ਜਿਸ ਸਾਰੇ ਚੋਂ ਇਹ ਨੈਗੇਟਿਵਿਟੀ ਨਹੀਂ ਆਈ। ਸੋ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜਸਟਨ ਟਰੂਡੋ ਨੇ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕੀਤੀਆਂ, ਲਿਬਰਲ ਦਾ ਗ੍ਰਾਫ ਵੀ ਅਪ ਕੀਤਾ ਔਰ ਜਦੋਂ ਕਿ ਹੁਣ ਇਹ ਟੈਰਿਫ ਔਰ ਦੂਸਰੀਆਂ ਚੀਜ਼ਾਂ ਦਾ ਜਿਹੜਾ ਬੋਝ ਕੈਨੇਡਾ ਦੇ ਉੱਤੇ ਜਾਂ ਦੂਜਾ ਆ ਗਿਆ ਤੇ ਫਿਰ ਮਾਰਕ ਕਾਰਨੀ ਜਿਹੜੇ ਬਣੇ ਨੇ ਬੈਂਕਰ ਹੋਣ ਦੇ ਨਾਤੇ ਉਹ ਬੈਸਟ ਬੈਟ ਨੇ, ਭਾਵੇਂ ਉਹ ਪੋਲੀਟੀਸ਼ੀਅਨ ਜਿਵੇਂ ਮੈਂ ਕਿਹਾ ਵੀ ਰੂਕੀ ਪੋਲੀਟੀਸ਼ੀਅਨ ਹੈ ਲੇਕਿਨ ਇਕਨੋਮਿਕਲੀ ਲੋਕ ਔਰ ਇਸ ਵੇਲੇ ਜਿਹੜਾ ਬਿਲਕੁਲ ਲਿਬਰਲ ਪਾਰਟੀ ਲੱਗਦਾ ਸੀ ਕਿ ਬਈ ਇਹਨੇ ਲੂਜ਼ ਕਰਨਾ ਹੀ ਕਰਨਾ ਹੈ, ਹੁਣ ਬਰਾਬਰ ਜਿਹੀ ਦੀ ਟੱਕਰ ਹੈ ਔਰ ਜਿਉਂ ਇਸੇ ਲਈ ਫੌਰਨ ਮਾਰਕ ਕਾਰਨੀ ਨੇ ਇਲੈਕਸ਼ਨਸ ਡਿਕਲੇਅਰ ਕਰਤੀਆਂ ਜਿਹੜੀਆਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਨੇ ਔਰ ਆਲਮੋਸਟ ਜੇ ਇਹਨਾਂ ਆਉਣ ਵਾਲੇ ਹਫ਼ਤਿਆਂ 'ਚ ਇੱਕ ਵੇਵ ਜਿਵੇਂ ਕਿ ਮਾਰਕ ਕਾਰਨੀ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਣਦਾ, ਉਹਨਾਂ ਨੂੰ ਇਹ ਲੱਗਦਾ ਵੀ ਇਕਨੋਮਿਕਲੀ ਸਾਨੂੰ ਇਹੀ ਲਿਜਾ ਸਕਦੇ ਨੇ। ਤਾਂ ਇਹੀ ਜਿਹੜਾ ਕੁਝ ਹਫ਼ਤੇ ਪਹਿਲਾਂ ਟਰੰਪ ਦੇ ਆਉਣ ਤੋਂ ਜਿਹੜਾ ਫੇਵਰ 'ਚ ਜਾਂਦਾ ਸੀ ਮਿਸਟਰ ਪੋਲੀ ਐਵਰ ਦੀ ਕਿ ਮਿਨੀ ਟਰੰਪ ਹੈ, ਟਰੰਪ ਵਾਲੀਆਂ ਨੇ ਉਹੀ ਡਿਸਫੇਵਰ ਬਣ ਗਿਆ। ਹੁਣ ਕੈਨੇਡੀਅਨ ਸੋਚਣ ਲੱਗ ਗਿਆ ਵੀ ਇਹ ਆ ਗਿਆ ਤਾਂ ਟਰੰਪ ਵਾਂਗੂ ਹੀ ਕਰੇਗਾ ਔਰ ਇਹਦੇ ਨਤੀਜੇ ਦੇ ਤੌਰ ਦੇ ਉੱਤੇ ਇਸ ਵੇਲੇ ਲਿਬਰਲ ਪਾਰਟੀ ਜਿਹੜੀ ਹੈ ਉਸ ਦਾ ਗ੍ਰਾਫ ਅਪ ਜਾ ਰਿਹਾ। ਇਹ ਤਾਂ ਓਵਰਆਲ ਪੋਲੀਟੀਕਲ ਸਿਨੈਰੀਓ ਹੈ। ਪਰ ਹੁਣ ਇੰਡੀਆ ਨੂੰ ਕਿਉਂ ਜਸਟਨ ਟਰੂਡੋ ਦੇ ਵਾਂਗ ਹੀ ਤਕਲੀਫ ਹੋਈ ਜਾਂ ਉਸ ਤੋਂ ਵੀ ਜ਼ਿਆਦਾ ਤਕਲੀਫ ਹੋਈ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਵਿੰਟੇਜ ਜਿਹੜੀ ਉਹ ਪਲਕੀ ਸ਼ਰਮਾ ਜਿਹੜੀ ਬਿਲਕੁਲ ਪੱਕੀ ਉਹਦੇ ਤੋਂ ਤੁਹਾਨੂੰ ਇੱਕ ਟੈਂਪਰੇਚਰ ਪਤਾ ਲੱਗ ਜਾਂਦਾ ਵੀ ਇੰਡੀਅਨ ਕਿਉਂਕਿ ਉਹ ਇੰਡੀਅਨ ਇੰਟੈਲੀਜੈਂਸ ਦੀ ਹੀ ਆਊਟਫਿਟ ਹੈ ਉਹਨਾਂ ਦਾ ਫਸਟ ਪੋਸਟ ਜਿਹਦੇ 'ਚ ਉਹਦੀ ਘੰਟੇ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹ ਇਹ ਕਹਿ ਰਹੇ ਸੀ ਕਿ ਜੀ ਇਹ ਜੋ ਵੀ ਚੱਲ ਰਿਹਾ ਉੱਥੇ ਐਡਮਿਨਿਸਟ੍ਰੇਸ਼ਨ ਤਾਂ ਜਿਹੜਾ ਉਹ ਜਸਟਨ ਟਰੂਡੋ ਦਾ ਹੀ ਹੈ, ਉਸ ਤੇ ਹੀ ਨੋਮੀਨੇਟ ਕੀਤੇ ਹੋਏ ਨੇ। ਹੁਣ ਐਸਾ ਕੀ ਕਾਰਨ ਬਣਿਆ ਵੀ ਅੱਜ ਇੰਡੀਆ ਨੂੰ ਜਾਂ ਉਹਨਾਂ ਦੇ ਸਾਰੇ ਮੀਡੀਆ 'ਚ ਤਕਲੀਫ ਹੋਈ ਕਿ ਕੈਨੇਡਾ ਦੀ ਜਿਹੜੀ ਖੁਫੀਆ ਏਜੰਸੀ ਸੀਸਸ ਹੈ ਉਹਨਾਂ ਦੀ ਡਿਪਟੀ ਡਾਇਰੈਕਟਰ ਵੈਨੇਸਾ ਲਾਇਡ ਉਹਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਇੰਡੀਆ ਚਾਈਨਾ ਮੇ ਸੀਕ ਟੂ ਮੈਡਲ ਇਨ ਇਲੈਕਸ਼ਨ ਕੈਨੇਡਾ ਔਰ ਅੱਜ ਉਹਨਾਂ ਨੇ ਜਦੋਂ ਇੰਡੀਆ ਔਰ ਚਾਈਨਾ ਦੇ ਬਾਰੇ ਜਿਨ੍ਹਾਂ ਦੇ ਨਾਲ ਸੰਬੰਧ ਬੜੇ ਚਿੱਲੀ ਨੇ ਇਸ ਵੇਲੇ ਕੈਨੇਡਾ ਦੇ ਕਿਉਂਕਿ ਅਜੇ 3-4 ਦਿਨ ਪਹਿਲਾਂ ਹੀ ਚਾਈਨਾ ਨਾਲ ਤਾਂ ਪਹਿਲਾਂ ਵੀ ਕਿਉਂਕਿ ਟੈਰਿਫ ਜਦੋਂ ਕੈਨੇਡਾ ਨੇ ਲਾਇਆ ਚਾਈਨਾ ਨੇ ਵਾਪਸੀ ਲਾਇਆ ਔਰ 4 ਦਿਨ ਪਹਿਲਾਂ 4 ਕੈਨੇਡੀਅਨ ਸਿਟੀਜ਼ਨਸ ਨੂੰ ਚਾਈਨਾ ਨੇ ਮੌਤ ਦੀ ਸਜ਼ਾ ਦਿੱਤੀ ਹੈ ਜਿਨ੍ਹਾਂ ਦੇ ਉੱਤੇ ਡਰੱਗਸ ਔਰ ਦੂਸਰੇ ਕੁਝ ਕ੍ਰਾਈਮ ਸੀ ਜਿਸ ਦੇ ਉੱਤੇ ਕੈਨੇਡਾ ਨੇ ਪ੍ਰੋਟੈਸਟ ਕੀਤਾ ਔਰ ਚਾਈਨਾ ਦੇ ਉੱਤੇ ਤਾਂ ਉਹ ਪਹਿਲਾਂ ਤੋਂ ਹੀ ਲਾਉਂਦੇ ਰਹੇ ਨੇ ਵੀ ਕੈਨੇਡੀਅਨ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ। ਪਹਿਲਾਂ ਚਾਈਨਾ ਰਸ਼ੀਆ ਇੱਕ ਲਾਈਨ ਤੇ ਸੀ, ਹੁਣ ਰਸ਼ੀਆ ਬੈਕਗਰਾਊਂਡ 'ਚ ਚਲਾ ਗਿਆ, ਚਾਈਨਾ ਔਰ ਇੰਡੀਆ ਔਰ ਇਹ ਬੀਬੀ ਵੈਨੇਸਾ ਲਾਇਡ ਡਿਪਟੀ ਡਾਇਰੈਕਟਰ ਸੀਸਸ ਨੇ
ਜਿੱਥੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਅਪ੍ਰੈਲ 28 ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਉਹਦੇ 'ਚ ਚਾਈਨਾ ਔਰ ਇੰਡੀਆ ਇਹ ਇੰਟਰਫੀਅਰ ਕਰ ਸਕਦੇ ਨੇ। ਔਰ ਦੋ ਮੁਲਕ ਜਿਹੜੇ ਰਸ਼ੀਆ ਔਰ ਪਾਕਿਸਤਾਨ ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ ਕਿਉਂਕਿ ਜੇ ਇੰਡੀਆ ਦਾ ਇਨਫਲੂਐਂਸ ਕੈਨੇਡੀਅਨ ਸਿਸਟਮ 'ਚ ਵੱਧਦਾ ਤੇ ਪਾਕਿਸਤਾਨ ਉਹਨੂੰ ਕਾਊਂਟਰ ਕਰਨ ਲਈ ਕਰ ਸਕਦਾ ਹੈ। ਪਰ ਇਸੇ ਤਰ੍ਹਾਂ ਰਸ਼ੀਆ ਬਾਰੇ ਵੀ ਉਹਨਾਂ ਨੇ ਕਿਹਾ। ਪਰ ਇਹ ਜਿਹੜਾ ਸਭ ਤੋਂ ਜ਼ਿਆਦਾ ਦੋਸ਼ ਹੈ ਉਹ ਇਸ ਵੇਲੇ ਭਾਰਤ ਦੇ ਉੱਤੇ ਜਾ ਕੇ ਟਿਕਦਾ ਹੈ। ਚਾਈਨਾ ਬਾਰੇ ਤਾਂ ਉਹਨਾਂ ਨੇ ਕਿਹਾ ਵੀ ਚਾਈਨਾ ਇਹ ਕਰ ਸਕਦਾ ਹੈ ਵੀ ਉਹਦੇ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਸਰਦਾਰੀ ਹੈ। ਔਰ ਇਸ ਤੋਂ ਪਹਿਲਾਂ ਇਹਨਾਂ ਨੇ ਪਹਿਲਾਂ ਵੀ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਇੰਟਰਫੀਅਰ ਕੀਤਾ ਸੀ। ਸੀਸਸ ਦੀ ਜਿਹੜਾ ਖੁੱਲ੍ਹ ਕੇ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਵੀ 2019 ਔਰ 2021 ਦੀਆਂ ਫੈਡਰਲ ਇਲੈਕਸ਼ਨ 'ਚ ਕੀਤਾ, ਜਿਹੜਾ ਕਿ ਆਲਰੇਡੀ ਜਸਟਿਸ ਹੌਕ ਕਮਿਸ਼ਨ ਨੇ ਕਿਹਾ। ਸੀਸਸ ਐਲੈਜਿਸ India organized support for Poilievre's 2022 conservative leadership bid, Globe and Mail। ਗਲੋਬ ਐਂਡ ਮੇਲ ਦੀ ਖਬਰ ਹੈ ਕਿ 2022 ਦੇ ਵਿੱਚ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਪੋਲੀਐਵਰ ਦੀ ਚੋਣ ਹੋਈ, ਇੰਡੀਆ ਨੇ ਉਹਦੇ 'ਚ ਉਹਨੂੰ ਜਿਤਾਉਣ ਦੇ ਲਈ ਡਾਇਰੈਕਟ ਦਖਲਅੰਦਾਜ਼ੀ ਕੀਤੀ। ਉਹ ਮਨੀ ਕਿਵੇਂ ਜਾਲੀ ਵੋਟਾਂ ਕੀ ਹੈ ਉਹ ਡਿਟੇਲ ਇੱਕ ਡਿਫਰੈਂਟ ਹੈ। ਔਰ ਫਿਰ ਜਿਹੜਾ ਇੰਡੀਆ ਦੇ ਨਾਲ ਕੰਸਰਨਡ ਕਾਮੈਂਟ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਡਿਪਲੋਮੈਟਸ ਨੂੰ ਕੈਨੇਡਾ ਨੇ ਕੱਢਿਆ ਸੀ ਕਿਉਂਕਿ over allegations they were involved in a plot against Sikh separatists on Canadian soil। ਫਿਰ ਉਹਨਾਂ ਨੇ ਕਿਹਾ ਵੀ ਹੁਣ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ, ਹੁਣ ਜਸਟਿਨ ਟਰੂਡੋ ਨੇ ਤਾਂ ਬੀਤੇ ਦੀ ਗੱਲ ਕੀਤੀ ਕਿ ਵੀ ਇਹਨਾਂ ਨੇ 2019 2021 ਚ ਔਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਲੇਕਿਨ ਸੀਸਸ ਦੀ ਡਿਪਟੀ ਡਾਇਰੈਕਟਰ ਇਹ ਕਹਿ ਰਹੀ ਹੈ ਕਿ ਜਿਹੜੀਆਂ 28 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਨੇ, we have also seen that government of India has the intent and capability to interfere in Canadian communities and democratic processes। ਕਿ ਭਾਰਤ ਦੇ ਕੋਲ ਇੱਛਾ ਵੀ ਔਰ ਸਮਰੱਥਾ ਵੀ, ਜਿਹੜੀ ਹੈ ਇੰਟੈਂਟ ਔਰ ਕੈਪੇਬਿਲਿਟੀ, ਇੱਛਾ ਔਰ ਸਮਰੱਥਾ ਇਹ ਦੋਨੋਂ ਹੀ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਮੀਡੀਆ ਨੇ ਕਿਹਾ ਵੀ ਅਸੀਂ ਜਦੋਂ ਇੰਡੀਅਨ ਮਿਸ਼ਨ ਡਿਪਲੋਮੈਟਿਕ ਹੈ ਆਟਵਾ 'ਚ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਕਿਸੇ ਨੇ ਕੋਈ ਰਿਸਪੌਂਡ ਨਹੀਂ ਕੀਤਾ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਇਸ ਦੇ ਚੱਲਦਿਆਂ ਜਿਹੜਾ ਹੁਣ ਇਹ ਭਾਰਤ ਔਰ ਕੈਨੇਡਾ ਸੰਬੰਧ ਜਿਹੜੇ ਨੇ ਉਹ ਸੁਧਰਨ ਦੇ ਕੋਈ ਚਾਂਸ ਨਹੀਂ ਨੇ। ਜਿਹੜਾ ਇੰਡੀਆ ਵਾਲੇ ਜੰਪ ਕਰ ਰਹੇ ਸੀ ਕਿ ਜੀ ਮਾਰਕ ਕਾਰਨੀ ਆ ਗਿਆ, ਉਹਨੇ ਕਹਿ ਦਿੱਤਾ ਇੰਡੀਆ ਦੇ ਨਾਲ ਜੋੜਾਂਗੇ, ਔਰ ਦੂਜਾ ਤੇ ਜਿਵੇਂ ਉਹਨਾਂ ਦੀ ਜਿਹੜੀ ਆ ਮਾਊਥਪੀਸ ਪਲਕੀ ਸ਼ਰਮਾ ਕਹਿ ਰਹੀ ਸੀ ਕਿ ਜੀ ਇਹ ਜਿਹੜੀ ਵੈਨੇਸਾ ਲੋਇਡ ਜਿਹਨੇ ਕੀਤਾ ਇਹ ਉਹਦੀ ਅਪਾਇੰਟੀ ਹੈ ਜਸਟਿਨ ਟਰੂਡੋ ਦੀ। ਸ਼ੀ ਹੈਜ਼ ਟੇਕਨ ਏ ਪੇਜ ਆਊਟ ਆਫ ਦਾ ਬੁੱਕ ਆਫ ਜਸਟਿਨ ਟਰੂਡੋ। ਤੁਸੀਂ ਇਹਨਾਂ ਦੇ ਅੰਦਰ ਨਫ਼ਰਤ ਦੇਖੋ, ਦੂਜਾ ਦੇਖੋ ਇਹਨਾਂ ਨੂੰ ਇਹ ਸਮਝ, ਕਿਉਂਕਿ ਇਹ ਖੁਦ ਬੇਈਮਾਨੀਆਂ ਕਰਦੇ ਨੇ। ਇਹਨਾਂ ਦੇ ਪੋਲੀਟੀਕਲ ਸਿਸਟਮ ਜਿਵੇਂ ਹੀ ਹੁੰਦਾ ਜਿਹਨੇ ਅਪਾਇੰਟ ਕੀਤਾ ਉਹਨੇ ਉਹਦੇ ਗੁਣ ਗਾਣੇ ਨੇ। ਇੱਥੇ ਇਹਨਾਂ ਨੂੰ ਇਸ ਗੱਲ ਦੀ ਅਜੇ ਤੱਕ ਸਮਝ ਨਹੀਂ ਹੈ ਜਾਂ ਇਹ ਮੰਨਣਾ ਨਹੀਂ ਚਾਹੁੰਦੇ ਕਿ ਇੱਥੇ ਐਜ਼ ਪਰ ਲਾਅ ਹੁੰਦਾ ਹੈ। ਅਪਾਇੰਟ ਕਿਸੇ ਨੇ ਕੀਤਾ ਹੋਏ, ਜਿਵੇਂ ਨਾ ਹੋਏ ਤਾਂ ਜਿਹੜੇ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਅਪਾਇੰਟਡ ਫੈਡਰਲ ਜੱਜ ਨੇ, ਉਹ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਡਾਇਰੈਕਟ ਐਗਜ਼ੈਕਟਿਵ ਆਰਡਰ ਨੇ ਉਹਨਾਂ ਨੂੰ ਸਟਾਪ ਲਾ ਰਹੇ ਨੇ। ਨਹੀਂ ਤਾਂ ਹੋਏ ਜੀ ਉਹਨਾਂ ਨੇ ਲਾਇਆ ਸੀ ਜਾਂ ਨਹੀਂ। ਇਹ ਠੀਕ ਹੈ ਵੀ ਇੱਕ ਪ੍ਰੋਸੈਸ ਵੇਲੇ ਕੋਈ ਪੋਲੀਟੀਸ਼ੀਅਨ ਕਿਸੇ ਦਾ ਕੋਈ ਫੇਵਰੇਟ ਹੋ ਸਕਦਾ ਹੈ ਜਾਂ ਦੂਜਾ ਉਹਨੂੰ ਅਪਾਇੰਟ ਕਰਤਾ, ਲੇਕਿਨ ਜਦੋਂ ਅਮਰੀਕਨ ਇੰਟਰਸਟ ਦੀ ਗੱਲ ਆਏਗੀ ਜਾਂ ਜਿਵੇਂ ਕੈਨੇਡੀਅਨ ਇੰਟਰਸਟ ਦੀ ਗੱਲ ਆਏਗੀ, ਫਿਰ ਐਜ਼ ਪਰ ਲਾਅ ਉਹਨਾਂ ਦੇ ਕੋਲ ਸੀਸਸ ਦੇ ਕੋਲ ਜਾਣਕਾਰੀ ਹੋਏਗੀ ਕਿ ਵੀ ਆਲਰੇਡੀ 28 ਅਪ੍ਰੈਲ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇੰਡੀਆ ਕੀ ਕਰਨ ਜਾ ਰਿਹਾ ਹੈ। ਚਾਈਨਾ ਦਾ ਤਾਂ ਉਹਨਾਂ ਨੇ ਸਪੈਸੀਫਿਕ AI ਦਾ ਹਵਾਲਾ ਦਿੱਤਾ ਕਿ ਵੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਦੇ ਰਾਹੀਂ ਜਿਹੜਾ ਉਹ ਸਾਰੀ ਗੇਮ ਨੂੰ ਬਦਲ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਚੰਗੀ ਗੱਲ ਹੈ ਕਿ ਸੀਸਸ ਦੀ ਵਾਰਨਿੰਗ ਤੋਂ ਬਾਅਦ ਜਿਹੜੇ ਈਵਨ ਸਾਡੇ ਵੀ ਵੀਰ ਭੈਣਾਂ ਨੇ ਕੈਨੇਡਾ 'ਚ, ਅਸੀਂ ਸਮਝਦੇ ਹਾਂ ਕਿ ਜਸਟਿਨ ਟਰੂਡੋ ਨੇ ਭਾਵੇਂ ਭਾਰਤ ਦਾ ਬਹੁਤ ਕ੍ਰਿਟਿਸਿਜ਼ਮ ਘਟੀਆ ਲੈਵਲ ਦੀ ਕਿਰਦਾਰਕੁਸ਼ੀ ਵੀ ਸਹੀ ਹੈ, ਪਰ ਉਹਨੇ ਇਸ ਮੁੱਦੇ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਬੱਜ ਨਹੀਂ ਕੀਤਾ। ਸੋ ਉਹਦੇ 'ਚ ਖੁੱਲ੍ਹ ਕੇ ਆਪਣੇ ਬਹੁਤ ਵਾਰੀ ਜਿਹੜੇ ਸਿਟੀਜ਼ਨ ਵੀ ਬਣ ਜਾਂਦੇ ਨੇ, ਵੋਟ ਪਾਉਣ ਨਹੀਂ ਆਉਂਦੇ, ਉਹਨਾਂ ਨੂੰ ਲੱਗਦਾ ਵੀ ਦਿਹਾੜੀ ਕਾਹਨੂੰ ਗਵਾਉਣੀ ਹੈ। ਉਹ ਜਸਟਿਨ ਟਰੂਡੋ ਦੀ ਪਾਰਟੀ ਦੇ ਹੱਕ 'ਚ ਖਲੋਣ ਤਾਂ ਕਿ
ਇਹ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਲਿਬਰਲ ਪਾਰਟੀ ਨੇ ਲਈਆਂ ਉਹ ਅੱਗੇ ਚੱਲਣ, ਇੰਡੀਆ ਦੀ ਅਕਾਊਂਟੇਬਿਲਟੀ ਹੋਏ ਔਰ ਕੈਨੇਡਾ 'ਚ ਉਹ ਸਿਸਟਮ ਹੋਏ ਕਿ ਜਦੋਂ ਕੈਨੇਡੀਅਨ ਅਦਾਲਤਾਂ ਉਹਨਾਂ ਜਿਹੜੇ ਗਿਲਟੀ ਨੇ ਜਿਨ੍ਹਾਂ ਦੇ ਟ੍ਰਾਇਲ ਚੱਲ ਰਿਹਾ ਉਹਨਾਂ ਨੂੰ ਸਜ਼ਾ ਯਾਫਤਾ ਕਰਨਗੀਆਂ ਔਰ ਇੰਡੀਆ ਜਿਸ ਨੇ ਇਸ ਸਾਰੇ 'ਚ ਉਹਨਾਂ ਦੇ ਹਾਈ ਕਮਿਸ਼ਨ ਔਰ ਡਿਪਲੋਮੈਟ ਇਨਵੋਲਵ ਨੇ, ਕੈਨੇਡਾ 'ਚ ਸਾਡਾ ਇੰਨਾ ਕੁ ਦਬਾਅ ਬਣਿਆ ਰਹਿਣਾ ਚਾਹੀਦਾ ਹੈ ਕਿ ਅਲਟੀਮੇਟਲੀ ਕੈਨੇਡਾ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਕੇਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਕੇ ਜਾਏ ਔਰ ਅਸੀਂ ਇਹ ਉਹ ਕਰਦੇ ਹਾਂ ਕਿ ਲਿਬਰਲ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ, ਜਿਹੜੇ ਨਹੀਂ ਵੀ ਰਜਿਸਟਰ ਹੋਏ ਹੋਏ ਵੋਟਰ ਉਹ ਜਿਹੜਾ ਵੀ ਵਕਤ ਹੁੰਦਾ ਹੈ ਉਸ ਦੇ ਮੁਤਾਬਕ ਰਜਿਸਟਰ ਹੋਣ ਔਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਟੈਰਿਫ ਦਾ ਡੰਡਾ ਬੜੇ ਜ਼ੋਰ ਨਾਲ ਘੁਮਾਇਆ ਜਾ ਰਿਹਾ ਹੈ ਔਰ 2 ਅਪ੍ਰੈਲ ਤੋਂ ਭਾਰਤ ਤੇ ਵੀ ਟੈਰਿਫ ਲੱਗਣ ਜਾ ਰਹੀਆਂ ਹਨ ਔਰ ਟਰੰਪ ਵੱਲੋਂ ਕੀਤੇ ਤਾਜ਼ਾ ਐਲਾਨ ਅਨੁਸਾਰ ਵੈਨਜ਼ੂਏਲਾ ਮੁਲਕ ਤੋਂ ਤੇਲ ਖਰੀਦਣ ਵਾਲਿਆਂ ਤੇ 25% ਹੋਰ ਟੈਰਿਫ ਲਾਇਆ ਜਾਵੇਗਾ ਔਰ ਯਾਦ ਰਹੇ ਭਾਰਤ ਵੈਨਜ਼ੂਏਲਾ ਤੋਂ ਤੇਲ ਖਰੀਦਣ ਵਾਲੇ ਮੁਲਕ ਗਾਹਕਾਂ ਵਿੱਚੋਂ ਇੱਕ ਹੈ। ਸੋ ਇਹ ਦਬਾਅ ਦੇ ਚਲਦਿਆਂ ਭਾਰਤ ਪੂਰੀ ਤਰ੍ਹਾਂ ਚੀਨ ਦੇ ਪੈਰਾਂ ਵਿੱਚ ਲੇਟਦਾ ਨਜ਼ਰ ਆਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਚੀਨਮ ਸ਼ਰਣਮ ਗੱਛਾਮੀ ਕਿ ਅਸੀਂ ਚੀਨ ਦੀ ਸ਼ਰਨ ਚ ਆ ਗਏ ਹਾਂ। ਚੀਨ ਹੀ ਸਾਡਾ ਬਾਪ, ਚੀਨ ਹੀ ਸਾਡੀ ਮਾਤ੍ਰਿਸ਼੍ਰੀ ਔਰ ਚੀਨ ਹੀ ਚੀਨ, ਸਭ ਪਾਸੇ ਚੀਨ। ਦੇਖੋ ਕਿਵੇਂ ਹਾਲਾਤ ਬਦਲਦੇ ਨੇ ਔਰ ਆਪਣੇ ਆਪ ਨੂੰ ਇੰਡੀਪੈਂਡੈਂਟ ਔਰ ਅਮਰੀਕਾ ਦਾ ਯਾਰ ਔਰ ਅਸੀਂ ਵੀ ਚੌਧਰੀ ਦਾ ਯਾਰ, ਉਹ ਵੀ ਚੌਧਰੀ, ਇਸ ਕਿਸਮ ਦਾ ਬਿਹੇਵੀਅਰ ਜੇ ਤੁਸੀਂ ਇਹਨਾਂ ਦਾ ਪਿਛਲੇ 2020 ਤੋਂ ਖਾਸ ਤੌਰ ਤੇ ਦੇਖੋ, ਜਿਸ ਦਾ ਖਮਿਆਜ਼ਾ ਹੀ ਨਹੀਂ, ਜਿਸ ਦੀ ਸਜ਼ਾ ਚੀਨ ਨੇ ਇਹਨਾਂ ਨੂੰ ਦਿੱਤੀ, ਕਿਉਂਕਿ ਇਹਨਾਂ ਦਾ ਦਿਮਾਗ ਜਿਹੜਾ 7ਵੇਂ ਅਸਮਾਨ ਤੇ ਸੀ ਤੇ 14ਵੇਂ ਤਬਕ ਤੇ ਜੇ ਕਹਿਣਾ ਹੋਏ ਸੀ ਉਹ ਸੀ 5 ਅਗਸਤ 2019 ਨੂੰ, ਜਦੋਂ ਇਹਨਾਂ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕੀਤਾ, ਆਰਟੀਕਲ 370 35A ਖਤਮ ਕੀਤਾ, ਉਹਦਾ ਸਟੇਟ ਦਾ ਰੁਤਬਾ ਵੀ ਖਤਮ ਕੀਤਾ ਔਰ ਰਾਜ ਸਭਾ ਦੇ ਵਿੱਚ, ਕਿਉਂਕਿ ਪਹਿਲਾਂ ਅਮਿਤ ਸ਼ਾਹ ਆਇਆ, ਇੱਕ ਸੜੇ ਜਿਹੇ ਪੇਪਰ ਦੇ ਉੱਤੇ ਕੁਝ ਲਿਖਿਆ ਹੋਇਆ ਸੀ, ਉਹ ਪੜ੍ਹ ਰਿਹਾ ਸੀ ਔਰ ਉਸੇ ਐਡਰੈਸ ਦੇ ਵਿੱਚ ਉਹਨੇ ਕਿਹਾ ਕਿ ਸਾਡਾ 38,000 ਸਕੁਅਰ ਕਿਲੋਮੀਟਰ ਏਰੀਆ ਅਕਸਾਈ ਚਿਨ
ਜਿਹੜਾ ਚੀਨ ਨੇ ਦੱਬਿਆ ਹੋਇਆ ਸੀ ਉਹ ਵੀ ਵਾਪਸ ਲੈਣਾ। ਹੁਣ ਇਹ ਆਪਣੇ ਡੈਥ ਵਾਰੰਟਸ ਦੇ ਉੱਤੇ ਜਾਂ ਚੀਨ ਨੂੰ ਇਹ ਕਹਿਣਾ ਕਿ ਆ ਬੈਲ ਮੁਝੇ ਮਾਰ, ਇਹ ਲਾਈਨ ਸੀ। ਕਿਉਂਕਿ ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰਹੇ ਕਿ ਆਲਮੋਸਟ 20% ਦੇ ਕਰੀਬ ਟੈਰੀਟਰੀ 15-18 ਤੋਂ 20% ਜਿਹੜੀ ਅਨਡਿਵਾਈਡਡ ਜੰਮੂ ਕਸ਼ਮੀਰ ਦੀ ਬਿਫੋਰ 47 ਜਿਹੜਾ ਜੰਮੂ ਕਸ਼ਮੀਰ ਸੀ ਡੋਗਰਿਆਂ ਦੇ ਥੱਲੇ, ਉਹ ਚੀਨ ਦੇ ਕੋਲ ਹੈ। ਔਰ ਉਹ ਖਾਸ ਤੌਰ ਤੇ ਜ਼ੁਲਫਿਕਾਰ ਅਲੀ ਭੁੱਟੋ ਦੇ ਪੀਰੀਅਡ 'ਚ ਲੈਂਡ ਬਾਰਡਰ ਚਾਈਨਾ ਔਰ ਪਾਕਿਸਤਾਨ ਦਾ ਸਾਂਝਾ ਕਰਨ ਦੇ ਲਈ ਉਹਨੂੰ ਚੀਨ ਨੂੰ ਦਿੱਤੀ ਗਈ। ਚੀਨ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ, ਜਦੋਂ ਵੀ ਚਾਈਨਾ ਦਾ ਤੁਸੀਂ ਮਾਓ ਜ਼ੇ ਤੁੰਗ ਦੇ ਜ਼ਮਾਨੇ ਤੋਂ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਦੇਖੋ, ਉਹਨਾਂ ਦਾ ਇਹ ਕਹਿਣਾ ਰਿਹਾ ਹੈ ਕਿ ਭਾਈ ਤਿੱਬਤ ਹਥੇਲੀ ਹੈ ਤੇ 5 ਉਂਗਲਾਂ ਨੇ ਚੀਨ ਦੀਆਂ, ਜਿਨ੍ਹਾਂ ਦੇ ਵਿੱਚ ਲਦਾਖ ਹੈ, ਜਿਸ ਦੇ ਵਿੱਚ ਸਿੱਕਮ ਹੈ, ਭੂਟਾਨ ਹੈ, ਨੇਪਾਲ ਹੈ, ਔਰ ਜਿਹਨੂੰ ਇਹ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ ਉਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ। ਹੁਣ ਜਦੋਂ ਤੱਕ ਤਾਂ ਆਰਟੀਕਲ 370 ਸੀ, ਦੂਸਰਾ ਕੋਈ ਉੱਥੇ ਆ ਨਹੀਂ ਸੀ ਸਕਦਾ, ਕੋਈ ਦੂਜਾ ਨਹੀਂ। ਜਦੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ, ਯੂਨੀਅਨ ਟੈਰੀਟਰੀ ਸਿੱਧਾ ਸੈਂਟਰ ਦੇ ਕੰਟਰੋਲ 'ਚ ਹੁੰਦੀ ਹੈ ਔਰ ਲਾ ਐਂਡ ਆਰਡਰ ਦੀ ਔਰ ਸਾਰੇ ਪਾਵਰਸ ਹੀ ਲੈਫਟੀਨੈਂਟ ਗਵਰਨਰ ਜਿਹੜਾ ਸੈਂਟਰ ਨੇ ਬਣਾਇਆ ਹੋਇਆ। ਸੋ ਜ਼ਾਹਰ ਹੈ ਕਿ ਚਾਈਨਾ ਇਸ ਨੂੰ ਲੈ ਕੇ ਅਪਸੈਟ ਸੀ ਕਿ ਵੀ ਇੱਕ ਤਾਂ ਜਿਹੜਾ ਜੰਮੂ ਕਸ਼ਮੀਰ ਦਾ ਸਟੇਟਸ ਇੰਟਰਨੈਸ਼ਨਲ ਲਾਅ ਦੇ ਵਿੱਚ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਸੀ, ਉਹ ਡਿਸਪਿਊਟਡ ਟੈਰੀਟੋਰੀ, ਝਗੜੇ ਵਾਲਾ ਖੇਤਰ। UN ਦੇ ਆਬਜ਼ਰਵਰ ਉੱਥੇ ਬੈਠੇ ਨੇ ਅਜੇ ਵੀ ਦੋਨੋਂ ਪਾਸਿਆਂ 'ਚ। ਹੁਣ ਚਾਈਨਾ ਨੂੰ ਇਹ ਲੱਗਾ ਵੀ ਯੂਨੀਲੈਟਰਲੀ ਉਹਨਾਂ ਨੇ ਇਹ ਸਟੇਟਸ ਚੇਂਜ ਕਰਕੇ ਲਦਾਖ ਦੇ ਉੱਤੇ ਆਪਣਾ ਕਬਜ਼ਾ ਕਰਕੇ, ਔਰ ਲਦਾਖ ਰੀਜਨ ਚੀਨ ਲਈ ਬਹੁਤ ਇੰਪੋਰਟੈਂਟ ਹੈ, ਜਿਹੜਾ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ $380 ਬਿਲੀਅਨ, ਉਹ ਉੱਥੋਂ ਹੀ ਗੁਜ਼ਰਦਾ ਹੈ ਉਹ ਸਾਰੇ ਚੋਂ, ਔਰ ਪਾਕਿਸਤਾਨ ਦੇ ਨਾਲ ਗਵਾਦਰ ਪੋਰਟ ਤੱਕ, ਔਰ ਉਸ ਤੋਂ ਅੱਗੇ ਗਿਲਗਿਤ ਬਾਲਿਸਤਾਨ ਉਹ ਵੀ ਉਹ ਸਾਰੇ ਦਾ ਹਿੱਸਾ ਹੈ। ਸੋ ਇਹ ਜਿਹੜਾ ਚਾਈਨਾ ਨੇ ਇਸ ਨੂੰ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਗਲਤ ਕੀਤਾ ਹੈ, ਲੇਕਿਨ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਆ ਵੀ ਚਾਈਨਾ ਜਿਹੜਾ ਹੈ ਉਹ ਜਵਾਬੀ ਬਿਆਨਬਾਜ਼ੀ ਘੱਟ ਕਰਦਾ ਹੈ, ਆਪਣੇ ਐਕਸ਼ਨ ਦੇ ਨਾਲ ਹੀ ਦੱਸਦਾ। ਔਰ ਉਹ ਐਕਸ਼ਨ ਦੁਨੀਆ ਨੇ ਗਲਵਾਨ ਵੈਲੀ ਦੇ ਵਿੱਚ ਦੇਖਿਆ ਜੂਨ ਦੇ ਮਹੀਨੇ 'ਚ। ਬੇਸ਼ੱਕ ਮੂਵਮੈਂਟ ਉਹਨਾਂ ਦੀ ਚਾਈਨਾ ਦੀ ਜਦੋਂ ਕਿ, ਔਰ ਇਹ 2020 ਉਹ ਪੀਰੀਅਡ ਹੈ ਜਦੋਂ ਆਲਰੇਡੀ COVID-19 ਜਿਹੜਾ ਫੈਲਣਾ ਸ਼ੁਰੂ ਹੋਇਆ। ਹਾਲਾਂ ਉਸ ਪੀਰੀਅਡ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸਨ, ਔਰ ਉਹਨਾਂ ਨੇ ਜਿਹਨੂੰ ਵੁਹਾਨ ਵਾਇਰਸ ਕਿਹਾ ਗਿਆ ਜਾਂ ਚਾਈਨੀਜ਼ ਵਾਇਰਸ ਵੀ ਕਿਹਾ ਪ੍ਰੈਜ਼ੀਡੈਂਟ ਟਰੰਪ ਨੇ, ਉਸ ਦੀ ਸ਼ੁਰੂਆਤ ਉੱਥੋਂ ਹੀ ਹੋਈ। ਡੈਲੀਬਰੇਟ ਸੀ, ਲੈਬੋਰਟਰੀ 'ਚੋਂ ਹੋਇਆ, ਕੀ ਹੋਇਆ, ਇਹ ਇੱਕ ਵੱਖਰੀ ਡਿਬੇਟ ਹੈ। ਔਰ ਭਾਰਤ ਦੇ ਵਿੱਚ ਇਹ ਤਾਂ ਪਹਿਲਾਂ ਹੀ ਨਾ ਇਹਨਾਂ ਕੋਲ ਕੋਈ ਪ੍ਰਬੰਧ ਹੁੰਦਾ, ਪੈਨਿਕ ਸੀ। ਸੋ ਉਸ ਪੀਰੀਅਡ ਦਾ ਫਾਇਦਾ ਉਠਾਉਂਦਿਆਂ ਚਾਈਨਾ ਨੇ ਜਿਹੜੇ ਇਸ ਬਾਰਡਰ ਦੇ ਉੱਤੇ ਪੈਟਰੋਲਿੰਗ ਪੁਆਇੰਟ ਸੀ ਜਿਹਨਾਂ 'ਚ ਦੋਨੋਂ ਧਿਰਾਂ ਜਾਂਦੀਆਂ, ਉਹਨਾਂ ਦੇ ਉੱਤੇ ਕਬਜ਼ਾ ਕੀਤਾ। ਗਲਵਾਨ ਵੈਲੀ ਦੇ ਵਿੱਚ ਅਖੀਰ ਜੂਨ ਦੇ ਪਹਿਲੇ ਹਫਤੇ ਦੋਨਾਂ ਪਾਸਿਓਂ ਟੱਕਰ ਹੋਈ, ਗੋਲੀ ਤਾਂ ਕੋਈ ਨਹੀਂ ਚੱਲੀ, ਲੇਕਿਨ ਡੰਡਿਆਂ ਔਰ ਰॉड्स ਔਰ ਦੂਸਰਿਆਂ ਦੇ ਨਾਲ ਹੀ 20 ਭਾਰਤੀ ਸੋਲਜਰ ਜਿਹੜੇ ਨੇ ਉਹ ਮਾਰੇ ਗਏ। ਉਹਨਾਂ 'ਚ ਉਹਨਾਂ ਦਾ ਇੱਕ ਵੱਡਾ ਕਮਾਂਡਰ ਵੀ, ਔਰ ਸਾਰੇ ਦਾ ਚਾਈਨੀਜ਼ ਕਿੰਨੇ ਮਰੇ ਬਾਅਦ 'ਚ ਉਹਨਾਂ ਨੇ 5 ਦੀ ਫਿਗਰ ਦਿੱਤੀ। ਲੇਕਿਨ ਉਹਨਾਂ ਨੇ ਇਹ ਪਹਿਲਾ ਪਾਰਟ ਸੀ ਜਿਹਦੇ 'ਚ ਇਹ ਹੋਇਆ ਕਿ ਇਹਨਾਂ ਦੀ ਬੀਟਿੰਗ ਔਰ ਇਹਨਾਂ ਦੀ ਡੈਥ। ਔਰ ਫਿਰ ਜਿਹੜੇ ਅਗਲੇ ਪੀਰੀਅਡ ਸੀ ਉਹਦੇ 'ਚ ਅਸੀਂ ਡੈਪਸੋਂਗ, ਡੈਪਚੋਂਗ, ਪੈਂਗੋਂਗ ਸੌਂਗ ਲੇਕ ਦੂਸਰਾ, ਔਰ ਜੇ ਇਹਨਾਂ ਦੇ ਹਿੰਦੂਤਵੀ ਆਈਡੀਆਲੌਗ ਸੁਬਰਾਮਨੀਅਮ ਸਵਾਮੀ ਦੀ ਸਟੇਟਮੈਂਟ ਤੇ ਯਕੀਨ ਕਰੀਏ, ਵਿਚ ਇਜ਼ ਕੁਆਇਟ ਰਾਈਟ, ਕਿ 4000 ਸਕੁਅਰ ਕਿਲੋਮੀਟਰ ਏਰੀਆ ਭਾਰਤ ਦਾ ਚਾਈਨਾ ਨੇ ਗਲਵਾਨ ਦੇ ਐਪੀਸੋਡ ਤੋਂ ਸ਼ੁਰੂ ਹੋ ਕੇ ਲੈ ਲਿਆ। ਹੁਣ ਇਹਨਾਂ ਦਾ ਹਾਲ ਕੀ ਸੀ? ਇੱਕ ਪਾਸੇ ਤਾਂ ਵਿਦਿਨ ਕੰਟਰੀ ਇਹਨਾਂ ਦੀ ਕਿਰਕਰੀ ਹੋ ਰਹੀ ਸੀ ਕਿ ਵੀ ਇਹ ਤਾਂ ਨਹਿਰੂ ਨੂੰ ਹੁਣ ਤੱਕ ਦੋਸ਼ ਦਿੰਦੇ ਨੇ ਜੀ 62 'ਚ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਲਾ ਕੇ ਨਹਿਰੂ ਨੇ ਜਿਹੜੀ ਤਿਆਰੀ ਨਹੀਂ ਸੀ ਕੀਤੀ, ਚੀਨ ਦੇ ਸਾਹਮਣੇ ਝੁਕ ਗਏ। ਮੋਦੀ ਨੇ ਆਪਣਾ ਡਰਾਮਾ ਉਸ ਤੋਂ ਪਹਿਲਾਂ ਸਰਜੀਕਲ ਸਟ੍ਰਾਈਕ ਪਾਕਿਸਤਾਨ ਦੇ ਅਗੇਂਸਟ ਇਹ ਉਹ ਕੀਤਾ ਹੋਇਆ ਸੀ। ਸੋ ਉਹਨਾਂ ਦਾ ਇਮੀਡੀਏਟ ਤਾਂ ਮੋਦੀ ਦਾ ਰਿਐਕਸ਼ਨ ਆਇਆ, ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ, ਪਰ ਨਾਲ ਦੀ ਨਾਲ ਚੀਕਾਂ ਵੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜੋ ਅਮਰੀਕਾ ਦੇ ਕੋਲ ਵੀ ਆ ਕੇ ਚੀਖੋ ਪੁਕਾਰ, ਰੂਸ ਦੇ ਕੋਲ ਵੀ, ਦੂਸਰਾ ਵੀ। ਸੋ ਦੋਵੇਂ ਪਾਸੇ ਹੀ ਚੱਲ ਰਹੇ ਸੀ। ਸੋ ਜ਼ਾਹਰ ਹੈ ਕਿ ਵੀ ਇਹ ਲੁਕੋ ਰਹੇ ਸੀ ਫੈਕਟਸ ਨੂੰ ਕਿ ਬਈ ਇਹ ਜਿਹੜਾ ਪਾਰਟ ਇਵੇਂ ਹੋਇਆ। ਔਰ ਉਹਦੇ ਥੱਲੇ
ਇੰਡੀਆ ਨੇ ਫਿਰ ਆਪਣਿਆਂ ਨੂੰ ਦੱਸਣ ਲਈ ਕਿ ਅਸੀਂ ਚਾਈਨਾ ਦੀਆਂ 100 ਐਪਸ ਜਿਹੜੀਆਂ ਨੇ ਫਲਾਣੀਆਂ ਉਹਨਾਂ ਤੇ ਪਾਬੰਦੀ ਲਾਤੀ, ਚੀਨੀ ਸਟੱਫ ਤੇ ਪਾਬੰਦੀ ਫਲਾਣਾ। ਹਾਲਾਂ ਹਕੀਕਤ ਦੇ ਵਿੱਚ ਉਹਨਾਂ ਦੀ ਜਿਹੜੀ ਆ ਟ੍ਰੇਡ ਵੀ ਜਿਹੜੀ ਐਕਸਪੋਰਟ ਵੀ ਵਧੀ। ਚਾਈਨਾ ਨੇ ਜ਼ਿਆਦਾ ਸਟੱਫ ਐਕਸਪੋਰਟ ਕੀਤਾ, $110 ਬਿਲੀਅਨ ਦਾ ਟ੍ਰੇਡ ਡੈਫਿਸਿਟ, ਇਹ ਸਾਰਾ ਬਰਾਬਰ ਹੈ। ਪਰ ਇਹਦੇ ਬਾਵਜੂਦ ਅਮਰੀਕਾ ਦੀਆਂ ਨਜ਼ਰਾਂ 'ਚ ਵੀ ਬਣੇ ਰਹਿਣ ਦੇ ਲਈ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਫਸਟ ਟਰਮ ਵੇਲੇ ਕੁਆਡ ਦਾ ਕਨਸੈਪਟ ਦਿੱਤਾ, ਜਿਹਨੂੰ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਨੇ ਜਿਹੜਾ ਉਸ ਖਿੱਤੇ ਦੀ ਨੈਟੋ ਕਿਹਾ ਕਿ ਏਸ਼ੀਅਨ ਨੈਟੋ, ਮਤਲਬ ਇਹ ਜਿਵੇਂ ਨੈਟੋ ਰੂਸ ਨੂੰ ਚੈੱਕ ਕਰਨ ਲਈ ਹੈ ਇਵੇਂ ਹੀ ਪਰ ਇੰਡੀਆ ਬੜੀ ਖੁਸ਼ੀ ਨਾਲ ਆਪਣਾ ਨਿਊਟਰੈਲਿਟੀ ਦਾ ਜਿਹੜਾ ਉਹ ਲਬਾਦਾ ਸੀ ਉਹ ਲਾ ਕੇ ਜਾ ਕੇ ਕੁਆਡ, ਜਿਹਦੇ 'ਚ ਅਮਰੀਕਾ, ਆਸਟ੍ਰੇਲੀਆ, ਇੰਡੀਆ ਔਰ ਜਾਪਾਨ ਸ਼ਾਮਲ ਸੀ, ਉਹਦਾ ਹਿੱਸਾ ਬਣਿਆ। ਜ਼ਾਹਰ ਹੈ ਜਿਹੜਾ ਅਗੇਂਸਟ ਚਾਈਨਾ ਸੀ, ਚਾਈਨਾ ਨੂੰ ਪੈਸੀਫਿਕ ਓਸ਼ਨ 'ਚ ਘੇਰਨ ਦੇ ਨਾਂ ਥੱਲੇ ਦੂਸਰੀਆਂ ਨਜ਼ਦੀਕੀਆਂ ਵਧਾਈਆਂ। ਯਾਨੀ ਇਹ ਹੈ ਕਿ ਅਮਰੀਕਾ ਦੇ ਪਾਲੇ 'ਚ ਆ ਕੇ ਖੇਡਣਾ ਸ਼ੁਰੂ ਕਰ ਦਿੱਤਾ ਔਰ ਹੌਲੀ ਉਹਨਾਂ ਨੂੰ ਇਹ ਲੱਗਾ ਕਿ ਵੀ ਅਸੀਂ ਜਿਹੜਾ ਉਹ ਹੁਣ ਅਮਰੀਕਾ ਸਾਡਾ ਯਾਰ ਹੈ, ਅਸੀਂ ਅਮਰੀਕਾ ਦੇ ਯਾਰ। ਹੁਣ ਅਮਰੀਕਾ ਨੇ ਇਸ ਪੀਰੀਅਡ 'ਚ ਭਾਰਤ ਦਾ ਪੋਟੈਂਸ਼ੀਅਲ ਵੀ ਦੇਖ ਲਿਆ ਮਿਲੀਟੈਰਲੀ। ਹੁਣ ਅਮਰੀਕਨ ਇੰਟਰਸਟ ਤਾਂ ਇਹ ਸੀ ਕਿ ਭਾਰਤ ਜਿਹੜਾ ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ, ਜਦੋਂ ਅਮਰੀਕਾ ਨੇ ਤਾਂ ਓਬਾਮਾ ਪੀਰੀਅਡ ਤੋਂ ਹੀ ਦੇਖ ਲਿਆ ਸੀ ਵੀ ਨੈਕਸਟ ਚੈਲੰਜ ਚਾਈਨਾ ਹੈ, ਬਿਜ਼ਨਸ ਵਾਈਜ਼ ਵੀ, ਮਿਲੀਟੈਰਲੀ ਵੀ, ਇਕਨੋਮਿਕਲੀ ਵੀ। ਉਹ ਤਾਂ ਭਾਰਤ 'ਚੋਂ ਇਹ ਦੇਖ ਰਹੇ ਸੀ ਕਿ ਵੀ ਉਹ ਅਮਰੀਕਾ ਦੀ ਲੜਾਈ ਲੜਨ ਨੂੰ ਤਿਆਰ। ਉਹਨਾਂ ਨੇ ਤਾਂ ਪਹਿਲਾਂ ਹੀ ਦੇਖ ਲਿਆ ਵੀ ਨਾ ਇਹਨਾਂ ਦੀ ਕੋਈ ਫੌਜੀ ਕੈਪੇਬਿਲਿਟੀ ਹੈ, ਨਾ ਇਹਨਾਂ 'ਚ ਵਿਲ ਹੈ। ਔਰ ਇਹ ਵੀ ਸਾਹਮਣੇ ਆਇਆ ਬਾਅਦ 'ਚ ਅਮਰੀਕਨ ਜਦੋਂ ਸੈਨੇਟ ਕਮੇਟੀਆਂ ਜਾਂ ਦੂਜਿਆਂ ਦੀਆਂ ਹੋਈਆਂ, ਜਿਹੜਾ ਇਹਨਾਂ ਦਾ ਮਾੜਾ ਮੋਟਾ ਬਚਾਅ ਵੀ ਹੋਇਆ ਉਹ ਵੀ ਅਮਰੀਕਾ ਨੇ ਉਸ ਪੀਰੀਅਡ 'ਚ ਵੀ ਇਹਨਾਂ ਨੂੰ ਇੰਟੈਲੀਜੈਂਸ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਤਾਂ ਬਿਲਕੁਲ ਹੀ ਪੈਦਲ ਨੇ ਹਰ ਪੱਖੋਂ। ਸੋ ਅਮਰੀਕਾ ਨੇ ਵੀ ਇਹ ਇਹਨਾਂ ਨੂੰ ਕਿਹਾ ਕਿ ਵੀ ਤੁਸੀਂ ਆਪਣਾ ਨਿਬੇੜ ਲਓ। ਉਹਨਾਂ ਨੇ ਦੇਖ ਲਿਆ ਵੀ ਇਹ ਸਾਡੇ ਕੰਮ ਦੇ ਨਹੀਂ ਨੇ। ਬਿਲਕੁਲ। ਇਨ ਦਾ ਮੀਨ ਟਾਈਮ ਟਰੰਪ ਦੀ ਸੈਕੰਡ ਟਰਮ ਆ ਗਈ ਔਰ ਅਸੀਂ ਦੇਖ ਰਹੇ ਹਾਂ ਕਿ ਵੀ ਆਉਂਦਿਆਂ ਹੀ ਜਿਵੇਂ ਸ਼ਿਕੰਜਾ ਕੱਸਿਆ ਟਰੰਪ ਨੇ ਭਾਰਤ ਦਾ, ਟੈਰਿਫ ਕਿੰਗ, ਸਖਤ ਨੈਗੋਸ਼ੀਏਟਰ ਔਰ ਇਹ ਸਭ ਤੋਂ ਜ਼ਿਆਦਾ ਲਾਉਣ ਵਾਲੇ ਟੈਰਿਫ, ਔਰ ਨਾਲ ਦੀ ਨਾਲ ਭਾਰਤ ਨੂੰ ਵੀ ਜਿਹੜਾ ਲੇਟੈਸਟ ਵਾਰਨਿੰਗ ਦਿੱਤੀ ਹੋਈ ਹੈ ਕਿ 2 ਅਪ੍ਰੈਲ ਤੋਂ ਜੋ ਤੁਸੀਂ ਲਾਓਗੇ ਉਹੀ ਅਸੀਂ ਲਾਵਾਂਗੇ। ਹੁਣ ਮੋਦੀ ਤੇ ਦੂਜੇ ਸਮਝਦੇ ਸੀ ਕਿ ਵੀ ਚਲੋ ਚਾਈਨਾ ਦੇ ਖਿਲਾਫ ਅਮਰੀਕਾ ਦਾ, ਉਹ ਤਾਂ ਸਾਹਮਣੇ ਆ ਗਿਆ ਜਦੋਂ ਨਾ ਇਨੋਗ੍ਰੇਸ਼ਨ ਤੇ ਮੋਦੀ ਨੂੰ ਸੱਦਿਆ, ਇੱਥੇ ਸੱਦ ਕੇ ਜਿਵੇਂ ਉਹਦੀ ਬੇਇੱਜ਼ਤੀ ਕੀਤੀ ਔਰ ਫਿਰ ਪਿਊਸ਼ ਗੋਇਲ ਨੂੰ ਭਜਾਇਆ, ਉਹ ਵੀ ਉਹਨਾਂ ਨੇ ਤੋੜ ਦਿੱਤਾ। ਸੋ ਮੁੱਖ ਦੀ ਗੱਲ ਹੁਣ ਭਾਰਤ ਨੂੰ ਇਹ ਰਿਅਲਾਈਜ਼ ਹੋ ਗਿਆ ਕਿ ਭਾਈ ਅਮਰੀਕਾ ਦੇ ਨਾਲ ਤਾਂ ਜਿਹੜੀ ਹੈ ਉਹ ਸਬਸਰਵੀਐਂਟ ਵੀ ਬਣ ਕੇ ਦੇਖ ਲਿਆ, ਬੇੜੀਆਂ ਹੱਥਕੜੀਆਂ 'ਚ ਆਪਣੇ ਸ਼ਹਿਰੀਆਂ ਨੂੰ ਵੀ ਵਾਪਸ ਲਿਆ ਕੇ ਦੇਖ ਲਿਆ, ਮੂੰਹ ਵੀ ਨਹੀਂ ਅਜੇ ਤੱਕ ਖੋਲ੍ਹਿਆ ਹੋਇਆ। ਐਸ ਜੈ ਸ਼ੰਕਰ ਇਹ ਵੀ ਕਹੀ ਜਾਂਦਾ ਜੀ ਟੈਰਿਫ ਤਾਂ ਇੱਕ ਰਿਐਲਿਟੀ ਬਣ ਗਏ ਨੇ। ਪਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਹੋਰ ਛੱਕਾ ਮਾਰਿਆ। ਉਹਨਾਂ ਨੇ ਬਰਾਬਰ ਦੀ ਟੈਰਿਫ ਲਾਉਣ ਦੀ ਤਾਂ ਗੱਲ ਕੀਤੀ ਹੋਈ ਹੈ ਵੀ ਜੋ ਇੰਡੀਆ ਲਾਏਗਾ ਅਸੀਂ ਲਾਵਾਂਗੇ, ਪਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਐਲਾਨਿਆ ਵੈਨਜ਼ੂਏਲਾ। ਹੁਣ ਵੈਨਜ਼ੂਏਲਾ ਬਹੁਤ ਵੱਡਾ ਜਿਹੜਾ ਆਇਲ ਦਾ ਭੰਡਾਰ ਹੈ ਉਹਨਾਂ ਦੇ ਕੋਲ, ਜਿਵੇਂ ਸਾਊਦੀ ਅਰੇਬੀਆ ਜਾਂ UAE ਵਗੈਰਾ ਕੋਲ ਹੈ, ਰਸ਼ੀਆ ਕੋਲ ਹੈ। ਔਰ ਵੈਨਜ਼ੂਏਲਾ ਤੋਂ ਚਾਈਨਾ ਵੀ ਆਇਲ ਲੈਂਦਾ, ਭਾਰਤ ਵੀ ਲੈਂਦਾ। ਪਿਛਲੇ ਸਾਲਾਂ 'ਚ ਜਿਹੜਾ ਆਫਟਰ ਸਾਊਦੀ ਅਰੇਬੀਆ ਔਰ ਈਰਾਨ ਕਰੂਡ ਆਇਲ ਜਾਂ ਰਸ਼ੀਆ ਤੋਂ ਵੈਨਜ਼ੂਏਲਾ ਜੋ ਤੋਂ ਚੀਨ ਨੇ ਲਿਆ। ਹੁਣ ਵੈਨਜ਼ੂਏਲਾ ਦੇ ਨਾਲ ਅਮਰੀਕਾ ਦੇ ਸੰਬੰਧ ਕੁੜਿੱਤਨ ਭਰੇ ਨੇ। ਔਰ ਅੱਜ ਐਲਾਨ ਕੀਤਾ ਟਰੰਪ ਨੇ ਕਿ ਜਿਹੜਾ ਮੁਲਕ ਵੈਨਜ਼ੂਏਲਾ ਤੋਂ ਆਇਲ ਲਏਗਾ ਉਹਦੇ ਤੇ 25% ਟੈਰਿਫ ਹੋਰ। Trump announces 25% tariff on countries buying Venezuela oil, ਕਿ ਵੀ ਜਿਹੜੇ ਵੀ ਇਹ ਖਰੀਦਣਗੇ। ਔਰ ਇਸ ਸਾਰੇ ਚੋਂ ਜ਼ਾਹਰ ਹੈ ਕਿ ਵੀ ਚਾਈਨਾ ਤਾਂ ਕੋਈ ਨਾ ਕੋਈ ਮੈਨੇਜ ਕਰ ਲੇਗਾ, ਰਸ਼ੀਆ ਤੋਂ ਵੱਧ ਲੈ ਲੇਗਾ। ਰਸ਼ੀਆ ਤੇ ਅਜੇ ਸੈਂਕਸ਼ਨਸ ਲੱਗੀਆਂ ਹੋਈਆਂ, ਇੰਡੀਆ ਨੂੰ ਉੱਥੋਂ ਵੀ ਨਹੀਂ ਖਰੀਦਣ ਦੇਣਾ, ਵੈਨਜ਼ੂਏਲਾ ਤੋਂ ਵੀ ਨਹੀਂ ਹੈ। ਹੁਣ ਉਹਨਾਂ ਨੂੰ ਇੰਡੀਆ ਨੂੰ ਇਹ ਲੱਗਣ ਲੱਗ ਗਿਆ ਔਰ ਇਹੀ ਹੈ ਜੇ ਟੈਰਿਫ ਲੱਗਦੇ ਨੇ ਤੇ ਜੋ ਭਾਰਤ ਦਾ ਆਂਦਾ ਅਮਰੀਕਾ ਜੋ ਵਿਕਣਾ ਨਹੀਂ ਹੈ, ਅਮਰੀਕਾ ਦਾ ਜਿਹੜਾ ਉਹ ਵਿਕੇਗਾ ਵੀ। ਔਰ ਉਹਨੇ ਪੂਰੇ ਤੌਰ ਦੇ ਉੱਤੇ ਪਹਿਲਾਂ ਹੀ ਬਾਰਡਰ ਇਸ਼ੂ ਦੇ ਉੱਤੇ ਤਾਂ ਸਰੈਂਡਰ ਕੀਤਾ ਹੀ ਹੋਇਆ ਸੀ। ਹੁਣ ਇਹ ਜਾਪਦਾ ਪਿਛਲੇ ਦਿਨਾਂ ਦਾ, ਜੇ ਤੁਸੀਂ ਦੇਖੋ ਐਸ ਜੈ ਸ਼ੰਕਰ ਬ੍ਰਿਕਸ ਦੇ ਉਸ
ਸਾਊਥ ਅਫਰੀਕਨ ਉਸ ਇਕੱਠ ਦੇ ਵੇਲੇ ਵੀ ਉਹਨਾਂ ਦੇ ਫੋਰਨ ਮਿਨਿਸਟਰ ਨੂੰ ਟਵਾਈਸ ਮਿਸਟਰ ਵੈਂਗ ਨੂੰ ਮਿਲਿਆ। ਮੋਦੀ ਨੇ ਬੜੀ ਕੰਸੀਲੇਟਰੀ ਸਟੇਟਮੈਂਟ ਦਿੱਤੀ ਚਾइना बारे में, परिवार में होता है थोड़ा बहुत होता है, चाइना के साथ तो हमारा बहुत पुराना और ये वो ਉਹਨੂੰ ਜਿਵੇਂ ਉਹ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਝੂਲਾ ਝੁਲਾਉਣ ਵਾਲਾ ਦੌਰ ਹੈ ਉਹ। ਔਰ ਅੱਜ ਇੱਕ ਮੇਜਰ ਖਬਰਾਂ 'ਚ ਹੋਇਆ ਇੰਡੀਆ ਚਾਈਨਾ ਡਿਸਕਸ अर्ली resumption of cooperation. The two sides agree to work together to make substantial preparation for the next meeting of special representatives later this year, explore measures for advance effective border management. ਅੱਜ ਜਿਹੜੀ ਆ ਉਹਨਾਂ ਨੇ ਇੱਕ ਖਾਸ ਮੀਟਿੰਗ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਮੁੱਦੇ ਨੇ ਟਰਾਂਸ ਬਾਰਡਰ ਰਿਵਰਸ ਦੇ, ਕੈਲਾਸ਼ ਮਾਨਸਰੋਵਰ ਯਾਤਰਾ, ਔਰ ਇਹ 35ਵੀਂ ਮੀਟਿੰਗ ਹੋਈ ਹੈ ਵਰਕਿੰਗ ਮੈਕੈਨਿਜ਼ਮ ਕੰਸਲਟੇਸ਼ਨ ਕੋਆਰਡੀਨੇਸ਼ਨ ਦੇ ਨਾਂ ਥੱਲੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦੋਨੋਂ ਸਾਈਡਸ ਨੇ ਕਿ ਅਸੀਂ ਨੈਕਸਟ ਮੀਟਿੰਗ ਕਰੀਏ ਔਰ ਬਹੁਤ ਪੋਜ਼ਿਟਿਵ ਮਾਹੌਲ 'ਚ ਮੀਟਿੰਗ ਹੋਈ ਔਰ ਸਿਚੁਏਸ਼ਨ ਲਾਈਨ ਆਫ ਐਕਚੁਅਲ ਕੰਟਰੋਲ ਦੇ ਇੰਡੋ ਚਾਈਨਾ ਬਾਰਡਰ ਇਸ ਦੇ ਉੱਤੇ ਗੱਲ ਹੋਈ। ਪੀਸ ਔਰ ਟ੍ਰੈਂਕੁਇਲਿਟੀ ਆ ਬਾਰਡਰ ਤੇ ਬਹੁਤ ਕ੍ਰਿਟੀਕਲ ਹੈ। ਇੰਡੀਆ ਦੀ ਫੋਰਨ ਮਿਨਿਸਟਰੀ ਨੇ ਕਿਹਾ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੇ 23ਵੀਂ ਮੀਟਿੰਗ ਦੇ ਵਿੱਚ ਮਤੇ ਸੀ ਉਹਨਾਂ ਨੂੰ ਅਸੀਂ ਅਮਲੀ ਜਾਮਾ ਪਹਿਨਾਵਾਂਗੇ। ਔਰ ਇੰਡੀਅਨ ਡੈਲੀਗੇਸ਼ਨ ਨੂੰ ਜਿਹੜਾ ਗੁਰੰਗ ਲਾਲ ਦਾਸ ਜੁਆਇੰਟ ਸੈਕਟਰੀ ਈਸਟ ਏਸ਼ੀਆ ਨੇ ਹੈਡ ਕੀਤਾ, ਚਾਈਨੀਜ਼ ਡੈਲੀਗੇਸ਼ਨ ਨੂੰ ਹੋਂਗ ਲਿਆਂਗ ਡਾਇਰੈਕਟਰ ਨੇ ਕੀਤਾ। ਮੁੱਕਦੀ ਗੱਲ ਕਿ ਇਹਨਾਂ ਨੇ ਚੀਨ ਦੇ ਅੱਗੇ ਉਹ ਬਾਰਡਰ ਇਸ਼ੂ ਹੋਏ, ਟ੍ਰੇਡ ਇਸ਼ੂ ਹੋਏ, ਜਿਹੜੀਆਂ ਪਾਬੰਦੀਆਂ ਮਾੜੀਆਂ ਮੋਟੀਆਂ ਇੰਡੀਅਨਸ ਨੂੰ ਖੁਸ਼ ਕਰਨ ਲਈ ਲਾਈਆਂ ਸੀ ਉਹ ਵੀ ਚੁੱਕ ਦਿੱਤੀਆਂ ਨੇ। ਔਰ ਪੂਰੀ ਤਰ੍ਹਾਂ ਚੀਨਮ ਸ਼ਰਣਮ ਗੱਛਾਮੀ, ਹੇ ਚੀਨ ਮੈਂ ਤੇਰੀ ਸ਼ਰਨ 'ਚ ਆ ਗਿਆ, ਹੁਣ ਭਾਵੇਂ ਤੂੰ ਮਾਰ ਤੇ ਭਾਵੇਂ ਰੱਖ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਫਰੀਦਾ ਬਾਰ ਪਰਾਏ ਬੈਸਨਾ, ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈਂ ਮੁਝੇ ਨਾ ਦੇ। व्यूअर्स वेलकम अगैन। सो व्यूअर्स गलबात करन जा रहे हैं कि पिछले दिनी बंबई विच एक शो दौरान प्रसिद्ध कमेडियन कुणाल कामरा ने महाराष्ट्र के डिप्टी मुख्य मंत्री एकनाथ शिंदे ते
ਤੰਜ਼ ਕੱਸੀ ਔਰ ਬਾਅਦ ਵਿੱਚ ਸ਼ਿਵ ਸੈਨਾ ਦੇ ਗੁੰਡਿਆਂ ਨੇ ਉਸ ਇਮਾਰਤ ਨੂੰ ਅਤੇ ਫਰਨੀਚਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਸੋ ਇਸ ਵਿਵਾਦ ਵਿੱਚ ਕੰਗਨਾ ਰਣੌਤ ਵੀ ਆਪਣੀ ਘਟੀਆ ਟਿੱਪਣੀ ਨਾਲ ਦਾਖਲ ਹੋਈ ਹੈ ਔਰ ਨਫ਼ਰਤ ਫੈਲਾਉਣ ਵਾਲੇ ਹਿੰਦੂਤਵੀਆਂ ਵੱਲੋਂ ਕੁਨਾਲ ਕਾਮਰਾ ਨੂੰ ਸੰਜਮ ਨਾਲ ਬੋਲਣ ਦਾ ਉਪਦੇਸ਼ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਤਾਂ ਪੰਜਾਬੀ ਦਾ ਬੜਾ ਮਸ਼ਹੂਰ ਅਖਾਣ ਹੈ ਕਿ ਮੁਰਦਾ ਬੋਲੇ ਕਫਨ ਪਾੜੇ ਜੀ, ਉਹਦੇ ਕੋਲ ਉਹੀ ਹੁੰਦਾ ਹੈ। ਔਰ ਜਿਨ੍ਹਾਂ ਦੀ ਬਣਤਰ ਹੀ ਮਾਨਸਿਕਤਾ ਵਾਲੀ, ਜਿਨ੍ਹਾਂ ਦੀ ਮਾਨਸਿਕਤਾ ਬਣਤਰ ਚੀਪ ਹੁੰਦੀ ਹੈ, ਸਸਤੀ ਹੁੰਦੀ ਹੈ, ਬਾਜ਼ਾਰੂ ਕਿਸਮ ਦੀ ਹੁੰਦੀ ਹੈ, ਉਹਨਾਂ ਤੋਂ ਤੁਸੀਂ ਕੋਈ ਗੰਭੀਰ ਗੱਲ, ਗੰਭੀਰ ਟਿੱਪਣੀ ਜਾਂ ਗੰਭੀਰ ਐਨਾਲਿਸਿਸ ਜਿਹੜਾ ਹੈ ਉਹ ਐਕਸਪੈਕਟ ਨਹੀਂ ਕਰਦੇ। ਪਰ ਗੱਲ ਕਈ ਵਾਰ ਇਹ ਹੁੰਦਾ ਹੈ ਕਿ ਤੁਸੀਂ ਇੱਕ ਬਿਆਨ ਦੇ ਹਵਾਲੇ ਨਾਲ ਓਵਰਆਲ ਗੱਲ ਕਰਨਾ ਚਾਹੁੰਦੇ ਹੁੰਦੇ ਹੋ। ਔਰ ਇਹ ਕਿਉਂਕਿ ਇਸ਼ੂ ਇਸ ਵੇਲੇ ਜਿਹੜਾ ਕੁਨਾਲ ਕਾਮਰਾ ਦਾ ਨੈਸ਼ਨਲ ਲੈਵਲ ਦੇ ਉੱਤੇ ਪੂਰਾ ਭਖਿਆ ਹੋਇਆ ਹੈ। ਹਾਲਾਂ ਮੈਂ ਕੋਈ ਇਹਨਾਂ ਦੀ ਜਿਹੜੀ ਸਟੈਂਡ ਅਪ ਕਾਮੇਡੀ ਹੈ ਉਹਦਾ ਸ਼ੌਕੀਨ ਨਹੀਂ ਹੈ, ਨਾ ਅਮਰੀਕਨਾਂ ਦੀ ਨਾ ਉਹਨਾਂ ਦੀ, ਕਿਉਂਕਿ ਉਹਦੇ 'ਚ ਬਹੁਤ ਸਾਰੀ ਵਲਗੈਰਿਟੀ ਹੁੰਦੀ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਸ ਵੇਲੇ ਸਟੈਂਡ ਅਪ ਕਾਮੇਡੀ ਜਿਹੜੀ ਹੈ ਉਹ ਕਾਫੀ ਪਪੂਲਰ ਹੈ ਯੰਗਰ ਜਨਰੇਸ਼ਨ, ਕਿਉਂਕਿ ਅਸੀਂ ਤਾਂ ਪੁਰਾਣੀ ਜਨਰੇਸ਼ਨ ਵਾਲੇ ਲੋਕ ਹੋ ਗਏ, ਸਾਨੂੰ ਤਾਂ ਹੋਰ ਕਿਸਮ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀ। ਔਰ ਇਹ ਜਿਹੜੇ ਚੀਪ, ਕਿਉਂਕਿ ਅਟੈਂਸ਼ਨ ਸਪੈਨ ਨਹੀਂ ਹੈ, ਤੁਸੀਂ ਫਿਲ ਬਦੀ ਮਿੰਟ 2 ਮਿੰਟ ਦੇ ਵਿੱਚ ਕੋਈ ਗੱਲ ਕਹਿੰਦੇ ਹੋ, ਉਹਦੀ ਕਾਮੇਡੀ ਵੀ ਕਰਦੇ ਹੋ, ਉਹਦੇ 'ਚੋਂ ਸਿਆਸੀ ਤੰਜ਼ ਵੀ ਹੁੰਦੀ ਹੈ, ਉਹਦੇ 'ਚ ਕਈ ਵਾਰੀ ਤੁਸੀਂ ਸਮਾਜਿਕ ਵੈਲਿਊਜ਼ ਨੂੰ ਉਹਦਾ ਵੀ ਮਜ਼ਾਕ ਉਡਾਉਂਦੇ ਹੋ ਔਰ ਆਪਣੇ ਆਪ ਨੂੰ ਫ੍ਰੀ ਹੋਣ ਦਾ ਜਿਹੜਾ ਹੈ ਉਹ ਪ੍ਰਭਾਵ ਵੀ ਦਿੰਦੇ ਹੋ। ਸੋ ਇਹ ਈਵਨ ਮੈਂ ਕਈ ਵਾਰ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਉਸ ਨੂੰ ਖੰਗਾਲ ਰਹੇ ਹੁੰਦੇ ਹੋ ਤਾਂ ਕਈ ਵਾਰ ਹੁਣ ਮੈਂ ਸਿੱਖ ਮੁੰਡੇ ਕੁੜੀਆਂ ਵੀ ਐਜ਼ ਏ ਕਮੇਡੀਅਨ ਦੇਖਦਾ ਔਰ ਕਈ ਵਾਰ ਇੱਕ ਦੋ ਨੂੰ ਛੱਡ ਕੇ ਜਿਨ੍ਹਾਂ 'ਚੋਂ ਤੁਹਾਨੂੰ ਕੋਈ ਗੰਭੀਰਤਾ ਨਜ਼ਰ ਆਉਂਦੀ ਹੈ। ਔਰ ਇਹ ਗੱਲ ਇਕੱਲੀ ਇੱਕ ਸਟੈਂਡ ਅਪ ਕਾਮੇਡੀ ਦੇ ਹਵਾਲੇ ਨਾਲ ਨਹੀਂ ਹੈ। ਜੇ ਅਸੀਂ ਪੰਜਾਬੀ ਗੀਤ ਜਾਂ ਜਿਹੜੇ ਜਿਸ ਜ਼ਮਾਨੇ 'ਚ ਦੁਗਾਣੇ ਚੱਲਦੇ ਸੀ ਔਰ ਲੱਚਰਪਣਾ ਸੀ, ਉਹਦੇ 'ਚ ਵੀ ਅਸੀਂ ਇਹ ਦੇਖਦੇ ਸੀ ਜਿਹੜੇ ਅੱਜ ਸਾਨੂੰ ਪੰਜਾਬੀ ਦੇ ਬੜੇ ਨਾਮੀ ਸਿੰਗਰ ਨਜ਼ਰ ਆਉਂਦੇ ਨੇ, ਜਿਹੜੇ ਕੁਝ ਤੁਰ ਗਏ ਇਸ ਦੁਨੀਆ ਤੋਂ, ਉਹਨਾਂ ਦੀ ਇੱਕ ਫਲਿੱਪ ਸਾਈਡ ਵੀ ਸੀ ਕਿ ਜਿਹਦੇ 'ਚ ਉਹ ਉਸ ਕਿਸਮ ਦੇ ਜਿਹੜੇ ਲਸਟਫੁਲ ਗੀਤ ਵੀ ਗਾਉਂਦੇ ਰਹੇ। ਔਰ ਉਹਨਾਂ ਦਾ ਆਰਗੂਮੈਂਟ ਇਹ ਹੁੰਦਾ ਸੀ ਕਿ ਜੇ ਲੋਕ ਸੁਣਨਾ ਚਾਹੁੰਦੇ ਨੇ ਤੇ ਅਸੀਂ ਕੀ ਕਰੀਏ। ਔਰ ਜਿਹੜੇ ਅਖਾੜੇ ਲੱਗਣ ਦਾ ਕਲਚਰ ਸੀ ਜਾਂ ਦੂਜਾ ਸੀ, ਉਹ ਇਨਫੈਕਟ ਬਹੁਤ ਸਾਰਾ ਇਸ ਕਿਸਮ ਦੀ ਵਲਗੈਰਿਟੀ ਨੂੰ ਹੀ ਐਨਕਰੇਜ ਕਰਨ ਵਾਲਾ ਸੀ। ਲੇਕਿਨ ਕੁਝ ਉਹ ਵੀ ਨੇ ਜਿਹੜੇ ਬੇਸ਼ੱਕ ਜਿਹੜੇ ਨੇ ਇਸ ਕਾਮੇਡੀ ਦੇ ਖੇਤਰ 'ਚ ਆਏ, ਪਰ ਉਹਨਾਂ ਦੇ ਕੋਲ ਕੁਛ ਨਾ ਕੁਛ ਪੋਲੀਟੀਕਲ ਵੀ ਕਹਿਣ ਨੂੰ ਹੁੰਦਾ ਹੈ। ਔਰ ਜੋ ਪੋਲੀਟੀਕਲੀ ਚੱਲ ਰਿਹਾ ਹੁੰਦਾ ਹੈ ਘਟਨਾਕ੍ਰਮ, ਉਸ ਦੇ ਉੱਤੇ ਉਹ ਤੰਜ਼ ਕਰਦੇ ਨੇ ਔਰ ਉਹਨਾਂ ਦਾ ਆਪਣਾ ਸਟਾਈਲ। ਔਰ ਇਹ ਜਦੋਂ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹੋ, ਉਸ ਦੇ ਵਿੱਚ ਇਹ ਇੱਕ ਹਿੱਸਾ ਹੈ। ਔਰ ਈਵਨ ਜੇ ਅਸੀਂ ਅਮਰੀਕਨ ਸਿਸਟਮ 'ਚ ਦੇਖੀਏ, ਇੱਥੇ ਤਾਂ ਜਦੋਂ ਕੋਈ ਪ੍ਰੈਜ਼ੀਡੈਂਟ ਦੀ ਰੇਸ 'ਚ ਖੜਾ ਹੁੰਦਾ ਹੈ ਜਾਂ ਜਾ ਰਿਹਾ ਹੁੰਦਾ ਹੈ, ਉਹਦੇ 'ਚ ਇੱਕ ਇਹਨਾਂ ਦਾ ਫੀਚਰ, ਉਹਨੂੰ ਰੋਸਟਿੰਗ ਕਹਿੰਦੇ ਨੇ, ਉਹਨੂੰ ਜਾਣਾ ਪੈਂਦਾ ਹੈ ਉਹ ਦੱਸਣ ਦੇ ਲਈ ਵੀ ਉਹਦੇ 'ਤੇ ਫਿਰ ਉਹ ਜਿਹੜਾ ਵਰਸਟ ਕਿਸਮ ਦੇ ਕਾਮੇਡੀਅਨ ਨੇ ਇੰਨੇ ਜੋਕ ਕਰਨ, ਉਹਨੂੰ ਰੋਸਟ ਹੁੰਦਾ ਵੀ ਉਹਨੂੰ ਐਨ ਪਾ ਦੇਣਾ। ਹਾਂ ਨਹੀਂ ਜੀ, ਉਹ ਪੂਰਾ ਭੁੰਨ ਦਿੱਤਾ ਭੁੰਨਣਾ। ਔਰ ਉਹਦੇ 'ਚ ਫਿਰ ਉਹ ਅਮਰੀਕਨ ਜਾਣਨਾ ਚਾਹੁੰਦੇ ਨੇ ਕਿ ਵੀ ਕੀ ਇਹ ਹਿਊਮਰ ਲੈ ਸਕਦਾ ਹੈ, ਕੀ ਇਹਦੇ ਕੋਲ ਕਾਊਂਟਰ ਕਰਨ ਦੀ ਹੱਸਣਾ ਆਉਂਦਾ ਹੈ, ਇਹਨੂੰ ਸਾਰੇ ਲਾਫਟਰ ਸ਼ੋਅ ਹੁੰਦੇ ਨੇ। ਲੇਕਿਨ ਉਹ ਰੋਸਟਿੰਗ ਵਾਲੇ ਜਿਹਦੇ 'ਚ ਕਿ ਬਿਲਕੁਲ ਉਹਨੂੰ ਕੁੱਕੜ ਬਣਾ ਕੇ ਜਿਹੜਾ ਬਟਰ ਚਿਕਨ ਲਾਇਆ ਹੁੰਦਾ ਉਸ। ਲੇਕਿਨ ਤੁਸੀਂ ਪਹਿਲਾਂ ਤਾਂ ਇੰਡੀਅਨ ਪੋਲੀਟੀਸ਼ੀਅਨ ਦੀਆਂ ਸ਼ਕਲਾਂ ਹੀ ਦੇਖੋ, ਹਾਂਜੀ, ਬਦ ਸ਼ਕਲ, ਹਾਂਜੀ, ਮੋਟੇ, ਤੁਰਦੇ ਆਏ ਨੇ ਜਿਵੇਂ ਕੋਈ ਟੈਂਕ ਤੁਰ ਰਿਹਾ ਹੋਏ ਹੌਲੀ ਹੌਲੀ। ਔਰ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਉਹੀ ਸੜੀਆਂ ਬੜੀਆਂ, ਜ਼ੁਬਾਨ ਉਹਨਾਂ ਦੀ ਨਫ਼ਰਤ ਨਾਲ ਭਰੀ ਹੋਈ। ਜਿਸ ਲੈਵਲ ਦੇ ਉੱਤੇ ਨਫ਼ਰਤ ਨੂੰ, ਹੇਟਰਡ ਨੂੰ ਹਿੰਦੂ ਤਵੀ ਲੈ ਗਏ ਨੇ ਪ੍ਰਾਈਮ ਮਿਨਿਸਟਰ ਦੇ ਲੈਵਲ ਦੇ ਉੱਤੇ। ਤੁਸੀਂ ਇਹਨਾਂ ਦੀਆਂ ਚੋਣ ਰੈਲੀਆਂ ਦੀਆਂ ਸਪੀਚਸ, ਕਿਤੇ ਉਹ ਆਪਣੇ ਲੋਕ, ਜਦੋਂ ਤੁਸੀਂ ਇੱਕ ਵਾਰੀ ਇੱਕ ਜ਼ਿੰਮੇਵਾਰ ਅਹੁਦੇ 'ਤੇ, ਇੱਕ ਕਨਸਟੀਟਿਊਸ਼ਨਲ ਅਹੁਦੇ 'ਤੇ ਹੁੰਦੇ ਹੋ, ਸੰਵਿਧਾਨਕ ਪਦ 'ਤੇ ਹੁੰਦੇ ਹੋ, ਤੁਹਾਡੇ ਤਾਂ ਸਾਰੇ ਹੀ ਜਿਹੜੇ ਨੇ ਉਹ ਤੁਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਹੋ। ਪਰ ਜਿਸ ਲੈਵਲ 'ਤੇ ਮੁਸਲਮਾਨਾਂ ਪ੍ਰਤੀ ਦੂਜੇ ਹੁਣ 3 ਦਿਨ ਪਹਿਲਾਂ ਜਦੋਂ ਅਮਿਤ ਸ਼ਾਹ ਖਲੋ ਕੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ ਕਹਿ ਰਿਹਾ, ਆਊਟ ਆਫ ਦਾ ਟੌਪਿਕ ਜਾ ਕੇ, ਕਿ ਜੀ
कुछ लोग पंजाब में भिंडरावाले जैसा दिखने की कर रहे थे यत्न, आज वो डिब्रूगढ़ में बैठ के गुरु ग्रंथ साहिब का पाठ कर रहे हैं। ਹੁਣ ਹਾਲਾਂ ਅੱਜ ਕਿਸੇ ਦਾ ਕਮੈਂਟ ਸੀ, ਅਸੀਂ ਕੱਲ੍ਹ ਉਹਦੇ ਤੇ ਸੈਗਮੈਂਟ ਕੀਤਾ ਸੀ, ਉਹਨਾਂ ਨੇ ਕਿਹਾ ਵੀ ਇਹਦੇ ਤੋਂ, ਉਹਨਾਂ ਨੇ ਕਿਹਾ ਵੀ 40 ਸਾਲ ਬਾਅਦ ਭਿੰਡਰਾਂਵਾਲੇ ਦਾ ਨਾਂ ਪਾਰਲੀਮੈਂਟ 'ਚ ਗੂੰਜਿਆ। ਹੁਣ ਮਤਲਬ ਇਹ ਹੈ ਕਿ ਵੀ ਉਹ ਖੁਦ ਐਡਮਿਟ ਕਰ ਰਿਹਾ ਕਿ ਭਿੰਡਰਾਂਵਾਲੇ ਕੋਈ ਐਸੀ ਚੀਜ਼ ਸੀ ਜਿਹਦੇ ਵਰਗਾ ਨਜ਼ਰ ਆਣਾ ਹੀ ਜਿਹੜਾ ਹੈ ਉਹ ਇਹਨਾਂ ਨੂੰ ਡਰਾਉਂਦਾ ਹੈ। ਤਾਂ ਉਹਨਾਂ ਨੇ ਅੱਗੋਂ ਕਿਹਾ ਵੀ ਉਦੋਂ ਪਿੰਡਰਾਂਵਾਲਿਆਂ ਤੋਂ ਡਰਦੇ ਸੀ, ਤਾਂ ਹੁਣ ਜਿਹੜਾ ਵਿਚਾਰਾ ਉਹਦੇ ਵਰਗਾ ਦਿਖਣ ਦੀ ਕੋਸ਼ਿਸ਼ ਕਰਦਾ ਅੰਮ੍ਰਿਤਪਾਲ ਸਿੰਘ ਤੋਂ ਡਰੀ ਜਾਂਦੇ ਨੇ ਬੈਠੇ। ਇਹ ਇੱਕ ਵੱਖਰੀ, ਪਰ ਤੁਸੀਂ ਇਹਨਾਂ ਵਿਚਲਾ ਪਾਰਟ ਦੇਖੋ ਕਿ ਵੀ ਇਹ ਕਿਸ ਕਦਰ ਨਫ਼ਰਤ ਨਾਲ ਭਰੇ ਹੋਏ ਨੇ। ਹੁਣ ਇਹ ਜਿਹੜਾ ਕੁਨਾਲ ਕਾਮਰਾ ਨਾਂ ਦਾ ਇੱਕ ਕਾਮੇਡੀਅਨ ਹੈ, ਮੈਂ ਵੀ ਕਿਉਂਕਿ ਜਦੋਂ ਇਸ ਟੌਪਿਕ ਨੂੰ ਮੈਂ ਦੇਖਿਆ ਤੇ ਉਸ ਤੇ ਇੱਕ ਦੋ ਕਾਮੇਡੀ ਸ਼ੋਅ ਵੀ ਮੈਂ ਦੇਖ, ਵੈਰੀ ਬ੍ਰਿਲੀਅੰਟ, ਬੜਾ ਇੰਟੈਲੀਜੈਂਟਲੀ, ਔਰ ਉਹ ਵਿਦਿਨ ਸਿਸਟਮ ਕਿਸ ਕਿਸਮ ਦਾ ਫਿਰਕੂਪਣ ਹੈ, ਕਿਸ ਕਿਸਮ ਦੀ ਨਫ਼ਰਤ ਹੈ, ਉਸ ਦੇ ਉੱਤੇ ਉਹ ਵਿਅੰਗ ਕਰਦਾ ਹੈ, ਕਟਾਕ ਕਰਦਾ ਹੈ, ਔਰ ਬੜਾ ਕੁਇਕ ਉਹਦੀ ਕਾਮੇਡੀ ਹੈ। ਔਰ ਬੰਬੇ ਦੇ ਵਿੱਚ ਜਿਹੜਾ ਇਹਨਾਂ ਦਾ ਇਲਾਕਾ ਹੈ, ਖਾਰ ਦਾ ਇਲਾਕਾ ਸ਼ਾਇਦ, ਉਸ ਦੇ ਖਾਰ ਏਰੀਆ ਮੁੰਬਈ ਦੇ ਵਿੱਚ ਹੈਬੀਟੈਟ ਸਟੂਡੀਓ ਦੇ ਵਿੱਚ ਉਸ ਦਾ ਸ਼ੋਅ ਸੀ। ਔਰ ਉਹਦੇ 'ਚ ਉਸਨੇ ਜਿਹੜਾ ਮਿਸਟਰ ਕੁਨਾਲ ਕਾਮਰਾ ਨੇ ਜਿਹੜਾ ਇੱਕ ਵਿਅੰਗ ਕੀਤਾ, ਕਿਉਂਕਿ ਉਹ ਜੋ ਕਰੰਟਲੀ ਚੱਲ ਰਿਹਾ ਉਸ ਦੇ ਉੱਤੇ ਉਹਨੇ ਹਿੰਦੀ ਸੌਂਗ ਪਪੂਲਰ ਜਿਹੜਾ ਦਿਲ ਤੋਂ ਪਾਗਲ ਹੈ, ਇਸ ਦੀ ਉਹਨੇ ਪੈਰੋਡੀ ਵੀ ਕੀਤੀ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਏਕਨਾਥ ਸ਼ਿੰਦੇ ਜਿਹੜਾ ਸ਼ਿਵ ਸੈਨਾ ਦਾ ਹਿੱਸਾ ਸੀ, ਅੱਡ ਹੋਇਆ ਉद्धਵ ਠਾਕਰੇ ਤੋਂ, ਚੀਫ ਮਿਨਿਸਟਰ ਵੀ ਰਿਹਾ ਹੈ ਮਹਾਰਾਸ਼ਟਰ ਦਾ, ਫਿਰ ਅਸੈਂਬਲੀ ਚੋਣਾਂ 'ਚ ਬੀਜੇਪੀ ਕੋਲ ਬਹੁਤੀਆਂ ਸੀਟਾਂ ਆ ਗਈਆਂ, ਉਹਨੂੰ ਚੀਫ ਮਿਨਿਸਟਰਸ਼ਿਪ ਸਰੈਂਡਰ ਕਰਨੀ ਪਈ, ਡਿਪਟੀ ਚੀਫ ਮਿਨਿਸਟਰ ਹੈ। ਔਰ ਉਹਦੇ 'ਚ ਉਹਨੇ ਜਿਹੜਾ ਪਾਸਿੰਗ 'ਚ ਕਿਹਾ ਕਿ ਭਾਈ ਇਹ ਗੱਦਾਰੀ ਵਾਲਾ ਰੋਲ ਹੀ ਹੁੰਦਾ ਜਦੋਂ ਤੁਸੀਂ ਕਿਸੇ ਪਾਰਟੀ ਦਾ ਸਹਾਰਾ ਲੈਂਦੇ ਹੋ ਤੇ ਮੁੜ ਕੇ ਅਹੁਦੇ ਦੇ ਲਈ ਕਿਸੇ ਹੋਰ ਪਾਸੇ ਚਲੇ ਜਾਂਦੇ ਹੋ। ਔਰ ਇਸ ਨੂੰ ਲੋਕਾਂ ਨੇ ਵੀ ਜਿਵੇਂ ਹੱਸ ਕੇ ਹੁੰਦਾ ਕਾਮੇਡੀਅਨਸ ਦੇ ਹਰ ਜੁਗਤ ਦੇ ਉੱਤੇ ਜਿਹੜਾ ਉਹ ਹਾਸਾ ਫੈਲਦਾ, ਔਰ ਇਹ ਉਹ ਕਹਿ ਕੇ ਹਟਿਆ ਹੀ, ਤੇ ਜਿਉਂ ਹੀ ਸ਼ੋਅ ਖਤਮ ਹੋਇਆ ਉਸੇ ਗਰੁੱਪ ਦੀ ਜਿਹੜਾ ਸ਼ਿੰਦੇ ਦਾ ਗਰੁੱਪ ਹੈ ਉਹਨਾਂ ਦੇ ਗੁੰਡੇ ਉੱਥੇ ਆਏ, ਉਹਨਾਂ ਨੇ ਹੈਬੀਟੈਟ ਸਟੂਡੀਓ ਨੂੰ ਉਹਦੇ ਅੰਦਰ ਵੜ ਕੇ ਕੁਰਸੀਆਂ ਉਹਦੀਆਂ ਡਿਸਟਰੋਏ ਕੀਤੀਆਂ, ਫਰਨੀਚਰ ਡਿਸਟਰੋਏ ਕੀਤਾ। ਮੁੰਬਈ ਵਾਲੇ ਜਿਹੜੇ ਨੇ ਉਹ ਮੈਟਰੋਪੋਲੀਟਨ ਨੂੰ ਬੁਲਡੋਜ਼ਰ ਲੈ ਕੇ ਆ ਗਏ ਔਰ ਉਸ ਹੋਟਲ ਨੂੰ ਔਰ ਜਿੱਥੇ ਕਲੱਬ ਲੋਕੇਟਡ ਸੀ ਉਹਨੂੰ ਬਿਲਕੁਲ ਡੈਮੇਜ ਕਰਤਾ। ਹਾਲਾਂ ਹੁਣ ਹੋਟਲ ਵਾਲਿਆਂ ਨੇ ਕਿਹਾ ਜੀ ਅਸੀਂ ਮੁੜ ਕੇ ਇਸ ਨੂੰ ਨਹੀਂ ਬਣਾਉਣਾ ਹੈ, ਜੋ ਡੈਮੇਜ ਆ ਉਹ ਡੈਮੇਜ ਹੀ ਹੈ। ਨਾਲ ਦੀ ਨਾਲ ਕੇਸ ਰਜਿਸਟਰ ਕਰ ਲਿਆ ਕਿ ਜੀ ਫਲਾਣਾ, ਔਰ ਹੁਣ ਤਰੀਕ ਪਾ ਦੇ, ਕਿਉਂਕਿ ਮਹਾਰਾਸ਼ਟਰ 'ਚ ਉਹਨਾਂ ਦੀ ਸਰਕਾਰ ਹੈ। ਉਹਨੇ ਜਿਹੜਾ ਮਿਸਟਰ ਕੁਨਾਲ ਕਾਮਰਾ ਨੇ ਕਿਹਾ ਵੀ ਮੈਂ 1 ਹਫ਼ਤੇ ਦਾ ਟਾਈਮ ਮੰਗਿਆ। ਹੁਣ ਹਾਲਾਂਕਿ ਜਿਹੜੀ ਸ਼ਿਵ ਸੈਨਾ ਦੀ ਓਰੀਜਨਲ ਬਾਲ ਠਾਕਰੇ ਦਾ ਮੁੰਡਾ ਹੈ, ਉद्धਵ ਠਾਕਰੇ ਜਾਂ ਦੂਜੇ, ਉਹ ਨਾਲ ਖਲੋਤੇ ਨੇ ਉਹਦੇ, ਔਰ ਦੂਜੇ ਵੀ ਕਿ ਵੀ ਇਹ ਤਾਂ ਵਾਕਈ ਇਹ ਜਿਹੜਾ ਸ਼ਿੰਦੇ ਹੈ ਇਹਨੇ ਗਦਾਰੀ ਕੀਤੀ ਹੈ, ਔਰ ਜੋ ਉਹਨੇ ਕਿਹਾ ਇਹ ਤਾਂ ਵਿਦਨ ਦਾ ਐਂਬਿਟ ਹੈ ਜਿਹੜੀ ਹੈ ਫ੍ਰੀ ਸਪੀਚ ਦੇ। ਲੇਕਿਨ ਇਸ ਦੇ ਉੱਤੇ ਜਿੰਨਾ ਰੌਲਾ RSS ਨੇ ਪਾਇਆ ਜਾਂ BJP ਨੇ ਪਾਇਆ, ਔਰ ਇਹ ਬੀਬੀ ਕੰਗਣਾ ਰਣੌਤ, ਇਹ ਹੋ ਨਹੀਂ ਸਕਦਾ ਕਿ ਵੀ 4 ਚੁਫੇਰੇ ਢੋਲ ਵੱਜ ਰਿਹਾ ਹੋਏ ਤੇ ਫਿਰ ਜਿਹੜਾ ਇਹ ਬੀਬੀ ਆ ਕੇ ਨਾ ਨੱਚੇ। ਇਹਦੀ ਤਾਂ ਜੀਭ ਹੀ ਨੱਚਦੀ ਹੈ ਨਾ, ਜਿਹਨੂੰ ਲੁਤਰੋ ਮਾਈ ਕਹਿੰਦੇ ਨੇ। ਐਵੇਂ ਨਹੀਂ, ਜੀਭ ਦਾ ਨਾਮ ਪੰਜਾਬੀ ਵਾਲਿਆਂ ਨੇ ਲੁਤਰੋ ਮਾਈ ਰੱਖਿਆ ਹੋਇਆ, ਇਹਨੇ ਵੀ ਆਪਣੀ ਲੁਤਰੋ ਮਾਈ ਨੂੰ ਚਲਾਇਆ। ਔਰ ਲੁਤਰੋ ਮਾਈ ਨੇ ਅੱਗੋਂ ਇਹ ਕਿਹਾ ਕਿ ਵੀ ਉਹਦੇ ਤੇ ਉਹਨੇ ਕਮੈਂਟ ਕੀਤਾ ਕਿ ਜੀ ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਹਰ ਇੱਕ ਨੂੰ ਤੁਸੀਂ ਕਿਸੇ ਨੂੰ ਵੀ ਡਿਸਰਿਸਪੈਕਟ ਕਰੋ, ਔਰ ਤੁਸੀਂ ਕਾਮੇਡੀ ਦੇ ਨਾਂ ਥੱਲੇ ਕਿਸੇ ਨੂੰ ਦਾ ਰਿਗਾਰਡ ਜਿਹੜਾ ਉਹਨੂੰ ਖਤਮ ਕਰਦੇ ਹੋ। ਔਰ ਇਹ ਜਿਹੜਾ ਉਹਨੇ ਕਿਹਾ ਜੀ ਸ਼ਿੰਦੇ ਜੀ ਜਿਹੜਾ ਉਹ ਤਾਂ ਆਟੋ ਰਿਕਸ਼ਾ ਚਲਾਉਂਦੇ ਸੀ, ਵਾਇਲਾਗੋ, ਹਾਂਜੀ, ਤੁਸੀਂ ਉਹਦਾ ਅਪਮਾਨ ਕਰਤਾ। ਔਰ ਅੱਜ ਜਿਹੜਾ ਹੀ ਹੈਜ਼ ਮੇਡ ਇਟ ਟਿਲ ਹੀਅਰ ਔਨ ਹਿਜ਼ ਓਨ, ਆਪਣੇ ਬਲਬੂਤੇ ਦੇ ਸ਼ਿੰਦੇ ਇੱਥੇ ਤੱਕ ਪਹੁੰਚੇ। ਇਹਦੇ ਕਮਰੇ ਦੀ ਕੀ ਕ੍ਰੀਡੈਂਸ਼ੀਅਲਸ ਨੇ, ਇਹ ਕੌਣ ਲੋਕ ਨੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੀਤਾ ਕੁਛ ਨਹੀਂ ਹੈ, ਔਰ ਉਹ ਸ਼ਿੰਦੇ ਜੀ ਜਿਹੜੇ ਰਿਕਸ਼ਾ ਚਲਾ ਕੇ ਉੱਥੇ ਪਹੁੰਚ ਗਏ। ਔਰ ਉਹਨਾਂ ਨੇ ਕਿਹਾ ਜੀ ਤੁਹਾਨੂੰ ਲਿਖਣਾ ਨਹੀਂ ਆਉਂਦਾ, ਲਿਟਰੇਚਰ ਨਹੀਂ ਆਉਂਦਾ, ਐਵੇਂ ਕਾਮੇਡੀ ਸੀਨ ਜਿਹੜੇ ਨੇ ਫਿਲਮ ਜਿਹੜੇ ਉਹਨਾਂ ਦੀਆਂ ਕਹਾਣੀਆਂ ਸੁਣਾ ਕੇ ਪੈਸੇ ਬਣਾਉਂਦੇ ਹੋ ਤੁਸੀਂ, ਐਬਿਊਜ਼ਿੰਗ ਇਨ ਦਾ ਨੇਮ ਆਫ ਕਾਮੇਡੀ, ਮੌਕਿੰਗ ਆਵਰ ਸਕ੍ਰਿਪਚਰਸ ਇਨ ਦਾ ਨੇਮ ਆਫ ਕਾਮੇਡੀ, ਕਿ ਜੀ ਤੁਸੀਂ ਸਾਡੇ ਧਾਰਮਿਕ ਗ੍ਰੰਥਾਂ ਦਾ ਮਜ਼ਾਕ ਉਡਾਓ, ਤੁਸੀਂ ਕਾਮੇਡੀ ਦੇ ਨਾਂ ਥੱਲੇ ਲੋਕਾਂ ਦਾ ਕਰੋ।
ਮੇਕਿੰਗ ਫਨ ਆਫ ਪੀਪਲ ਮਦਰਸ ਐਂਡ ਸਿਸਟਰਸ ਇਜ਼ ਨਾਟ ਰਾਈਟ। ਉਹ ਮਾਈ ਲੁਤਰੋ ਤੈਨੂੰ ਭੁੱਲ ਗਿਆ ਵੀ ਤੂੰ ਉਹ 80 82 ਸਾਲ ਦੀਆਂ ਮਾਵਾਂ ਜਿਹੜੀਆਂ ਸ਼ਾਹੀਨ ਬਾਗ 'ਚ ਔਰ ਕਿਸਾਨ ਮੋਰਚੇ 'ਚ ਸੀ, ਉਹਨਾਂ ਨੂੰ ਤੂੰ ਕਿਰਾਏ ਤੇ ਲਿਆਂਦੀਆਂ ਕਿਹਾ ਸੀ। ਉਦੋਂ ਤੈਨੂੰ ਮਦਰਸ ਐਂਡ ਸਿਸਟਰਸ ਨਜ਼ਰ ਨਹੀਂ ਸੀ ਆਉਂਦਾ। ਉਦੋਂ ਤੈਨੂੰ ਕਿਉਂ ਲੱਗਦਾ ਸੀ ਕਿ ਵੀ ਜੋ ਤੂੰ ਕਹਿ ਰਹੀ ਹੈ ਤੇ ਜੇ ਕੋਈ ਉਹਨੂੰ ਕਾਊਂਟਰ ਕਰਦਾ ਤੇ ਉਹ ਤੇਰੇ ਤੇ ਅਟੈਕ ਹੋ ਗਿਆ ਔਰ ਸਿੱਖ ਜਿਹੜੇ ਨੇ ਉਹ ਮੇਰੇ ਤੇ ਹਮਲਾ ਕਰ ਰਹੇ ਨੇ ਔਰ ਇਹ ਉਹ ਕਰ ਰਹੇ ਨੇ। ਔਰ ਇਸ ਦਾ ਜਵਾਬ ਕਿਸੇ ਹੋਰ ਨੇ ਨਹੀਂ, ਈਵਨ ਇੱਕ ਜਿਹਨੇ ਫਿਲਮ ਬਣਾਈ ਸੀ ਸਿਮਰਨ ਸ਼ਾਇਦ, ਔਰ ਇਹਦੇ 'ਚ ਉਸ ਫਿਲਮ ਪ੍ਰੋਡਿਊਸਰ ਨੇ ਪ੍ਰੋਡਿਊਸ ਕੀਤੀ ਸੀ ਔਰ ਕੰਗਨਾ ਰਣੌਤ ਨੇ ਉਹਦੇ 'ਚ ਕੰਮ ਕੀਤਾ ਸੀ। ਉਹਨੇ ਹੀ ਇਸ ਨੂੰ ਜਿਹੜਾ ਲਿਆ ਚੰਗੀ ਤਰ੍ਹਾਂ ਹੈਡ ਔਨ, ਔਰ ਉਹਨੇ ਕਿਹਾ ਕਿ ਵੀ ਤੂੰ ਬੀਬੀ ਹਰ ਥਾਂ ਤੇ ਐਵੇਂ ਲੱਤ ਨਾ ਅੜਾਇਆ ਕਰ। ਔਰ ਇਹ ਜਿਹੜਾ ਪਾਰਟ ਹੈ ਔਰ ਇਹ ਜਿਹੜਾ ਉਹਦਾ ਨਾਂ ਹੈ ਹੰਸਲ ਮਹਿਤਾ। ਉਹਨੇ ਕਿਹਾ ਕਿ ਵੀ ਇਹਨੂੰ ਕੀ ਤਕਲੀਫ ਹੋਈ ਹੈ, ਕਿਉਂਕਿ ਇਹਨੇ ਕਿਹਾ ਜੀ ਕੰਗਨਾ ਰਣੌਤ ਪਹਿਲਾਂ ਜੋ ਚੀਕਾਂ ਮਾਰਦੀ ਸੀ ਵੀ ਇਹਨੂੰ ਕੋਈ ਪੁੱਛੇ ਵੀ ਤੇਰਾ ਘਰ ਕਿਸੇ ਨੇ ਵੈਂਡਲਾਈਜ਼ ਕੀਤਾ, ਕੀ ਗੁੰਡੇ ਤੇਰੇ ਘਰ 'ਚ ਵੜੇ ਨੇ, ਕੀ ਤੇਰੀ ਉਹਨਾਂ ਨੇ ਤੈਨੂੰ ਕਦੇ ਫਰੀडम ਆਫ ਐਕਸਪ੍ਰੈਸ਼ਨ ਦਾ ਚੈਲੰਜ ਸਾਹਮਣੇ ਫੇਸ ਹੋਇਆ? ਔਰ ਜਿਵੇਂ ਪਲੀਜ਼ ਐਨਲਾਈਟਨ ਮੀ ਮੇਬੀ ਡੋਂਟ ਨੋ ਦਾ ਫੈਕਟਸ ਵੀ ਤੈਨੂੰ ਨਹੀਂ ਹੈ। ਔਰ ਉਹਦੇ ਵੀ ਪਿੱਛੇ ਪੈ ਗਏ ਕਿ ਤੂੰ ਘਟੀਆ ਜਿਹਾ ਪ੍ਰੋਡਿਊਸਰ ਹੈ, ਤੇਰਾ ਮੀਡੀਓਕਰ ਹੈ, ਤੂੰ ਫੇਲਿਅਰ ਹੈ। ਔਰ ਉਹਨੇ ਇਹ ਕਿਹਾ ਜੀ ਮੈਨੂੰ ਤਾਂ ਉਹਨਾਂ ਨੇ ਇਹ ਕੰਗਨਾ ਰਣੌਤ ਕਰ ਰਹੀ ਹੈ, ਦੇ ਕਾਲਡ ਮੀ ਨੇਮਸ ਲਾਈਕ ਹਰਾਮਖੋਰ, ਥ੍ਰੈਟਨਡ ਮੀ, ਸਰਵਡ ਇਨ ਨੋਟਿਸ ਲੇਟ ਇਨ ਦਾ ਨਾਈਟ ਟੂ ਮਾਈ ਵਾਚਮੈਨ। ਔਰ ਦੂਜਾ ਤੇ ਉਹਨੇ ਹੰਸਲ ਮਹਿਤੇ ਨੇ ਇਹਨੂੰ ਕਿਹਾ ਕਿ ਵੀ ਜੇ ਤੈਨੂੰ ਇਹ ਹੈ ਕਿ ਵੀ ਤੂੰ ਹੀ ਠੀਕ ਹੈ ਤੇ ਗੈਟ ਵੈਲ ਸੂਨ, ਤੂੰ ਬਿਮਾਰ ਹੈ ਆਪਣਾ ਇਲਾਜ ਕਰਾ, ਔਰ ਤੈਨੂੰ ਇਹ ਜਿਹੜਾ ਗੈਟ ਵੈਲ ਸੂਨ ਦਾ ਕਾਰਡ ਉਹਨਾਂ ਨੇ ਦਿੱਤਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਕੁਦਰਤੀ ਹਾਲਾਂਕਿ 2-3 ਦਿਨ ਪੁਰਾਣੀ ਖਬਰ ਸੀ ਕਿ ਵੀ ਇੰਡੀਆ ਨੂੰ ਜਿਹੜਾ ਫ੍ਰੀ ਸਪੀਚ ਦੇ ਥੱਲੇ ਕਿੱਥੇ ਰੱਖਿਆ ਹੋਇਆ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਜ ਇੱਕ ਕਮੇਡੀਅਨ ਵੀ ਜੇ ਕੋਈ ਆਪਣੇ ਦਿਲ ਦੀ ਗੱਲ ਕਰਦਾ ਤੇ ਉਸ ਦਾ ਤਬਾਹੀ, ਹੋਟਲ ਡਿਸਟਰੋਏ, ਦੂਜਾ ਉਹਦੇ ਤੇ ਕ੍ਰਿਮੀਨਲ ਕੇਸ ਰਜਿਸਟਰ। ਸ਼ਿਵ ਸੈਨਾ ਵਾਲਿਆਂ ਨੇ ਧਮਕੀ ਦਿੱਤੀ ਆ ਵੀ ਅਸੀਂ ਤੈਨੂੰ ਕਿਤੇ ਭਾਰਤ ਨਹੀਂ ਜਾਣ ਦਿਆਂਗੇ, ਤੇਰਾ ਜੀਣਾ ਹਰਾਮ ਕਰ ਦਿਆਂਗੇ, ਤੈਨੂੰ ਮੁਲਕ ਛੱਡਣ ਤੇ ਮਜਬੂਰ ਹੋਣਾ ਪਏਗਾ। ਔਰ ਇਹ ਜਿਹੜੀ ਖਬਰ ਸੀ 2 ਦਿਨ ਪਹਿਲੇ, ਇੰਡੀਆ ਰੈਂਕਡ 24th ਆਊਟ ਆਫ 33 ਕੰਟਰੀਜ਼ ਇਨ ਫ੍ਰੀ ਸਪੀਚ ਇੰਡੈਕਸ। 33 ਮੁਲਕਾਂ ਦਾ ਉਹਨਾਂ ਨੇ ਜਿਹੜਾ ਉਹ ਇਸ ਦਾ ਉਹਨਾਂ ਨੂੰ ਖੰਗਾਲਿਆ, ਸਰਵੇ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਜਿਹੜਾ 33 ਮੁਲਕਾਂ ਚੋਂ 24ਵੇਂ ਨੰਬਰ ਤੇ ਹੈ ਗਲੋਬਲ ਸਰਵੇ ਫਿਊਚਰ ਆਫ ਫ੍ਰੀ ਸਪੀਚ। ਇਹ US ਬੇਸਡ ਥਿੰਕ ਟੈਂਕ ਹੈ ਜਿਹਨੇ ਇੰਡੀਆ ਨੂੰ 33 ਮੁਲਕਾਂ ਚੋਂ 24ਵੇਂ ਨੰਬਰ ਤੇ ਰੱਖਿਆ ਹੈ ਔਨ ਦਾ ਕੁਐਸਚਨ ਆਫ ਸਪੋਰਟ ਫॉर ਫ੍ਰੀ ਸਪੀਚ। ਉਹਨਾਂ ਨੇ ਕਿਹਾ ਵੀ ਇਹ ਬਹੁਤ ਡਿਕਟੇਟਰਸ਼ਿਪ ਵਾਂਗ ਹੈ ਜਿੱਥੇ ਕਿ ਜਿਹਨੂੰ ਮਰਜ਼ੀ ਅਦਾਲਤ ਘੜੀਸ ਲਿਆ ਜਾਂਦਾ ਹੈ, ਜਿਹਦੇ ਤੇ ਮਰਜ਼ੀ ਯੂਆਪਾ ਲਾ ਦਿੱਤਾ ਜਾਂਦਾ ਹੈ, ਜਿਹਨੂੰ ਮਰਜ਼ੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਲਾ ਦਿੱਤਾ ਜਾਂਦਾ ਹੈ। ਸੋ ਇਹ ਕਿਹੋ ਜਿਹੀ ਡੈਮੋਕ੍ਰੇਸੀ ਹੈ ਜਿਹੜੀ 33 ਮੁਲਕਾਂ ਦੇ ਵਿੱਚ 24ਵੇਂ ਨੰਬਰ ਤੇ ਹੈ ਫ੍ਰੀडम ਆਫ ਸਪੀਚ ਦੇ ਮੁੱਦੇ ਤੇ। ਔਰ ਕੱਲਾ ਇਹੀ ਨਹੀਂ, ਹੁਣ ਇੱਕ ਪਾਸੇ ਜਦੋਂ ਇਹ ਕਰਦੇ ਨੇ ਤੇ ਹੁਣ ਇਹ ਹੈ ਕਿ ਜੀ ਇੱਕ ਉਹਨਾਂ ਦਾ ਮਿਨਿਸਟਰ ਹੈ ਜਾਰਜ ਕੁਰੀਅਨ, ਉਹ ਕਹਿ ਰਿਹਾ ਇੰਡੀਆ ਇਜ਼ ਦਾ ਸੇਫੈਸਟ ਪਲੇਸਡ ਫॉर ਮਾਈਨੋਰਿਟੀਜ਼, ਕਿ ਦੁਨੀਆ ਦੇ ਵਿੱਚ ਜੇ ਕੋਈ ਘੱਟ ਗਿਣਤੀਆਂ ਦੇ ਲਈ ਸਭ ਤੋਂ ਸੁਰੱਖਿਅਤ ਹੈ ਤੇ ਉਹ ਭਾਰਤ ਹੈ। ਔਰ ਹੁਣ ਉਹਨਾਂ ਨੂੰ ਲੱਗਦਾ ਵੀ ਦੁਨੀਆ ਜਿਹਨਾਂ ਦਾ ਪੋਰ ਖੁੱਲ ਰਿਹਾ ਹੈ, ਬਦਨਾਮੀ ਹੋ ਰਹੀ ਹੈ, ਤੇ ਬੀਜੇਪੀ ਨੇ ਆਪਣਾ ਜਿਵੇਂ ਰਾਸ਼ਟਰੀ ਸਿੱਖ ਸੰਗਤ ਬਣਾਇਆ ਸੀ, ਉਹਦਾ ਰੁਲਦਾ ਸਿੰਘ ਜਿਹੜਾ ਉਹਦਾ ਇੰਚਾਰਜ ਸੀ ਉਹਨੂੰ ਤਾਂ ਕਿਸੇ ਨੇ ਰੋਲ ਦਿੱਤਾ, ਮੁੜ ਕੇ ਉਹਨਾਂ ਨੇ ਕੋਈ ਨਹੀਂ ਬਣਾਇਆ। ਪਰ ਮੁਸਲਮਾਨਾਂ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਜਿਹੜੀ ਹੈ ਬਣਾਇਆ ਹੋਇਆ। ਔਰ ਇਹ ਖਬਰ ਹੈ BJP to distribute ਸੌਗਾਤੇ ਮੋਦੀ ਕਿਟਸ to people from Muslim, Sikh and Christian communities। 32 ਲੱਖ ਉਹਨਾਂ ਨੇ ਜਿਹੜੇ ਬੈਗ ਤਿਆਰ ਕੀਤੇ ਨੇ ਕਿ ਸੌਗਾਤ ਨੇ, ਕਿਉਂਕਿ ਜਿਹੜੀ ਹੈ ਉਹ ਮੁਸਲਮਾਨਾਂ ਦੀ ਈਦ ਇਸ ਮੰਥ ਦੇ ਐਂਡ ਤੇ ਆ ਰਹੀ ਹੈ। 14 ਅਪ੍ਰੈਲ ਨੂੰ ਵਿਸਾਖੀ ਹੈ ਔਰ ਫਿਰ ਈਸਟਰ ਹੈ ਕ੍ਰਿਸਚੀਅਨਸ ਦੀ। ਔਰ ਬੀਜੇਪੀ ਨੇ ਕਿਹਾ ਵੀ ਸੌਗਾਤੇ ਮੋਦੀ, ਇਹ ਬੈਗ ਜਿਹੜੇ 32 ਲੱਖ ਬਣਾਏ ਨੇ, ਇਹ ਅਸੀਂ ਸਿੱਖਾਂ ਨੂੰ, ਈਸਾਈਆਂ ਨੂੰ, ਮੁਸਲਮਾਨਾਂ ਨੂੰ ਉਹਨਾਂ ਦੇ ਪਵਿੱਤਰ ਦਿਹਾੜਿਆਂ ਤੇ, ਈਦ ਦੇ ਮੌਕੇ, ਵਿਸਾਖੀ ਦੇ ਮੌਕੇ ਔਰ ਈਸਟਰ ਦੇ ਮੌਕੇ ਦੇਵਾਂਗੇ, ਕਿਉਂਕਿ ਅਸੀਂ ਜਿਹੜਾ ਕਿਟਸ ਫॉर 32
ਲੱਖ ਪੀਪਲ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਜਿਹੜੀਆਂ ਕਿੱਟ ਦੇ ਵਿੱਚ ਹੈ ਕੀ ਹੈ, ਉਹਨਾਂ ਨੇ ਕਿਹਾ ਜੀ ਉਹਦੇ 'ਚ ਜਿਹੜਾ ਫਰੂਟ ਹੋਣਗੇ ਇੰਨੇ, ਉਹਦੇ 'ਚ ਜਿਹੜਾ ਉਹ ਸੇਵੀਆਂ ਹੋਣਗੀਆਂ, ਸ਼ੂਗਰ ਹੋਏਗੀ, ਸਲਵਾਰ ਕਮੀਜ਼ ਦਾ ਸੈੱਟ ਹੋਏਗਾ ਤੇ 32 ਲੱਖ ਲੋਕਾਂ ਨੂੰ ਦਿੱਤਾ ਜਾਏਗਾ। ਜਦੋਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜਾ 32 ਲੱਖ ਲੋਕਾਂ ਨੂੰ ਤੁਸੀਂ ਗਿਫਟ ਦੇਣੀ ਹੈ, ਘੱਟ ਗਿਣਤੀਆਂ ਨੂੰ ਇਹ ਦੱਸਣ ਲਈ ਕਿ ਜੇ ਅਸੀਂ ਇਹਦੇ ਪੈਸੇ ਕਿੱਥੋਂ ਆਣਗੇ, ਤੇ ਉਹ ਕਹਿੰਦੇ ਸੌਗਾਤ ਕੀ ਕੋਈ ਕੀਮਤ ਨਹੀਂ ਹੋਤੀ। ਹੁਣ ਤੁਸੀਂ ਅੰਦਾਜ਼ਾ ਲਾਓ ਇਹ ਹੈ। ਔਰ ਉਹ ਦੂਜੇ ਪਾਸੇ ਜਿਹੜਾ ਮੂੰਹ ਖੋਲਦਾ ਵਿਚਾਰਾ, ਹਾਲਾਂ ਉਹ ਹਿੰਦੂਆਂ ਚੋਂ ਹੀ ਹੈ ਜਿਹੜਾ ਮਿਸਟਰ ਕਨਾਲ ਹੈ, ਪਰ ਉਹਦਾ ਵੀ ਜਿਹੜਾ ਉਹਨੂੰ ਆਉਣ ਵਾਲੇ ਦਿਨਾਂ 'ਚ ਵੀ ਇਹ ਵਾਇਲੈਂਸ ਦਾ ਸ਼ਿਕਾਰ ਬਣਾਉਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साईं मुझे न दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਇੱਕ ਨਜ਼ਮ ਤੇ ਇੱਕ ਜਿਹੜੀ ਹੈ ਬਰੀਫ ਲਿਖਤ ਹੈ, ਉਹ ਜਿਹੜੀ TV 84 ਦੀ ਸਰਾਹਨਾ ਕਰਨ ਵਾਸਤੇ ਸਾਨੂੰ ਕਰਮਵੀਰ ਔਰ ਬਾਜਵਾ ਦੀ ਲਿਖਤ ਹੈ ਜਿਹੜੀ ਵਸੂਲ ਹੋਈ ਹੈ, ਔਰ ਉਹਨਾਂ ਦੀ ਇੱਕ ਨਜ਼ਮ ਵੀ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਨਜ਼ਮ ਹੈ ਇਹ ਟ੍ਰਿਬਿਊਟ ਟੂ ਖਾਲਿਸਤਾਨ। ਸੋ ਇਹ ਸ਼ੇਅਰ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਊਅਰਸ ਦੇ ਵਿਊਜ਼ ਨੂੰ ਡਿਸਕਸ ਵੀ ਕਰਦੇ ਹਾਂ, ਕਮੈਂਟਸ ਦਾ ਵੀ ਅਸੀਂ ਧਿਆਨ ਰੱਖਦੇ ਹਾਂ, ਔਰ ਜਿਹੜੀ ਲਿਖਤ ਸਾਨੂੰ ਆਉਂਦੀ ਹੈ ਉਸ ਨੂੰ ਅਸੀਂ ਸਮਝਦੇ ਹਾਂ ਕਿ ਵੀ ਵੱਡੀ ਆਡੀਅנס ਦੇ ਨਾਲ ਸ਼ੇਅਰ ਕੀਤਾ ਜਾਏ। ਸਾਡੇ ਵੀਰ ਕਰਮਵੀਰ ਬਾਜਵਾ ਉਹਨਾਂ ਨੇ ਜਿੱਥੇ ਇੱਕ ਅੰਗਰੇਜ਼ੀ ਦੀ ਨਜ਼ਮ ਜਿਸ ਨੂੰ ਟ੍ਰਿਬਿਊਟ ਟੂ ਖਾਲਿਸਤਾਨ ਉਹਨਾਂ ਨੇ ਉਨਵਾਨ ਦਿੱਤਾ ਜੀ, ਉੱਥੇ ਉਸ ਦੇ ਉੱਤੇ ਉਹਨਾਂ ਨੇ ਬਰੀਫ ਕਮੈਂਟ ਵੀ ਕੀਤਾ। ਆਦਰਯੋਗ ਡਾਕਟਰ ਅਮਰਜੀਤ ਸਿੰਘ ਅਤੇ ਭੈਣ ਨੀਲਮ ਕੌਰ ਜੀ, ਮੈਂ ਤੁਹਾਨੂੰ TV 84 ਤੇ ਕੀਤੇ ਜਾ ਰਹੇ ਸ਼ਾਨਦਾਰ ਕੰਮ ਲਈ ਸਭ ਤੋਂ ਗਹਿਰੀ ਸ਼ਰਧਾ ਪ੍ਰਗਟ ਕਰਨਾ ਚਾਹੁੰਦਾ। ਤੁਹਾਡੇ ਪ੍ਰੋਗਰਾਮ ਸੰਸਾਰ ਭਰ ਦੇ ਸਿੱਖ ਭਰਾਵਾਂ ਲਈ ਆਸ ਤੇ ਪ੍ਰੇਰਨਾ ਦਾ ਸੋਮਾ ਹਨ। ਤੁਹਾਡੀ ਸਮਰਪਣ, ਜਨੂਨ ਅਤੇ ਸਿੱਖ ਕਦਰਾਂ ਕੀਮਤਾਂ ਤੇ ਆਦਰਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਤੁਹਾਡੀ ਵਚਨਬੱਧਤਾ ਵਾਕਈ ਸਰਾਹਣਯੋਗ ਹੈ। ਤੁਹਾਡੀਆਂ ਕੋਸ਼ਿਸ਼ਾਂ ਨੂੰ ਕੋਈ ਇਗਨੋਰ ਨਹੀਂ ਕਰ ਸਕਦਾ। ਮੈਂ ਇਹ ਕਹਿਣ 'ਚ ਸਤਿਕਾਰ ਮਹਿਸੂਸ ਕਰਦਾ ਕਿ ਮੈਂ ਤੁਹਾਨੂੰ ਆਪਣੇ ਸ਼ਰਧਾ ਦੇ ਭਾਵ ਭੇਟ ਕਰ ਰਿਹਾ, ਪ੍ਰਗਟ ਕਰ ਸਕਦਾ। ਮੈਂ ਇਹ ਕਵਿਤਾ ਖਾਲਿਸਤਾਨ ਨੂੰ ਸ਼ਰਧਾਂਜਲੀ ਤੁਹਾਡੇ ਅਥਾਹ ਯਤਨਾਂ ਦੇ ਪ੍ਰਤੀ ਇੱਕ ਨਿਮਰ ਸ਼ਰਧਾਂਜਲੀ ਵਜੋਂ ਭੇਜ ਰਿਹਾ। ਮੈਂ ਉਮੀਦ ਕਰਦਾ ਕਿ ਤੁਸੀਂ ਇਸ ਨੂੰ ਮੇਰੀ ਸ਼ਰਧਾ ਦੇ ਤੌਰ ਤੇ ਸਵੀਕਾਰ ਕਰੋਗੇ। ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਰਮਵੀਰ ਬਾਜਵਾ ਜੀ, ਤੁਸੀਂ ਲਿਖਿਆ ਔਰ ਤੁਹਾਡੇ ਲਫ਼ਜ਼ ਸਾਡੇ ਲਈ ਬਹੁਤ ਵੱਡਾ ਖਜ਼ਾਨਾ ਨੇ, ਬਹੁਤ ਵੱਡੀ ਪ੍ਰੇਰਨਾ ਨੇ, ਬਹੁਤ ਵੱਡਾ ਸਾਡਾ ਸਰਮਾਇਆ ਨੇ। ਔਰ ਬੇਸ਼ੱਕ ਕਾਫੀ ਹਿੰਦੀਆਈਜ਼ ਲਫ਼ਜ਼ ਨੇ, ਕੁਛ ਨੂੰ ਮੈਂ ਪੰਜਾਬੀ ਬਣਾਈ ਹੈ, ਪਰ ਜਿਹੜੀ ਤੁਹਾਡੀ ਨਜ਼ਮ ਹੈ ਤਾਂ ਉਹਦੇ 'ਚ ਵੀ ਤੁਹਾਡੀਆਂ ਭਾਵਨਾਵਾਂ ਔਰ ਖਾਲਿਸਤਾਨ ਪ੍ਰਤੀ, ਕੌਮ ਪ੍ਰਤੀ ਸਮਰਪਿਤ ਭਾਵਨਾ
ਉਸ 'ਚੋਂ ਡੁੱਲ ਪੈਂਦੀ ਹੈ। ਔਰ ਅਸੀਂ ਜਿੱਥੇ ਸਾਡੇ ਵੀਰ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਦੀ ਨਜ਼ਮ ਵੀ ਸਾਨੂੰ ਮਿਲੀ ਹੋਈ ਹੈ, ਮੋਸਟ ਲਾਈਕਲੀ ਅਸੀਂ ਫਰਾਈਡੇ ਸ਼ੇਅਰ ਕਰਾਂਗੇ। ਪਰ ਅਸੀਂ ਕਿਉਂਕਿ ਤੁਸੀਂ ਸਾਨੂੰ ਪਹਿਲੀ ਵਾਰ ਲਿਖਿਆ ਔਰ ਮੈਨੂੰ ਲੱਗਾ ਵੀ ਜਿਸ ਭਾਵਨਾ ਨਾਲ ਤੁਸੀਂ ਓਤ-ਪੋਤ ਹੋ, ਅਸੀਂ ਇਸ ਰੈਗੂਲਰ ਵੀਕਡੇ ਪ੍ਰੋਗਰਾਮ 'ਚ ਵੀ, ਹਾਲਾਂਕਿ ਅਸੀਂ ਮੋਸਟਲੀ ਵੀਕਐਂਡ ਵਾਲੇ ਪ੍ਰੋਗਰਾਮ ਫਰਾਈਡੇ ਨੂੰ ਡਿਸਕਸ ਕਰਦੇ ਹਾਂ, ਪਰ ਮੈਂ ਸ਼ੇਅਰ ਕਰ ਰਿਹਾ। In the land of the Gurus, where courage flows free, a dream of Khalistan, a homeland for thee. A place where Sikhs can live with dignity and pride, free from oppression, where their rights won't subside. ਕਿ ਗੁਰੂਆਂ ਦੀ ਧਰਤੀ ਜਿੱਥੇ ਹੌਸਲਾ ਹੀ ਹੌਸਲਾ, courage flows free, ਜਿੱਥੇ ਖਾਲਿਸਤਾਨ ਦਾ ਸੁਪਨਾ ਜਿਹੜਾ ਕੌਮ ਦੇ ਲਈ ਇੱਕ ਉਸ ਦਾ ਘਰ ਹੋਏ, ਇਹ ਹੈ ਜਿੱਥੇ ਸਿੱਖ ਡਿਗਨਿਟੀ ਦੇ ਨਾਲ, ਸਵੈਮਾਨ ਦੇ ਨਾਲ, ਆਨਰ ਦੇ ਨਾਲ ਰਹਿ ਸਕਣ, ਜਿੱਥੇ ਉਹ ਜ਼ੁਲਮਾਂ ਤੋਂ ਆਜ਼ਾਦ ਹੋਣ ਔਰ ਜਿੱਥੇ ਉਹਨਾਂ ਦੇ ਹੱਕਾਂ ਨੂੰ ਕੋਈ ਨਾ ਕੁਚਲੇ। ਇਨ ਦਾ ਲੈਂਡ ਆਫ ਦਾ ਗੁਰੂਜ਼ ਵੇਅਰ ਕਰੇਜ ਫਲੋਜ਼ ਫਰੀ, ਏ ਡ੍ਰੀਮ ਆਫ ਖਾਲਿਸਤਾਨ, ਏ ਹੋਮਲੈਂਡ ਫॉर ਦੀ, ਏ ਪਲੇਸ ਵੇਅਰ ਸਿੱਖਸ ਕੈਨ ਲਿਵ with dignity and pride, free from oppression, where their rights won't subside. Through the annals of history, we recall our past, the struggles, the sacrifices, the martyrs who didn't last. From Guru Arjan to Guru Tegh Bahadur, mighty roar, we remember the bravery, the spirit that we adore. ਕਿ ਅਸੀਂ ਇਤਿਹਾਸ ਦੇ ਪੰਨਿਆਂ 'ਚੋਂ ਜਦੋਂ ਆਪਣੇ ਬੀਤੇ ਦੇ ਫਖਰਯੋਗ ਇਤਿਹਾਸ ਨੂੰ ਦੇਖਦੇ ਹਾਂ ਕਿ ਅਸੀਂ ਕਿਵੇਂ ਸੰਘਰਸ਼ ਕੀਤੇ, ਕਿਵੇਂ ਕੁਰਬਾਨੀਆਂ ਕੀਤੀਆਂ, ਕਿਵੇਂ ਅਸੀਂ ਸ਼ਹੀਦ ਦਿੱਤੇ। ਔਰ ਬਾਈ ਦੇ ਵੇ ਅੱਜ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਪਿਤਾ ਪੁੱਤਰ, ਉਹਨਾਂ ਦੀ ਸ਼ਹੀਦੀ ਦਾ ਦਿਨ ਵੀ ਹੈ। ਔਰ ਇੱਕੋ ਇੱਕ ਪੁੱਤਰ ਪ੍ਰੋਮੀਨੈਂਟ ਲਾਹੌਰ ਦੇ ਸਿਟੀਜ਼ਨ, ਔਰ ਜਦੋਂ ਲੱਖੂ ਜੱਸੂ ਜਿਹੜੇ ਦੋ ਖੱਤਰੀ ਭਰਾ ਜਿਨ੍ਹਾਂ ਨੇ ਜੱਸੂ ਮਾਰਿਆ ਗਿਆ ਸੀ ਸਿੱਖਾਂ ਦੇ ਹੱਥੋਂ, ਔਰ ਲਖਪਤ ਰਾਏ ਨੇ ਇਹ ਐਲਾਨ ਕੀਤਾ ਸੀ ਕਿ ਮੈਂ ਖਾਲਸਾ ਪੰਥ ਨੂੰ ਡਿਸਟਰੋਏ ਕਰਾਂਗਾ, ਤੇ ਜਿਹੜੇ ਪੀਸਫੁਲੀ ਮੁਗਲਿਆ ਸਲਤਨਤ ਦੇ ਨਾਲ ਕੰਮ ਕਰਨ ਵਾਲੇ ਸਿੱਖ ਵੀ ਸੀ ਉਹਨਾਂ ਨੂੰ ਵੀ ਫੜ ਲਿਆ ਗਿਆ ਸੀ। ਭਾਈ ਸੁਬੇਗ ਸਿੰਘ ਠੇਕੇਦਾਰ ਸਨ, ਬੜੇ ਰਿਸਪੈਕਟੇਬਲ ਲਾਹੌਰ ਦੇ ਸ਼ਹਿਰੀ, ਔਰ ਉਹਨਾਂ ਨੂੰ, ਉਹਨਾਂ ਦੇ ਬੇਟੇ ਨੂੰ ਵੀ ਚੁੱਕ ਲਿਆ ਗਿਆ ਔਰ ਉਹਨਾਂ ਦੇ ਉੱਤੇ ਫਤਵਾ ਦੇ ਕੇ ਸ਼ਹੀਦ ਕੀਤਾ ਗਿਆ। ਔਰ ਜਿਹੜੇ ਲਫ਼ਜ਼ ਮੈਂ ਅਕਸਰ ਜਦੋਂ ਆਨੰਦ ਕਾਰਜ ਦੇ ਮੌਕੇ ਜੋੜੀ ਨੂੰ ਕੁਝ ਕਹਿਣ ਲਈ ਕਿਹਾ ਜਾਂਦਾ ਮੈਨੂੰ, ਤਾਂ ਮੈਂ ਜ਼ਰੂਰ ਦੁਹਰਾਉਂਦਾ ਕਿ ਭਾਈ ਸੁਬੇਗ ਸਿੰਘ ਨੂੰ ਜਿਸ ਕਾਜ਼ੀ ਨੇ ਮੌਤ ਦਾ ਫਤਵਾ ਦਿੱਤਾ, ਉਹਨਾਂ ਨੇ ਕਿਹਾ ਕਿ ਤੁਸੀਂ ਬੇਸ਼ੱਕ ਸ਼ਹੀਦ ਹੋਣਾ ਚਾਹੁੰਦੇ ਹੋ, ਆਪਣੇ ਬੇਟੇ ਨੂੰ ਕਹੋ ਕਿ ਇਹ ਮਜ਼ਹਬ ਬਦਲ ਲੈ, ਉਹਦੀ ਘੱਟੋ ਘੱਟ ਜਾਨ ਤਾਂ ਬਚ ਜਾਏਗੀ। ਸ਼ਾਹਬਾਜ਼ ਸਿੰਘ ਨਾਂ ਸੀ, ਇੱਕੋ ਇੱਕ ਬੇਟਾ। ਤੇ ਭਾਈ ਸੁਬੇਗ ਸਿੰਘ ਜੀ ਨੇ ਕਿਹਾ ਕਿ ਹਮ ਕਾਰਨ ਗੁਰਕੁਲਾ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਸਾਡੇ ਲਈ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਤੇ ਅੱਜ ਜੇ ਸਾਡੇ ਸਾਹਮਣੇ ਸਿੱਖੀ ਦੀ ਪਰਖ ਹੈ ਔਰ ਅਸੀਂ ਜਿਹੜਾ ਉਹ ਸਿੱਖੀ ਨੂੰ ਦਾਗ ਲਵਾਈਏ, ਨਹੀਂ, ਔਰ ਦੋਵੇਂ ਹੀ ਪਿਓ ਪੁੱਤਰ ਹੱਸਦੇ ਹੱਸਦੇ ਚਰਖੜੀਆਂ ਤੇ ਚਰਖੜੀ ਇੱਕ ਪੂਰਾ ਜਿਹੜਾ ਉਹ ਵੀਲ ਹੈ ਜਿਹਦੇ ਨਾਲ ਤਿੱਖੇ ਦੰਦੇ ਲੱਗੇ ਹੋਏ ਨੇ, ਔਰ ਉਹ ਤੁਹਾਡੇ ਸਰੀਰ ਨੂੰ ਘੁਮਾ ਕੇ ਜਿਹੜਾ ਉਹ ਪੂਰਾ ਬਲੀਡਿੰਗ ਟੂ ਡੈਥ ਜਿਹੜੀ ਹੈ ਹੁੰਦੀ ਹੈ। ਔਰ ਇਹ ਜਦੋਂ ਭਾਈ ਸਾਹਿਬ ਨੇ ਆਪਣੇ ਕਰਮਵੀਰ ਬਾਜਵਾ ਜੀ ਨੇ ਕਿਹਾ ਕਿ ਵੀ ਅਸੀਂ ਆਪਣੀ ਐਨਲਸ ਆਫ ਹਿਸਟਰੀ, ਥਰੂ ਦਾ ਐਨਲਸ ਆਫ ਹਿਸਟਰੀ ਵੀ ਰਿਕਾਲ ਆਵਰ ਪਾਸਟ, ਦਾ ਸਟਰਗਲਸ, ਦਾ ਸੈਕਰੀਫਾਈਸਿਸ, ਦਾ ਮਾਰਟੀਅਰਸ ਹੂ ਡਿਡਨਟ ਆਓ, ਸ਼ਹੀਦ ਜਿਹੜੇ ਨੇ, ਫਰੋਮ ਗੁਰੂ ਅਰਜਨ ਟੂ ਗੁਰੂ ਤੇਗ ਬਹਾਦਰ, ਮਾਈਟੀ ਰੋਰ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਦੀ, ਔਰ ਦਿੱਲੀ ਚੋਂ ਵੀ ਉਹ ਬੁਲੰਦ ਆਵਾਜ਼ ਗੂੰਜੀ ਸੀ ਕਿ ਭਾਈ ਸੀਸ ਦਿਆ ਪਰ ਸਿਰਰ ਨਾ ਦਿਆ, ਸੀਸ ਦੇ ਦਿੱਤਾ ਪਰ ਸਿਰੜ ਨਹੀਂ ਦਿੱਤਾ, ਸਿਰੜ ਨਹੀਂ ਛੱਡਿਆ ਹੈ। ਇਹੀ ਮਾਈਟੀ ਰੋਰ ਹੈ। ਵੀ ਰਿਮੈਂਬਰ ਦਾ ਬਰੇਵਰੀ, ਦਾ ਸਪਿਰਿਟ ਦੈਟ ਵੀ ਐਡੋਰ, ਕਿਉਂਕਿ ਅਸੀਂ ਬਹਾਦਰੀ ਦੇ ਉਸ
ਪਾਰਟ ਨੂੰ ਐਡੋਰ ਕਰਨ ਵਾਲੇ ਹੈ, ਉਸ ਕੁਰਬਾਨੀ ਨੂੰ ਜਿਹੜਾ ਹੈ ਉਸ ਨੂੰ ਦੀ ਪ੍ਰਸ਼ੰਸਾ ਕਰਨ ਵਾਲੇ ਹੈ। The Brahmins may have power, but we have our faith, a bond that unites us, a spirit that won't wane। ਕਿ ਪਾਵਰ ਭਾਵੇਂ ਅੱਜ ਬ੍ਰਾਹਮਣ ਵਿਚਾਰਧਾਰਾ ਵਾਲਿਆਂ ਦੇ ਕੋਲ ਹੋਵੇ, ਪਰ ਸਾਡੇ ਕੋਲ ਸਾਡਾ ਫੇਥ ਹੈ, ਈਮਾਨ ਹੈ, ਔਰ ਇਹ ਜਿਹੜਾ ਬੌਂਡ ਹੈ ਈਮਾਨ ਦਾ, ਜਿਹੜਾ ਸਾਨੂੰ ਇਕੱਠੇ ਜੋੜ ਕੇ ਰੱਖਦਾ ਹੈ, ਇਹ ਕਦੇ ਵੀ ਜਿਹੜਾ ਸਾਨੂੰ ਕਮਜ਼ੋਰ ਨਹੀਂ ਹੋਣ ਦੇਗਾ। We will rise up united with a brave stand for what's right, for the freedom to live, to practice our way of life। ਅਸੀਂ ਖਲੋਵਾਂਗੇ ਇਕੱਠੇ ਹੋ ਕੇ, ਅਸੀਂ ਆਪਣੇ ਹੱਕਾਂ ਲਈ ਬਹਾਦਰੀ ਦੇ ਨਾਲ ਜੂਝਾਂਗੇ, ਫਰੀडम ਦੇ ਲਈ ਅਸੀਂ ਜੀ ਰਹੇ ਹਾਂ, ਉਸ ਦੇ ਲਈ ਲੜਾਂਗੇ, ਔਰ ਤਾਂ ਕਿ ਅਸੀਂ ਆਜ਼ਾਦਾਨਾ ਸਿੱਖ ਵੇ ਆਫ ਲਾਈਫ ਨਾਲ ਉਸ ਧਰਤੀ ਦੇ ਉੱਤੇ ਆਪਣਾ ਜੀਵਨ ਬਸਰ ਕਰ ਸਕੀਏ। ਖਾਲਿਸਤਾਨ, our homeland, a dream that we hold dear, a place where our Guru's teachings will forever be near। We will strive for its creation with peace, love and light, a beacon of hope in the dark of night। ਖਾਲਿਸਤਾਨ ਜਿਹੜਾ ਸਾਡਾ ਵਤਨ ਹੈ, ਸਾਡਾ ਹੋਮਲੈਂਡ ਹੈ, ਉਹ ਸੁਪਨਾ ਜਿਹੜਾ ਸਾਨੂੰ ਬਹੁਤ ਪਿਆਰ ਹੈ, ਉਹ ਥਾਂ ਜਿੱਥੇ ਸਾਡੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਮੁਤਾਬਕ ਜੀਵਨ ਜਾਂਚ ਹੋਏਗੀ, ਔਰ ਅਸੀਂ ਇਸ ਦੀ ਕ੍ਰੀਏਸ਼ਨ ਦੇ ਲਈ ਸਟਰਾਈਵ ਕਰ ਰਹੇ ਹਾਂ, ਪੀਸ, ਪਿਆਰ ਔਰ ਉਹ ਰੋਸ਼ਨੀ, ਔਰ ਇਹੀ ਸਾਡੀ ਬੀਕਨ ਆਫ ਹੋਪ ਹੈ। ਇਹ ਚਾਨਣ ਮਨਾਰਾ ਹੈ, ਚਾਰ ਚਫੇਰੇ ਭਾਵੇਂ ਹਨੇਰਾ ਹੈ, ਲੇਕਿਨ ਇਹੀ ਸਾਡਾ ਚਾਨਣ ਮਨਾਰਾ ਹੈ। ਲਾਸਟ ਪੈਰਾਗ੍ਰਾਫ ਹੈ ਉਹਨਾਂ ਦਾ, with every breath we will fight for our rights, our land, with the courage of our gurus we will take our stand for Khalistan, our homeland। We will never give up the quest until we are free, until we are home, until we have home, until we are home we will forever do our best। ਕਿ ਅਸੀਂ ਹਰ ਸਾਹ ਦੇ ਨਾਲ ਜਿਹੜਾ ਇਹ ਇਕਰਾਰ ਕਰਦੇ ਹਾਂ ਕਿ ਅਸੀਂ ਆਪਣੇ ਹੱਕਾਂ ਲਈ ਜੂਝਾਂਗੇ, ਆਪਣੀ ਧਰਤੀ ਲਈ ਜੂਝਾਂਗੇ। ਗੁਰੂਆਂ ਨੇ ਜੋ ਸਾਨੂੰ ਹੌਸਲਾ ਦਿੱਤਾ ਹੈ ਉਹ ਹਮੇਸ਼ਾ ਸਾਡੇ ਅੰਗ ਸੰਗ ਹੈ। ਅਸੀਂ ਆਪਣੇ ਸਟੈਂਡ ਤੇ ਖੜੇ ਰਵਾਂਗੇ। ਖਾਲਿਸਤਾਨ ਜਿਹੜਾ ਸਾਡਾ ਹੋਮਲੈਂਡ ਹੈ, ਉਸ ਦੀ ਚਾਨਣਾ ਕਦੇ ਵੀ ਕੋਈ ਸਾਡੇ ਚੋਂ ਅੱਡ ਨਹੀਂ ਕਰ ਸਕਦਾ। ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ, ਸਾਡਾ ਘਰ ਨਹੀਂ ਹੁੰਦਾ, ਅਸੀਂ ਇਸ ਦੇ ਲਈ ਆਪਣਾ ਬੈਸਟ ਜਿਹੜਾ ਹੈ ਉਹ ਅਰਪਣ ਕਰਦੇ ਰਵਾਂਗੇ। ਅਗੇਨ ਮੈਂ ਇਹਨੂੰ ਰਿਪੀਟ ਕਰਦਾ, ਵਿਦ ਐਵਰੀ ਬ੍ਰੈਥ ਵੀ ਵਿਲ ਫਾਈਟ for our rights, our land, with the courage of our gurus we will take our stand for Khalistan, our homeland। We will never give up the quest until we are free, until we are home। We will forever do our best। So बहुत बहुत शुक्रिया करमवीर सिंह जी, और ਤੁਸੀਂ ਬਹੁਤ ਖੂਬਸੂਰਤ ਨਜ਼ਰ ਆਈ ਹੈ, ਹਾਈਲੀ ਐਪਰੀਸ਼ੀਏਬਲ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਰਾਜਵਿੰਦਰ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਪਰਮਿੰਦਰ ਜੀ ਵੀ, ਸੋਨਮਾਲ ਜੀ, ਸੁਖਜੀਵਨ ਬੱਚੂ ਜੀ ਵੀ, ਸਿੰਘ ਗਰਚਾ ਜੀ, ਮਨਜੋਰ ਕੋਇਨੂਰ ਜੀ, ਜਸਵਿੰਦਰ ਗਿੱਲ ਜੀ, और इसी तरह बिक्रमजीत सिंह जी भी, और फिर इसी तरह लाडी सिंह जी, मनप्रीत सिंह जी, फिर इसी तरह निहंग सिंह जी भी, खालसा अजीत सिंह जी भी कहते टूडो साहब जिंदाबाद, खालसा जिंदाबाद, मोहम्मद जोनस जी भी खालसा जिंदाबाद, डॉक्टर अमरजीत जी को और नीलम को जी आप सलाम कहते ने सानू लाहौर तो। और बहुत शुक्रिया मोहम्मद यूनस जी, तुहानू भी सलाम। हाँ जी। फिर इसी तरह हाँ जी मोहम्मद जोनस जी कहते खालिस्तान जरूर बनेगा इंशाअल्लाह, और अमरजीत सिंह सैनी जी भी। फिर इसी तरह साडे कोल RGP भी, ये भी खालिस्तान जिंदाबाद कहते ने। इंद्रजीत सिंह संधू जी भी, पन्नू जी भी, जसवीर सिंह बराड़ जी भी, और नुपा जी भी। फिर इस तरह गुरप्रीत सिंह जी भी, रणवीर गिल जी भी कहते रशिया बैकग्राउंड च नहीं गया, रशिया हुण अपनी सैटेलाइट स्टेट भारत माता थ्रू इंटरफेरेंस करदा। और नीला बाबा जी भी, करमजीत सिंह जी भी, कैन यू एक्सप्लेन हाउ कैनेडा एंड चाइना कन्फ्लिक्ट स्टार्टेड बिकॉज ऑफ USA और एनी अदर रीजन? समहाउ कैनेडा क्योंकि ह्यूमन राइट्स के मुद्दे ते ज़्यादा मुखर रहा है, ये भी एक इशू रहा है, पर ज़्यादा अमेरिकन लाइन और ख़ास तौर पे कैनेडियन
ਜਿਹੜੀ ਇੱਕ ਕੰਪਨੀ ਸੀ ਉਸ ਦੀ ਇੱਕ ਐਗਜ਼ੈਕਟਿਵ ਨੂੰ ਕੈਨੇਡਾ ਨੇ ਡਿਟੇਨ ਕੀਤਾ, ਉਹਨੇ ਹੋਰ ਵੀ ਬਿਟਰਨੈਸ ਕੀਤੀ, ਪਰ ਜ਼ਿਆਦਾ ਅਮਰੀਕਾ ਦੇ ਪ੍ਰਭਾਵ ਕਰਕੇ ਹੀ। ਹਾਂਜੀ, ਅੰਜਨ ਜੀ ਵੀ ਔਰ ਰਜਨੀਲਾ ਬਾਬਾ ਜੀ ਵੀ, ਫਿਰ ਇਸ ਤਰ੍ਹਾਂ ਮਿਸਰਾ ਸਿੰਘ ਜੀ ਵੀ, ਕੌਰ ਸ਼ਰਨਜੀਤ ਜੀ, ਬਿਲਾਲ ਅਹਿਮਦ ਜੀ ਸਾਨੂੰ ਸਲਾਮ ਕਹਿੰਦੇ ਨੇ, ਕਹਿੰਦੇ ਹਾਜ਼ਰੀ ਕਬੂਲ ਕਰੋ, ਰੱਬ ਚੜ੍ਹਦੀ। ਰਿਸ਼ੀ ਭਾਰਦਵਾਜ ਜੀ ਆਪਣੀ ਸ਼ਰਾਰਤ ਤੋਂ ਟਲਦੇ ਨਹੀਂ ਨੇ। ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਵੀ ਬਹੁਤ ਠੀਕ ਹੋਇਆ ਦਰਬਾਰ ਸਾਹਿਬ ਤੇ ਹਮਲਾ, ਤੇ ਫਿਰ ਇਹ ਹੁਣ ਤੁਹਾਡੀ ਅਕਲ ਦੇ ਔਰ ਤੁਹਾਡਾ ਮਾਈਂਡਸੈਟ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਵੀ ਜਿਹੜੀ ਹਕੂਮਤ ਕਰਨ ਵਾਲੀ ਆ ਉਹ ਮਾਫੀ ਮੰਗ ਚੁੱਕੇ ਨੇ, ਮਾਫੀ ਮੰਗਦੇ ਨੇ, ਪਰ ਇਹ ਉਹਨਾਂ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ ਵੀ ਸਿੱਖਾਂ ਨੇ ਹੁਣ ਹਟਣਾ ਨਹੀਂ ਹੈ ਖਾਲਿਸਤਾਨ ਬਣਾਏ ਬਿਨਾਂ। ਪਰ ਤੁਹਾਨੂੰ ਜੇ ਪਾਣੀਆਂ 'ਚ ਪੱਥਰ ਸੁੱਟ ਕੇ ਉਹਦੀਆਂ ਛਲਾਂ ਦੇ ਨਾਲ ਦੇਖਣ ਦਾ ਸ਼ੌਕ ਹੈ ਤੇ ਇਸ ਦਾ ਇਲਾਜ ਤੁਹਾਨੂੰ ਕਰਵਾਉਣ ਦੀ ਲੋੜ ਹੈ। ਬਿਲਕੁਲ ਜੀ। ਬਿਲਾਲ ਜੀ ਵੀ ਸਾਨੂੰ ਸਲਾਮ ਕਹਿੰਦੇ ਨੇ ਔਰ ਕਹਿੰਦੇ ਰੱਬ ਚੜ੍ਹਦੀ ਕਲਾ 'ਚ ਰੱਖੇ, ਲਾਹੌਰ ਤੋਂ ਸਾਨੂੰ ਦੇਖਦੇ ਨੇ ਹਮੇਸ਼ਾ, ਥੈਂਕ ਯੂ ਸੋ ਮਚ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜਸਟ ਨਾਓ an American asking me, do you know Sikhs are the best soldier in the world? ਦੇਖੋ, ਜਿਹੜੇ ਥੋੜੇ ਬਹੁਤ ਅਮਰੀਕਨਜ਼ ਸੈਕੰਡ ਵਰਲਡ ਵਾਰ ਔਰ ਦੂਸਰੇ ਦੇ ਹਿਸਟਰੀ ਤੋਂ ਵਾਕਿਫ ਨੇ, ਉਹਨਾਂ 'ਚੋਂ ਕੁਛ ਤਾਂ ਐਸੇ ਵੀ ਨੇ ਜਿਹੜੇ ਤੁਹਾਨੂੰ ਹੁਣ ਤਾਂ ਬਜ਼ੁਰਗ ਨਸਲ ਹੋ ਗਈ, ਉਹ ਆਪਣੇ ਪੁੱਤਰਾਂ ਪੋਤਿਆਂ ਨੂੰ ਉਹਨਾਂ ਨੇ ਦੱਸਿਆ ਸੀ ਸਿੱਖਾਂ ਦੇ ਅਲੋਂਗ ਸਾਈਡ ਸਰਵ ਕੀਤਾ ਹੈ। ਕੋਈ ਗੈਲੀਪੋਲੀ ਵਾਰ 'ਚ ਆਸਟ੍ਰੇਲੀਅਨ ਸਿੱਖ ਸੋਲਜਰਸ ਦੇ ਨਾਲ, ਕੋਈ ਬਰਮਾ ਦੇ ਵਿੱਚ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਤਾਂ ਲੋਹਾ ਸਿੱਖਾਂ ਦਾ। ਔਰ ਅੱਜ ਵੀ ਜਦੋਂ ਸਾਰਾਗੜ੍ਹੀ ਵਾਰ ਦਾ ਜ਼ਿਕਰ ਹੁੰਦਾ, 21 ਦੇ 21 ਜਿਹੜੇ ਸੀ ਉਹਨਾਂ ਨੂੰ ਉਸ ਜ਼ਮਾਨੇ ਦਾ ਹਾਈਐਸਟ ਜਿਹੜਾ ਮੈਰਿਟ ਹੈ, ਆਰਡਰ ਆਫ ਦਾ ਮੈਰਿਟ ਵਿਕਟੋਰੀਆ ਕ੍ਰਾਸ ਵਰਗਾ ਉਹ ਦਿੱਤਾ ਗਿਆ ਸੀ। ਅੱਜ ਵੀ ਉਹਨੂੰ ਯਾਦ ਕੀਤਾ ਜਾਂਦਾ 1897 ਦੀ ਬੈਟਲ ਨੂੰ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਿਲਾਲ ਜੀ ਕਹਿੰਦੇ ਡਾਕਟਰ ਸਾਹਿਬ ਪਾਕਿਸਤਾਨ ਔਰ ਬੰਗਲਾਦੇਸ਼ ਦੇ ਰਿਲੇਸ਼ਨ ਤੇ ਥੋੜੀ ਰੋਸ਼ਨੀ ਪਾਓ। ਨੈਕਸਟ ਮੰਥ ਸ਼ਾਹਬਾਜ਼ ਸ਼ਰੀਫ ਦਾ ਵਿਜ਼ਿਟ ਐਕਸਟ੍ਰੈਕਟ ਜਿਹੜਾ ਇਨ ਢਾਕਾ ਵਿੱਚ ਹੋਏਗਾ, ਗੋਦੀ ਮੀਡੀਆ ਤੇ ਪਾਗਲ ਹੋ ਗਿਆ। ਦੇਖੋ ਬਿਲਾਲ ਅਹਿਮਦ ਜੀ, ਅਸੀਂ ਅਕਸਰ ਕੱਲ੍ਹ ਵੀ ਅਸੀਂ ਇੱਕ ਸੈਗਮੈਂਟ ਬੰਗਲਾਦੇਸ਼ ਤੇ ਕੀਤਾ ਸੀ ਕਿ ਵੀ ਔਰ ਉਹ ਸਟੂਡੈਂਟਸ ਜਿਨ੍ਹਾਂ ਨੇ ਮੂਵਮੈਂਟ ਲੀਡ ਕੀਤੀ ਸ਼ੇਖ ਹਸੀਨਾ ਦੇ ਖਿਲਾਫ, ਉਹਨਾਂ ਨੇ ਕਿਹਾ ਵੀ ਇੰਡੀਅਨ ਏਜੰਸੀਆਂ ਬੰਗਲਾਦੇਸ਼ ਦੀ ਫੌਜ ਦੇ ਵਿੱਚ ਜਿਹੜਾ ਉਹ ਗੜਬੜ ਕਰਵਾ ਰਹੀਆਂ ਨੇ ਤਾਂ ਕਿ ਜਿਹੜਾ ਰਿਫਾਰਮਡ ਜਾਂ ਰਿਫਾਈਨਡ ਅਵਾਮੀ ਲੀਗ ਨੂੰ ਵਾਪਸ ਲਿਆਂਦਾ ਜਾਏ। ਉਹਨਾਂ ਨੇ ਰੈਲੀਆਂ ਦੂਜੀਆਂ, ਇੰਡੀਆ ਦੀ ਸ਼ਰਾਰਤ ਚੱਲ ਰਹੀ ਹੈ। ਜ਼ਾਹਰ ਹੈ ਉਹਨਾਂ ਨੂੰ ਇਹ ਤਕਲੀਫ ਹੈ ਕਿ ਕਿਉਂਕਿ ਪਾਕਿਸਤਾਨ ਦੇ ਨਾਲ ਮੁਹੰਮਦ ਯੂਨਸ ਜਿਹੜੇ ਐਡਵਾਈਜ਼ਰ ਨੇ, ਉਹਨਾਂ ਨੇ ਟ੍ਰੇਡ ਵੀ ਖੋਲ੍ਹਿਆ, ਜੁਆਇੰਟ ਜਿਹੜਾ ਹੈ ਉਹ ਬਾਕੀ ਵੈਂਚਰ ਵੀ ਉਹ ਕਰਨਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਮੀਟਿੰਗ ਨੂੰ ਲੈ ਕੇ ਇਹ ਤਕਲੀਫ ਤਾਂ ਇਹਨਾਂ ਨੂੰ ਹੋਣੀ ਹੈ। ਹਾਲਾਂ ਬੰਗਲਾਦੇਸ਼ ਨੇ ਮੁਹੰਮਦ ਯੂਨਸ ਨੇ ਮੋਦੀ ਨੂੰ ਮਿਲਣ ਲਈ ਦੇ ਵੀ ਕਿਹਾ ਹੋਇਆ ਕਿ ਵੀ ਅਸੀਂ ਕਰਦੇ, ਪਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਦੋਂ ਇਹ 1971 'ਚ ਇਹਨਾਂ ਨੇ ਬੰਗਲਾਦੇਸ਼ ਅੱਡ ਕੀਤਾ ਤੇ ਪ੍ਰੋਪੇਗੈਂਡਾ ਕੀਤਾ ਗਿਆ ਸੀ ਕਿ ਜੀ ਇਹ ਜਿਹੜੀ ਟੂ ਨੇਸ਼ਨ ਥਿਊਰੀ ਹੈ ਇਹ ਗਲਤ ਸਾਬਤ ਹੋਈ ਹੈ। ਦੇਖੋ, ਦੋਨੋਂ ਪਾਸੇ ਮੁਸਲਮਾਨ ਸੀ ਲੇਕਿਨ ਉਹ ਟੁਗੈਦਰ ਨਹੀਂ ਰਹਿ ਸਕੇ। ਹੁਣ ਉਹ ਵੀ ਇਸਲਾਮਿਕ ਮੁਲਕ ਹੈ, ਪਾਕਿਸਤਾਨ ਵੀ ਇਸਲਾਮਿਕ ਮੁਲਕ ਹੈ, ਤੇ ਜੇ ਇਹਨਾਂ ਦੀ ਸਾਂਝ ਵੱਧਦੀ ਹੈ ਤੇ ਇੰਡੀਆ ਨੂੰ ਲੱਗਦਾ ਹੈ ਕਿ ਵੀ ਅਸੀਂ ਤਾਂ ਪਾਕਿਸਤਾਨ ਦੇ ਨਾਲ ਹੀ ਜਿਹੜਾ ਡੀਲ ਕਰਨ 'ਚ ਸਾਨੂੰ ਮੁਸ਼ਕਲ ਹੋ ਰਹੀ ਸੀ, ਹੁਣ 4000 ਸਕੁਅਰ ਕਿਲੋਮੀਟਰ ਜਿਹੜੀ ਸਰਹੱਦ ਹੈ ਉਹਨੂੰ ਕਿਵੇਂ ਡਿਫੈਂਡ ਕਰਾਂਗੇ। ਸੋ ਇਹ ਇਹਨਾਂ ਦੀ ਤਕਲੀਫ ਹੈ। ਗੁਰਵਿੰਦਰ ਕੌਰ ਜੀ ਵੀ, ਕੁਲਦੀਪ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਸੁਰਮੁਖ ਮੰਦਰਾ ਜੀ ਵੀ, ਫਿਰ ਇਸ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਫਿਰ ਇਸ ਤਰ੍ਹਾਂ ਬਿਕਰਮਜੀਤ ਸਿੰਘ ਬਾਜਵਾ ਜੀ ਵੀ, और फिर इसी तरह सतनाम सिंह जी, मनजीत सिंह मठारू जी, खालसा जिंदाबाद, ए ट्रू गोल ऑफ इम्यूनिटी, और गुरप्रीत सिंह जी भी, फिर इसी तरह मनप्रीत सिंह जी ये कुछ कहना चाहते हैं। डॉक्टर साहब जी, फॉर्मर अमेरिकन प्रेजिडेंट बिल क्लिंटन ने अफसोस जाहिर किया कि मैं 2000 सन विच इंडिया ना आंदा तां कहंदे चिट्ठीपुरा ਸਿੰਘਪੁਰਾ ਵਿੱਚ ਜਿਹੜੇ 35 ਬੇਗੁਨਾਹ ਸਿੱਖ ਮਾਰੇ ਗਏ ਨਹੀਂ ਮਰਨੇ ਸੀਗੇ। ਮਨਪ੍ਰੀਤ ਸਿੰਘ ਜੀ, ਮੇਰੇ ਖਿਆਲ ਤੁਸੀਂ ਰੈਗੂਲਰ ਪ੍ਰੋਗਰਾਮ ਨਹੀਂ ਦੇਖਦੇ। ਅਸੀਂ ਜ਼ਿਕਰ ਕਰ ਚੁੱਕੇ ਮਾਰਚ 20th ਜਿਹੜੀ ਕਿ 25th ਦੁਖਦ ਐਨੀਵਰਸਰੀ ਸੀ ਚਿੱਠੀ ਸਿੰਘਪੁਰਾ 'ਚ 35 ਸਿੱਖਾਂ ਦੇ ਭਾਰਤੀ ਏਜੰਸੀਆਂ ਵੱਲੋਂ ਫੌਜ ਵੱਲੋਂ ਕੀਤੇ ਗਏ ਉਹਨਾਂ ਦੇ ਮਰਡਰ ਦੀ, ਉਸ ਦਿਨ ਇਹ ਪੂਰੀ ਕਲਿੰਟਨ ਦਾ ਐਗਜ਼ੈਕਟ ਜਿਹੜਾ ਫੋਰਵਰਡ ਹੈ ਮੈਡਲਿਨ ਐਲਬਰਾਈਟ ਦੀ ਕਿਤਾਬ 'ਚ ਉਹਨੂੰ ਅਸੀਂ ਡਿਸਕਸ ਕੀਤਾ ਸੀ। ਨਿਹੰਗ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਜਿਹੜੀ ਆਪਾਂ ਪੋਇਟਰੀ ਡਿਸਕਸ ਕੀਤੀ ਹੈ, ਸ਼ੇਅਰ ਕੀਤੀ ਹੈ, ਉਹਦੀ ਤਾਰੀਫ ਕਰ ਰਹੇ ਹਾਂ। ਰਾਮ ਸਿੰਘ ਜੀ ਬਿਲਕੁਲ ਕਾਬਲੇ ਤਾਰੀਫ। ਬਿਲਕੁਲ। ਬਲਜੀਤ ਵਰਾਜ ਜੀ ਵੀ, ਮੀਤ ਖੱਖ ਜੀ ਵੀ, JR ਟਰਾਂਸਪੋਰਟ ਜੀ ਵੀ, ਫਿਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ, ਔਰ
वर्क एंटरटेनमेंट भी और फिर इसी तरह अमन सिंह खालसा जी भी सब का बहुत बहुत शुक्रिया। सो इतना अपने व्यूज को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना ना भुलना। साडे इस पते ते SOSHV ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना रासां आ गया दो। देखते रहो TV 4 बुला दिओ फतेह। वाहिगुरू जी का खालसा वाहिगुरू जी की फतेह। रब राखा।